ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੋ ਲੇਟੈਸਟ ਅਪਡੇਟਸ ਚੱਲ ਰਹੀਆਂ ਹੁੰਦੀਆਂ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਆਪਣੇ ਨਾਲ ਅਟਾਰਨੀ ਜੀ ਟੇਕਿਆਣਾ ਜੀ ਜਿਹੜਾ ਉਹ ਜੁੜਦੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਕਾਲਸ ਜਿਹੜੀਆਂ ਉਹ ਲਵਾਂਗੇ ਤੇ ਉਸ ਤੋਂ ਪਹਿਲਾਂ ਜਿਹੜੀਆਂ ਕੁਛ ਨਾ ਕੁਛ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਆ ਉਸ ਬਾਰੇ ਜਿਹੜੀ ਉਹ ਤੁਹਾਡੇ ਨਾਲ ਚਰਚਾ ਕਰਕੇ ਫਿਰ ਉਸ ਪਾਸੇ ਵੱਲ ਨੂੰ ਜਿਹੜੇ ਤੁਹਾਡੇ ਸਵਾਲਾਂ ਵੱਲ ਨੂੰ ਜਿਹੜਾ ਉਹ ਵਧਾਂਗੇ। ਉਸ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਕੇ ਫਿਰ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਨੂੰ ਜਿਹੜਾ ਉਹ ਵਧਦੇ ਹਾਂ। US ਤੇ ਕੈਨੇਡਾ ਦੀ ਜਿਹੜੀ ਟ੍ਰੇਡ ਡੀਲ ਆ ਉਹ ਰਹਿ ਗਈ ਆ। ਸੋ ਉਹ ਗੱਲਬਾਤ ਜਿਹੜੀ ਉਹ ਵਿੱਚੇ ਹੀ ਜਿਹੜੀ ਉਹ ਟੁੱਟ ਗਈ ਆ। ਅਮਰੀਕਾ ਵਾਲੇ ਜਿਹੜੇ ਕੈਨੇਡਾ ਦਾ ਡੇਅਰੀ ਸੀਗਾ ਸੈਕਟਰ ਉਸ ਨੂੰ ਖੋਲ੍ਹਣ ਦੇ ਲਈ ਕਹਿ ਰਹੇ ਸੀਗੇ ਤੇ ਜਿਹੜੇ ਕੈਨੇਡਾ ਵਾਲੇ ਆ ਉਹ ਹੋਰ ਤਰੀਕੇ ਦੇ ਨਾਲ ਉਸ ਚੀਜ਼ ਨੂੰ ਉਹ ਮੰਨ ਨਹੀਂ ਸੀ ਰਹੇ। ਚਰਚਾ ਚੱਲੀ ਸੀ ਵੀ US ਵਾਲੇ ਕੈਨੇਡਾ ਦੇ ਵੱਖ-ਵੱਖ ਜਿਹੜੇ ਸਟੀਲ, ਅਲਮੀਨੀਅਮ ਤੇ ਆਟੋ ਦੇ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਟੈਰਿਫਸ ਘਟਾ ਸਕਦੇ ਆ ਜੇ ਟ੍ਰੇਡ ਡੀਲ ਬਣਦੀ। ਪਰ ਹੁਣ ਇਹ ਜਿਹੜੀ ਗੱਲਬਾਤ ਆ ਉਹ ਵਿੱਚ ਵਿਚਾਲੇ ਹੀ ਜਿਹੜੀ ਉਹ ਟੁੱਟ ਗਈ ਆ ਤੇ ਹੁਣ US ਦੇ ਦੁਆਰਾ 50% ਜਿਹੜੇ ਟੈਰਿਫ ਆ ਕੈਨੇਡੀਅਨ ਪ੍ਰੋਡਕਟ ਦੇ ਉੱਤੇ ਉਹ ਲੱਗਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ। ਸੋ US ਕੈਨੇਡਾ ਦੇ ਉੱਤੇ 50% ਟੈਰਿਫ ਜਿਹੜੀ ਉਹ ਲਾਵੇਗਾ ਤੇ ਗੱਲਬਾਤ ਫੇਲ ਹੋਈ ਆ। ਕਾਰਨ ਹੀ ਕਹਿੰਦਾ ਆ ਵੀ ਅਸੀਂ ਵੀ ਇਸ ਦਾ ਬਦਲਾ ਜਿਹੜਾ ਆ ਉਹ ਲਵਾਂਗੇ, ਰਿਟੈਲੀਏਟ ਜਿਹੜਾ ਇਸ ਦੇ ਉੱਤੇ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ US ਗੁੱਡਸ ਦੇ ਉੱਤੇ ਜਿਹੜੇ ਕਹਿ ਸਕਦੇ ਆ ਵੀ ਉਹਨਾਂ ਨੇ ਟੈਰਿਫ ਲਾਉਣੇ ਆ ਉਹ 8 ਸਤੰਬਰ ਤੋਂ ਸ਼ੁਰੂ ਹੋਣਗੇ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਟਰੰਪ ਹੁਣਾਂ ਨੇ 50% ਟੈਰਿਫ ਲਾਏ ਆ ਇਹ ਇਹਨਾਂ ਦੀ ਇੱਕ ਮਿਸ ਕੈਲਕੂਲੇਸ਼ਨ ਆ। ਸੋ ਆਂਢੀ ਗੁਆਂਢੀਆਂ ਦਾ ਟੈਰਿਫ ਵਾਰ ਜਿਹੜੀ ਆ ਉਹ US ਕੈਨੇਡਾ ਦੀ ਇੱਕ ਹਿਸਾਬ ਦੇ ਨਾਲ ਇਹ ਗੱਲਬਾਤ ਫੇਲ ਹੋਣ ਤੋਂ ਬਾਅਦ ਚ ਮੁੜ ਸ਼ੁਰੂ ਜਿਹੜੀ ਉਹ ਹੋ ਗਈ ਆ। ਤੇ ਅਟਾਰਨੀ ਟਰਕਿਆਣਾ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਨੂੰ ਵੱਧਦੇ ਜਾਈਏ। ਇੱਕ ਫੈਡਰਲ ਜੱਜ ਨੇ ਸਟੇਟ ਡਿਪਾਰਟਮੈਂਟ ਦਾ ਇਮੀਗ੍ਰੈਂਟ ਵੀਜ਼ਾ ਫਰੀਜ਼ ਆ ਜਿਹੜੇ 75 ਮੁਲਕਾਂ ਦੇ ਨੈਸ਼ਨਲਸ ਦੇ ਉੱਤੇ ਲਾਇਆ ਆ ਉਸ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਹੈ। ਹਾਂਜੀ, ਫਰਾਈਡੇ ਨੂੰ ਆਪਣਾ ਅਗਸਤ 21 ਨੂੰ ਡਿਸਟ੍ਰਿਕਟ ਜੱਜ ਜਿਹੜੇ ਸੀਗੇ ਨਿਊਯਾਰਕ ਦੇ ਜੈਨਟ ਵੈਰਾਗਸ ਇਹਨਾਂ ਨੇ ਟਰੰਪ ਦਾ ਜਿਹੜਾ ਸੀਗਾ ਐਡਮਿਨਿਸਟ੍ਰੇਟਿਵ ਆਰਡਰ ਜਿਹੜੀ ਪਾਲਿਸੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਕਿ 75 ਕੰਟਰੀਆਂ ਦੇ ਜਿਹੜੇ ਵੀਜ਼ੇ ਸੀਗੇ ਉਹ ਸਸਪੈਂਡ ਕੀਤੇ ਸੀਗੇ ਕਿ ਇਮੀਗ੍ਰੈਂਟ ਵੀਜ਼ੇ ਨਹੀਂ ਇਹਨਾਂ ਹੁੰਦੇ ਨੇ ਜਿਹਦੇ ਵਿੱਚ ਅਫਗਾਨਿਸਤਾਨ, ਇਰਾਨ, ਰਸ਼ੀਆ, ਸਮਾਲੀਆ ਹੋਰ ਕਈ ਸਾਰੇ ਮੁਲਕ ਜਿਹੜੇ ਆ ਜਾਂਦੇ ਸੀਗੇ। ਸੋ ਉਹ ਕਹਿੰਦੇ ਕਿ ਜਿਹੜੀ ਸਟੇਟ ਡਿਪਾਰਟਮੈਂਟ ਵਾਲੀ ਇਹ ਜਿਹੜੀ ਪਾਲਿਸੀ ਜਿਹੜੀ ਹੈਗੀ ਆ ਉਹ ਉਹਨਾਂ ਨੇ ਜਿਹੜੀ ਕਿਹਾ ਕਿ ਇਹ ਜਿਹੜੇ ਪਬਲਿਕ ਬੈਨੀਫਿਟ ਲੋਕੀ ਕਲੇਮ ਕਰਦੇ ਆ ਜਿਹੜੀ ਕੰਟਰੀਆਂ ਤੋਂ ਆ ਕੇ ਮਤਲਬ ਜਿਹੜੇ ਰਿਲਾਈ ਕਰਦੇ ਆ ਉਹਨਾਂ ਦੇ ਇਹ ਵੀਜ਼ੇ ਡਿਨਾਈ ਕਰਦੇ ਸੀਗੇ। ਤੇ ਆਪਾਂ ਕਈ ਵਾਰੀ ਵੇਖਿਆ ਵੀ ਆ ਕਿ ਸਿੰਪਲੀ ਜਿਹੜਾ ਸੀਗਾ ਹਸਬੈਂਡ ਵਾਈਫ ਦਾ ਜਿੱਦਾਂ ਕੇਸ ਸੀਗਾ ਤੇ ਇਹਨਾਂ ਨੇ ਡਿਨਾਈ ਕਰਤਾ ਇਹ ਕਹਿ ਕੇ ਕਿ ਇਹ ਫੋਰ ਐਗਜ਼ਾਮਪਲ ਕੋਈ ਨੇਪਾਲ ਤੋਂ ਆ, ਬੰਗਲਾਦੇਸ਼ ਤੋਂ ਆ, ਪਾਕਿਸਤਾਨ ਤੋਂ, ਉਹਨਾਂ ਨੇ ਇਹ ਕਹਿ ਕੇ ਡਿਨਾਈ ਕਰਨੇ ਸ਼ੁਰੂ ਕੀਤੇ ਬੜੇ ਲੋਕੀ ਜਿਹੜੇ ਹੈਗੇ ਆ ਉਹ ਪਬਲਿਕ ਬੈਨੀਫਿਟ ਲੈਂਦੇ ਤੁਹਾਨੂੰ ਵੀ ਵੀਜ਼ਾ ਨਹੀਂ ਦੇਣਾ। ਸੋ ਇਹ ਹੁਣ ਜਿਹੜਾ ਸੀਗਾ ਅਗਸਤ 21 ਨੂੰ ਜਿਹੜਾ ਸੀਗਾ ਫੈਡਰਲ ਜੱਜ ਨੇ ਸਟ੍ਰਾਈਕ ਡਾਊਨ ਕਰਤਾ। ਜਿਹੜੇ ਵੀ ਤੁਹਾਡੇ ਜਿਹੜੇ ਇਦਾਂ ਦੇ ਕੇਸ ਸੀਗੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ ਤੇ ਉਹ ਐਮਬੈਸੀ ਦੇ ਵਿੱਚ ਜਿਹੜਾ ਸੀਗਾ ਆਪਾਂ ਉਹਨਾਂ ਨੂੰ ਹੁਣ ਜਿਹੜਾ ਸੀਗਾ ਕਹਿ ਸਕਦੇ ਆ ਕਿ ਤੁਹਾਨੂੰ ਮੂਵ ਫਾਰਵਰਡ ਜਿਹੜਾ ਕਰਨਾ ਪੈਣਾ। ਕੋਰਟ ਜਿਹੜਾ ਸੀਗਾ ਉਹ ਇਹ ਕਹਿੰਦਾ ਕਿ ਜਿਹੜਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੈਗਾ ਉਹਨੇ ਆਪਣੀ ਅਥਾਰਟੀ ਐਕਸਟੀਡ ਕਰਤੀ, ਕਾਂਗਰਸ ਨੂੰ ਅਥਾਰਟੀ ਗ੍ਰਾਂਟ ਨਹੀਂ ਹੋਈ ਸੀਗੀ। ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ ਇਹਨੇ ਆਲਰੇਡੀ ਦੱਸਿਆ ਹੋਇਆ ਕਿ ਕਿਹੜੀਆਂ ਗਰਾਊਂਡ ਤੇ ਤੁਸੀਂ ਲੋਕਾਂ ਨੂੰ ਇਨਐਡਮਿਸਿਬਿਲਿਟੀ ਕਰ ਸਕਦੇ ਆ। ਉਹਦੇ ਵਿੱਚ ਪਬਲਿਕ ਚਾਰਜ ਗਰਾਊਂਡ ਵੀ ਆ, ਹੋਰ ਕਈ ਗਰਾਊਂਡਸ ਜਿਹੜੀਆਂ ਹੈਗੀਆਂ, ਪਰ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਇੱਕ ਨੈਸ਼ਨਲ ਬੇਸਡ ਗਰਾਊਂਡ ਜਿਹੜੀ ਲੈ ਲਓਗੇ, ਤੁਸੀਂ ਕਹੋਗੇ ਸਾਰਾ ਕੰਟਰੀ ਏਦਾਂ ਦਾ ਤੇ ਮੈਂ ਇਹਦੇ ਸਾਰੇ ਬੰਦਿਆਂ ਨੂੰ ਜਿਹੜਾ ਰਿਫਿਊਜ਼ ਕਰ ਦੇਣਾ ਉਹ ਟੂ ਬਰੋਡ ਹੈਗਾ। ਜੇ ਸੋਚ ਕੇ ਦੇਖਿਆ ਜਾਵੇ ਉਹ ਹੈਗਾ ਵੀ ਆ। ਜਿਹੜੀ ਗਵਰਨਮੈਂਟ ਹੈਗੀ ਆ ਉਹਦੇ ਕੋਲ ਕਾਫੀ ਅਥਾਰਟੀ ਹੁੰਦੀ ਹੈ ਇਮੀਗ੍ਰੇਸ਼ਨ ਤੇ ਵੀਜ਼ੇ ਨੂੰ ਕਿੱਦਾਂ ਰਨ ਕਰਨਾ, ਜਿਹੜੀ ਵੀ ਸਰਕਾਰ ਜਿਹੜੀ ਜਿੱਤਦੀ ਹੈ। ਪਰ ਉਹ ਕਹਿੰਦੇ ਆ ਕਿ ਜਿਹੜਾ ਭਾਵੇਂ ਜਿੰਨੀ ਮਰਜ਼ੀ ਅਥਾਰਟੀ ਹੋਵੇ ਉਹਨਾਂ ਕੋਲ ਇਮੀਗ੍ਰੇਸ਼ਨ ਨੂੰ ਰੈਗੂਲੇਸ਼ਨ ਕਰਨ ਦੀ, ਪਰ ਉਹਨਾਂ ਕੋਲ ਅਥਾਰਟੀ ਨਹੀਂ ਹੈਗੀ ਕਿ ਉਹ ਕਾਂਗਰਸ ਦਾ ਜਿਹੜਾ ਆਲਰੇਡੀ ਲਿਖਿਆ ਹੋਇਆ ਹੈ ਕਾਨੂੰਨ ਹੈਗਾ ਉਹਨੂੰ ਦੁਬਾਰਾ ਰੀਰਾਈਟ ਕਰ ਦੇਵੇ ਤੇ ਇਦਾਂ ਦੀ ਇੱਕ ਨੈਸ਼ਨਲ ਗਰਾਊਂਡ ਆਪਣੇ ਲੈਵਲ ਤੇ ਹੀ ਬਣਾ ਲਵੇ। ਤੇ ਇਦਾਂ ਦੀ ਕੋਈ ਨੈਸ਼ਨਲ ਗਰਾਊਂਡ ਨਹੀਂ ਸੀਗੀ, ਕੱਲੇ ਬੰਦੇ ਦਾ ਜਿਹੜਾ ਤੁਸੀਂ ਦੇਖਣਾ ਕੌਣ ਪਬਲਿਕ ਚਾਰਜ ਆ ਕਿ ਨਹੀਂ ਆ। ਅੱਜ ਆਪਾਂ ਐਕਚੁਅਲੀ ਟੂਵਰਡਸ ਐਂਡ ਆਫ ਜਿਹੜੀਆਂ ਸਾਡੀਆਂ ਖਬਰਾਂ ਹੋ ਗਈਆਂ ਆਪਾਂ ਉਹਦੇ ਵਿੱਚ ਇਹ ਜਿਹੜਾ ਸੀਗਾ ਪਬਲਿਕ ਚਾਰਜ ਵਾਲਾ ਵੀ ਕਾਫੀ ਡਿਟੇਲ ਦੇ ਵਿੱਚ ਜਿਹੜਾ ਐਕਸਪਲੇਨ ਕਰਾਂਗੇ ਕਿ ਕਿੱਦਾਂ ਹੁਣ ਜਿਹੜੀ ਨਵੀਂ ਪਾਲਿਸੀ ਜਿਹੜੀ ਉਹਨਾਂ ਨੇ ਇਸ ਹਫਤੇ ਕੱਢੀ ਆ ਕੀ ਉਹਦੇ ਵਿੱਚ ਉਹਨਾਂ ਨੇ ਚੇਂਜ ਕਰਨਾ। ਤੇ ਜਿਹੜੇ ਆਹ ਵਾਲੇ ਕੇਸ ਲਾਅ ਦੀ ਗੱਲ ਕਰੀਏ ਤਾਂ ਇਹ ਜਿਹੜਾ ਕੇਸ ਲਾਅ ਇਹ ਕਹਿੰਦਾ ਕਿ ਜਿਹੜੀ ਇਹ 75 ਕੰਟਰੀਆਂ ਦਾ ਬੈਨ ਸੀਗਾ ਡਿਫਾਲਟ ਵਾਲਾ ਉਹ ਨਹੀਂ ਤੁਸੀਂ ਕਰ ਸਕਦੇ, ਉਹ ਇਲੀਗਲ ਹੈਗੀ। ਕੰਟਰੀ ਬੇਸਡ ਤੁਸੀਂ ਏਦਾਂ ਦੀ ਪਾਲਿਸੀ ਨਹੀਂ ਆਪਣੇ ਵੱਲੋਂ ਬਣਾ ਸਕਦੇ। ਤੇ ਇਹਦੇ ਵਿੱਚ ਜਿਹੜਾ ਫੈਮਿਲੀ ਬੇਸਡ ਵਾਲੇ ਕੇਸ ਸੀਗੇ, ਮੈਰਿਜ ਬੇਸਡ ਵਾਲੇ ਕੇਸ ਸਾਰੇ ਸੋ ਬੇਸਿਕਲੀ ਇਹ ਜਿਹੜਾ ਫੈਸਲਾ ਹੈਗਾ ਇਹਨਾਂ ਕੇਸਾਂ ਦੇ ਨਾਲ ਸੰਬੰਧ ਰੱਖਦਾ
ਲੋਕਾਂ ਦੀ ਜਿਹੜੀ ਇਸ ਫੈਸਲੇ ਦੇ ਨਾਲ ਕਾਫੀ ਹੈਲਪ ਹੋਊਗੀ। ਆਪਾਂ ਅਗਲੀ ਜਿਹੜੀ ਗੱਲ ਕਰੀਏ ਅਟਾਰਨੀ ਟਰਕਿਆਣਾ ਜੀ, DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਜਿਹੜੇ 60 ਦਿਨ ਦਾ ਗ੍ਰੇਸ ਪੀਰੀਅਡ ਹੁੰਦਾ ਹੈ H1B ਤੋਂ ਬਾਅਦ ਵਾਲਾ, ਉਹਨੂੰ ਐਲੀਮੀਨੇਟ ਕਰਨ ਦੇ ਜੀ ਥੋੜੀ ਜਿਹੀ ਲੋਕਾਂ ਨੂੰ ਦੱਸਦੇ ਜਾਈਏ ਕਿ ਕੀ ਇਹ ਪ੍ਰੋਗਰਾਮ ਹੁੰਦਾ। ਜਦੋਂ ਕੋਈ ਵੀ ਬੰਦਾ ਇੱਥੇ ਵਰਕ ਵੀਜ਼ੇ ਤੇ ਹੁੰਦਾ, ਉਹਨੂੰ 3 ਸਾਲ ਦਾ ਜਿਹੜਾ ਪਹਿਲਾਂ H1B ਦਾ ਟਾਈਮ ਦਿੰਦੇ ਆ, ਟੋਟਲ ਇਹ 6 ਸਾਲ ਦਾ ਟਾਈਮ ਹੁੰਦਾ ਇੱਥੇ ਰਹਿ ਕੇ H1B ਤੇ ਕੰਮ ਕਰ ਸਕਦੇ ਆ ਅਮਰੀਕਾ ਦੇ ਵਿੱਚ। ਤੇ ਜੇ ਗ੍ਰੀਨ ਕਾਰਡ ਉਹਨਾਂ ਦਾ ਫਾਈਲ ਹੋ ਜਾਂਦਾ ਤੇ ਇਹ 6 ਸਾਲ ਤੋਂ ਵੱਧਦਾ ਰਹਿੰਦਾ ਟਾਈਮ, ਹੌਲੀ ਹੌਲੀ ਕਰਕੇ, ਜਦ ਤੱਕ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਜਾਂਦਾ। ਸੋ ਇਦਾਂ ਦਾ ਇਹਦਾ ਫਰੇਮਵਰਕ ਜਿਹੜਾ ਹੁੰਦਾ, ਇਹਦੇ ਵਿੱਚ ਮੇਨ ਚੀਜ਼ ਇਹ ਹੁੰਦੀ ਹੈ ਕਿ ਜਦੋਂ ਬੰਦਾ ਇਹ ਵੀਜ਼ਾ ਫਾਈਲ ਕਰਦਾ, ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਉਹਦੀ ਹਮੇਸ਼ਾ ਜਿਹੜੀ ਨੌਕਰੀ ਜਿਹੜੀ ਲੱਗੀ ਰਵੇ, ਤੇ ਉਹ ਨੌਕਰੀ ਜਿਹੜੀ ਸੀਗੀ ਆਪਣੀ ਡਿਗਰੀ ਫੀਲਡ ਦੇ ਵਿੱਚ ਹੋਣੀ ਚਾਹੀਦੀ ਆ, ਤੇ ਉਹ ਜਿਹੜਾ EMPLOYER ਆ ਉਹਨੂੰ ਜਿਹੜਾ ਤੁਸੀਂ ਪ੍ਰੋਮਿਸ ਕੀਤਾ ਹੁੰਦਾ, ਲੇਬਰ ਕੰਡੀਸ਼ਨ ਐਪਲੀਕੇਸ਼ਨ ਇੱਕ ਹੁੰਦੀ, ਉਹਦੇ ਹਿਸਾਬ ਨਾਲ ਉਹਨੂੰ ਵੇਜਸ ਜਿਹੜੀਆਂ ਦੇਣੀਆਂ ਪੈਂਦੀਆਂ, ਤਨਖਾਹਾਂ ਦੇਣੀਆਂ ਪੈਂਦੀਆਂ। ਇਹ ਵਾਲੇ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ, ਜੇ ਤੁਸੀਂ EMPLOYED ਨਹੀਂ ਹੈਗੇ, ਤੁਹਾਡੀ ਨੌਕਰੀ ਛੁੱਟ ਗਈ ਆ ਤੇ ਤੁਸੀਂ ਆਊਟ ਆਫ ਸਟੇਟਸ ਜਿਹੜਾ ਮੰਨੇ ਜਾਂਦੇ ਆ। ਇਹ ਜਿਹੜਾ ਬਹੁਤ ਜ਼ਿਆਦਾ ਵੱਡਾ ਫਰਕ ਹੈਗਾ ਅਮਰੀਕਾ ਦੇ ਵਿੱਚ ਤੇ ਬਾਕੀ ਦੇਸ਼ਾਂ ਦੇ ਵਿੱਚ ਜਿੱਥੇ EMPLOYMENT ਬੇਸ ਦੇ ਥਰੂ ਲੋਕੀ ਜਿਹੜੇ ਜਾਂਦੇ ਆ। ਉੱਥੇ ਕਈ ਮੁਲਕਾਂ ਦੇ ਵਿੱਚ ਜਿਹੜਾ ਸੀਗਾ ਤੁਸੀਂ ਅਨਐਮਪਲੋਇਡ ਵੀ ਰਹਿ ਸਕਦੇ ਆ, ਲੋਕੀ ਆਪਣਾ ਵੀਜ਼ੇ ਜਿਹੜੇ ਹੋਰ ਹਿਸਾਬ ਨਾਲ ਚੱਲਦੇ ਆ, ਥੋੜੀ ਢਿੱਲ ਮੱਠ ਹੁੰਦੀ ਆ। ਤੇ ਕਈ ਮੁਲਕਾਂ ਦੇ ਜਿਹੜੇ ਲੋਕੀ ਖੁਦ ਵੀ, ਉਹਨਾਂ ਦੀ ਪਾਪੂਲੇਸ਼ਨ ਜਿਹੜਾ ਵਰਕ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਆਵਰਸ ਇਨਵੈਸਟ ਨਹੀਂ ਕਰਦੇ ਹੈਗੇ ਜਿੰਨੇ ਅਮਰੀਕਾ ਦੇ ਵਿੱਚ। ਤੁਸੀਂ ਕਹ ਲਓ ਕਿ ਕੈਪੀਟਲਿਸਟਿਕ ਇਕਨੋਮੀ ਜਿਹੜੀ ਸਟਰਕਚਰਡ ਅਰਾਊਂਡ ਹੀ ਉਹਦੇ ਹੈਗੀ ਹੈ ਕਿ ਲੋਕੀ ਆ ਕੇ ਕੰਪਨੀਆਂ ਲਈ ਕੰਮ ਕਰਨ ਜੀ। ਤੇ ਇਹਦੇ ਵਿੱਚ ਕੰਪਨੀ ਲਈ ਜਦੋਂ ਤੁਸੀਂ ਕੰਮ ਕਰਦੇ ਆ ਤਾਂ ਜ਼ਾਹਿਰ ਜੀ ਗੱਲ ਆ ਕਿ ਲੇ ਆਫ ਜਿਹੜਾ ਕਾਫੀ ਕਾਮਨ ਜਿਹੜੇ ਹੁੰਦੇ ਆ, ਹਰ ਸਾਲ ਹੀ ਹੁੰਦੇ ਆ, ਭਾਵੇਂ ਮਾੜਾ ਟਾਈਮ ਚੱਲਦਾ, ਚੰਗਾ ਟਾਈਮ ਚੱਲਦਾ। ਵੱਡੀਆਂ ਵੱਡੀਆਂ ਕੰਪਨੀਆਂ ਤੁਸੀਂ ਦੇਖੋਗੇ ਕਿ 10,000 ਬੰਦਾ ਲੇ ਆਫ ਕਰਤਾ, 5,000 ਬੰਦਾ ਲੇ ਆਫ ਕਰਤਾ, ਬੜੀ ਆਮ ਜੀ ਗੱਲ ਹੈਗੀ ਆ। ਤੇ ਉਹ ਜਿਹੜੇ H1B ਵਾਲੇ ਫਿਰ ਬੰਦੇ ਸੀਗੇ, ਉਹਨਾਂ ਦੀ ਫੈਮਲੀਆਂ ਵੀ ਉਰੇ, ਉਹਨਾਂ ਦੇ ਜਵਾਕ ਜੂਕ ਵੀ ਸਕੂਲ ਜਾਂਦੇ ਆ, ਕਾਫੀ ਟੈਕਸ ਪੇਇੰਗ ਵੀ ਇਹ ਹਾਈ ਬ੍ਰੈਕਟ ਦੇ ਵਿੱਚ ਜਿਹੜੇ ਆਉਂਦੇ ਆ। ਸਾਰਾ ਤੁਸੀਂ ਕਹਿ ਲਓ ਕਿ ਇਦਾਂ ਦੇ ਗੁੱਡ ਇਮੀਗ੍ਰੈਂਟ ਜਿਹਨੂੰ ਤੁਸੀਂ ਕਹਿ ਸਕਦੇ ਆ, ਕਿ ਜਿਹੜਾ ਪ੍ਰੋਪਰ ਟੈਕਸਿਸ ਟੁਕਸਿਸ, ਸਿਲੀਕਨ ਵੈਲੀ ਦੀ ਹੁਣ ਜੇ ਆਪਾਂ ਗੱਲ ਕਰੀਏ, ਨਿਊਯਾਰਕ ਦੇ ਵਿੱਚ ਆਪਾਂ ਫਾਈਨੈਂਸ ਸੈਕਟਰ ਦੀ ਜਿਹੜੀ ਗੱਲ ਕਰੀਏ, ਸੋ ਇਹਨਾਂ ਨੂੰ 60 ਦਿਨਾਂ ਦਾ ਇਹਨਾਂ ਨੇ ਗ੍ਰੇਸ ਪੀਰੀਅਡ ਦਿੰਦੇ ਆ ਕਿ 60 ਦਿਨ, ਹੁਣ ਤੁਹਾਡੀ ਨੌਕਰੀ ਛੁੱਟ ਗਈ ਹੈ, ਤੁਸੀਂ 60 ਦਿਨਾਂ ਦੇ ਵਿੱਚ ਜਿਹੜਾ ਸੀਗਾ ਨਵੀਂ ਨੌਕਰੀ ਲੱਭ ਕੇ H1B ਜਿਹੜਾ ਵੀਜ਼ਾ ਫਾਈਲ ਕਰਨਾ ਹੁੰਦਾ। ਜੇ ਤੁਸੀਂ 60 ਦਿਨਾਂ ਦੇ ਵਿੱਚ ਨਹੀਂ ਕਰ ਸਕਦੇ ਆ ਤਾਂ ਤੁਹਾਨੂੰ ਜਿਹੜਾ ਸੀਗਾ ਤੁਸੀਂ ਆਊਟ ਆਫ ਸਟੇਟਸ ਹੋ ਜਾਂਦੇ ਆ। ਤੁਸੀਂ ਉਸ ਤੋਂ ਬਾਅਦ ਜਿਹੜਾ 60 ਦਿਨਾਂ 'ਚ ਤੁਹਾਡਾ ਨਹੀਂ ਜੇ H1B ਵਗੈਰਾ ਦੁਆਰਾ ਕਿਸੇ ਹੋਰ EMPLOYER ਨੇ ਫਾਈਲ ਕੀਤਾ ਤਾਂ ਤੁਹਾਨੂੰ ਕੰਟਰੀ ਛੱਡ ਕੇ ਜਿਹੜਾ ਜਾਣਾ ਪੈਂਦਾ। ਹੁਣ ਪੁਰਾਣੇ ਟਾਈਮਾਂ ਦੇ ਵਿੱਚ ਕੀ ਸੀਗਾ, ਟਰੰਪ ਵਾਲੀ ਆਹ ਵਾਲੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਲੋਕੀ ਇਹਨੂੰ ਚੇਂਜ ਕਰ ਲੈਂਦੇ ਸੀਗੇ, ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਕਰ ਦਿੰਦੇ ਸੀਗੇ ਕਈ ਵਾਰੀ ਕਿ ਚੱਲ 60 ਦਿਨ ਦੀ ਜਗ੍ਹਾ 6 ਮਹੀਨੇ ਮਿਲ ਜਾਣ। ਤੇ ਹੁਣ ਜਿਹੜੀ ਇਹ ਵਾਲੀ ਸਰਕਾਰਾਂ ਨੇ ਆ ਕੇ ਪਹਿਲਾਂ ਤਾਂ ਉਹ ਸਿਸਟਮ ਜਿਹੜਾ ਸੀਗਾ ਲੂਪ ਹੋਲ ਉਹਨੂੰ ਕਲੋਜ਼ ਕੀਤਾ ਕਿ ਤੁਸੀਂ ਟੂਰਿਸਟ ਵੀਜ਼ਾ ਜਿਹੜਾ ਨਹੀਂ ਕਰ ਸਕਦੇ। ਉਹਨਾਂ ਨੇ ਟੂਰਿਸਟ ਵੀਜ਼ੇ ਜਿਹੜੇ ਸੀਗੇ ਡਿਨਾਈ ਕਰਨੇ ਸ਼ੁਰੂ ਕੀਤੇ ਕਿ ਤੁਸੀਂ ਤਾਂ ਇੱਥੇ ਬਸ ਰਹਿਣ ਨੂੰ ਬਹਾਨਾ ਲੱਭਦੇ ਆ। ਤੇ 60 ਦਿਨ ਜਿਹੜਾ ਸੀਗਾ ਉਹਦੇ ਵਿੱਚ ਕਈ ਵਾਰੀ ਜੌਬ ਨਹੀਂ ਮਿਲਦੀ, ਕਿਉਂਕਿ ਜਿਹੜਾ ਹੁਣ ਟੈਕ ਦੇ ਵਿੱਚ ਤੁਹਾਨੂੰ ਪਤਾ AI ਦੇ ਕਰਕੇ ਕਾਫੀ ਲੇ ਆਫ ਹੈਗੇ ਆ। ਇਕਨੋਮੀ ਓਵਰਆਲ ਵੀ ਐਡੀ ਵਧੀਆ ਜਿਹੜੀ ਨਹੀਂ ਕਰ ਰਹੀ, ਸਾਰੇ ਇੰਡਸਟਰੀਆਂ, ਸਾਰੇ ਸੈਕਟਰਸ ਨੂੰ ਕੋਈ ਨਾ ਕੋਈ ਫਰਕ ਜਿਹੜਾ ਪਿਆ ਹੈਗਾ। ਤੇ ਹੁਣ ਜਿਹੜਾ 60 ਦਿਨਾਂ 'ਚ ਵੀ ਓਬਵੀਅਸਲੀ ਲੋਕਾਂ ਨੂੰ ਜੌਬ ਨਹੀਂ ਮਿਲਦੀ ਸੀ ਕਾਫੀ ਐਕਸਪੀਰੀਅੰਸ ਵਾਲਿਆਂ ਨੂੰ, ਤਾਂ ਹੀ ਉਹ ਟੂਰਿਸਟ ਵੀਜ਼ਾ ਜਿਹੜਾ ਕਰਦੇ ਸੀਗੇ। ਉਹਨਾਂ ਨੇ ਪਹਿਲਾਂ ਟੂਰਿਸਟ ਵੀਜ਼ੇ ਵਾਲਾ ਲੂਪ ਹੋਲ ਕਲੋਜ਼ ਕੀਤਾ ਕਿ ਤੁਸੀਂ ਨਹੀਂ ਉਹਦੇ ਵਿੱਚ ਇਹ ਗ੍ਰਾਂਟ ਕਰਦੇ। ਤੇ ਉਸ ਤੋਂ ਬਾਅਦ ਜਿਹੜਾ ਹੁਣ 60 ਦਿਨ ਵਾਲਾ ਵੀ ਸੀਗਾ, ਇਹਨਾਂ ਨੇ ਆਪਣਾ ਪ੍ਰਪੋਜ਼ਲ ਜਿਹੜਾ ਸਬਮਿਟ ਕੀਤਾ ਰੈਗੂਲੇਸ਼ਨ ਦਾ ਕਿ ਇਹਨੂੰ ਵੀ 60 ਦਿਨ ਨੂੰ ਜਿਹੜਾ ਲਿਮਿਨੇਟ ਕਰੋ। ਸੋ ਇਹਦਾ ਬਹੁਤ ਵੱਡਾ ਫਰਕ ਪੈ ਜਾਊਗਾ। ਇਹਦਾ ਮਤਲਬ ਇਹ ਹੈ ਕਿ ਜੇ ਫਰਾਈਡੇ ਨੂੰ ਬੰਦੇ ਨੂੰ ਮਾਲਕ ਨੇ ਕਹਿਤਾ ਕਿ ਭਾਈ ਤੇਰੀ ਨੌਕਰੀ ਚਲੀ ਗਈ ਆ, ਤੇ ਇਹਦਾ ਮਤਲਬ ਇਹ ਹੈ ਕਿ ਉਹ ਹੁਣੇ ਬੈਕ ਕਰਕੇ ਜਿਹੜਾ ਚੱਲ ਜਾਵੇ ਅਮਰੀਕਾ ਛੱਡ ਕੇ। ਤੇ ਮੈਂ ਜਦੋਂ ਐਕਚੁਅਲੀ ਆਪਣਾ ਕਰੀਅਰ ਸ਼ੁਰੂ ਕੀਤਾ ਸੀਗਾ, ਮੈਂ ਪਹਿਲਾਂ H1B ਤੇ ਸੀਗਾ, ਉਦੋਂ ਸੇਮ ਇਹੀ ਵਾਲੇ ਰੂਲ ਜਿਹੜੇ ਹੁੰਦੇ ਸੀਗੇ, ਇੱਕ ਦਿਨ ਦਾ ਵੀ ਗ੍ਰੇਸ ਪੀਰੀਅਡ ਨਹੀਂ ਸੀਗਾ। ਸੋ ਆਪਾਂ ਉਹਨਾਂ ਟਾਈਮਾਂ ਚੋਂ ਲੰਘੇ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਮਤਲਬ ਸੋਚਦੇ ਰਹਿੰਦੇ ਕਿ ਯਾਰ ਜੇ ਕੁਝ ਗਲਤ ਕਰਤਾ ਕੰਮ ਤੇ ਮਾਲਕ ਨੇ ਬਾਹਰ ਕੱਢ ਦੇਣਾ, ਏਦਾਂ ਦੀ ਤੁਹਾਡੀ ਮਾਈਂਡ ਸੈਟ ਜਿਹੜਾ ਹੁੰਦਾ। ਉਹਦੇ ਕਰਕੇ ਜਿਹੜਾ ਸੀਗਾ, ਜਿਹੜੇ ਉਹ ਵਾਲੀ ਪੁਰਾਣੀ ਜਨਰੇਸ਼ਨ ਆ ਜਿਹੜੀ H1B ਵਾਲੀ, ਉਹ ਤੁਸੀਂ ਦੇਖੋਗੇ ਕਿ ਡਿਫਰੈਂਟ ਵਰਕ ਇੱਥੇ ਹੋਣਾ, ਕਿਉਂਕਿ ਤੁਸੀਂ ਤੁਹਾਡੀ ਜੌਬ, ਤੁਹਾਡਾ ਫਿਊਚਰ 15 ਸਾਲ ਜਿਹੜਾ ਸੀਗਾ ਆਨਲਾਈਨ ਜਿਹੜਾ ਰਹਿੰਦਾ ਹੈਗਾ ਕਿ ਪਤਾ ਨਹੀਂ ਕਦੋਂ ਬਾਹਰ ਪੈਣਾ, ਕਦੋਂ ਨੌਕਰੀ ਤੋਂ ਕੱਢ ਦੇਣਾ। ਤੇ ਉਹਦੇ ਕਰਕੇ ਤੁਸੀਂ ਜਿਹੜਾ ਪਰਫਾਰਮੈਂਸ ਵੀ ਕਰਦੇ ਆ। ਤੇ ਕੰਪਨੀਆਂ ਨੇ ਇਹ ਵੀਜ਼ੇ ਡਿਜ਼ਾਈਨ ਕੀਤੇ ਸੀਗੇ, ਇਹਦੇ ਵਿੱਚ ਕੰਪਨੀਆਂ ਦੀ ਸੇ ਹੁੰਦੀ ਆ, ਤੁਹਾਡੀ ਐਡੀ ਸੇ ਨਹੀਂ ਹੁੰਦੀ। ਤੇ ਗ੍ਰੇਸ ਪੀਰੀਅਡ ਨਹੀਂ ਸੀਗਾ, ਫਿਰ ਇਹ 60 ਦਿਨ ਦਾ ਗ੍ਰੇਸ ਪੀਰੀਅਡ ਜਿਹੜਾ ਐਡ ਕੀਤਾ ਉਹਨਾਂ ਨੇ ਹੌਲੀ ਹੌਲੀ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ। ਇਹਦੇ ਨਾਲ ਲੋਕਾਂ ਨੂੰ ਬੜੀ ਫਾਇਦਾ ਹੋ ਜਾਂਦਾ। ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਜਿਹਨਾਂ ਨੂੰ ਬਾਹਰ ਕੱਢਤਾ ਉਹਨਾਂ ਨੇ ਜੰਪ ਵੀ ਕਰਨਾ, ਇੱਕ ਤੁਸੀਂ ਕਹਿ ਲਓ ਕਿ ਸਾਹ ਲੈਣ ਦਾ ਟਾਈਮ ਮਿਲ ਜਾਂਦਾ। ਤੇ ਹੁਣ ਜੇ ਇਹ ਮਤਲਬ ਜਿਹੜੀ ਹੁਣ ਆਪਾਂ ਦੇਖਦੇ ਹਾਂ ਕਿ ਨਵੀਆਂ ਜਨਰੇਸ਼ਨਾਂ ਜਿਹੜੀਆਂ ਹੈਗੀਆਂ, ਤੁਹਾਨੂੰ ਤੁਸੀਂ ਸਾਰੇ ਵੀ ਮੇਰੇ ਨਾਲ ਐਗਰੀ ਕਰੋਗੇ, ਥੋੜ੍ਹੀਆਂ ਜਿਹੀਆਂ ਸੌਫਟਵੇਅਰ ਐਂਟਾਈਟਲਮੈਂਟ ਥੋੜ੍ਹੀ ਜਿਹੀ ਜ਼ਿਆਦਾ, H1 ਆਪਣੇ OPT ਕਈ ਵਾਰੀ ਆਪਣੇ ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਨਹੀਂ ਕਰਦੇ, ਕੰਫਰਟੇਬਲ ਜ਼ਿਆਦਾ ਭੱਜਦੇ ਆ ਤੇ ਆਪਣਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਵੀ ਜਿਹੜਾ ਖਰਾਬ ਕਰ ਲੈਂਦੇ। ਆਪਾਂ ਰੂਟੀਨ ਦੇ ਵਿੱਚ ਇਹ ਦੇਖਦੇ ਹਾਂ ਜਿਹੜੇ ਯੰਗ ਬੱਚੇ ਆ ਤੇ ਘਰ ਦੇ ਵੀ ਮਗਰੋਂ ਸੇਮ ਤਰੀਕੇ ਨਾਲ ਇਨਕਰੇਜ ਕਰਦੇ ਕਿ ਕੁਛ ਨਹੀਂ ਰੱਖਿਆ,
ਮੈਂਟਲ ਪੀਸ ਉੱਤੇ ਆ ਜੋਬ ਨਾਲੋਂ ਸਾਰਾ। ਸੋ ਇਦਾਂ ਦੀ ਜਿਹੜੀ ਸੋਚ ਜਿਹੜੀ ਕਾਫੀ ਇੱਕ ਆਪਣੀ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ, ਕਿ ਜਿੱਦਾਂ ਹੁਣ ਨੈਟਫਲਿਕਸ ਦੇਖ ਕੇ ਆਉਂਦੇ ਆ, ਤਾਂ ਉਧਰਲੇ ਪਾਸੇ ਨੂੰ ਜਿਹੜੇ ਲੋਕੀ ਜ਼ਿਆਦਾ ਜਿਹੜੇ ਹੋਏ ਸੀਗੇ। ਹੁਣ ਇਹਨੂੰ ਦੋ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ। ਇੱਕ ਤਾਂ ਇਹ ਹੈਗਾ ਕਿ ਲੋਕਾਂ ਨੂੰ ਬੜਾ ਧੱਕਾ ਹੋਣਾ ਜੇ 60 ਦਿਨ ਦਾ ਇਹ ਗ੍ਰੇਸ ਪੀਰੀਅਡ ਲੈ ਲਿਆ, ਕਿਉਂਕਿ ਨੌਕਰੀਆਂ ਨਹੀਂ ਹੈਗੀਆਂ ਤੇ ਜਿਹੜੇ ਹਾਰਡ ਵਰਕਿੰਗ ਉਹਨਾਂ ਨਾਲ ਧੱਕਾ ਹੋਊਗਾ। ਦੂਜੀ ਸਾਈਡ ਇਹਦੀ ਇਹ ਵੀ ਹੈਗੀ ਆ ਕਿ ਇਹ ਜਿਹੜਾ ਬੈਸਟ ਆਫ ਦਾ ਬੈਸਟ ਲੈ ਕੇ ਆਊਗੇ। ਉਹ ਕੋਲੇ ਜਿਹੜੇ ਪੋਲੇ ਬੰਦੇ ਨਹੀਂ, ਮੇਰਾ ਜੌਬ ਤੇ ਜਾਣ ਦਾ ਜੀ ਨਹੀਂ ਕਰਦਾ, ਕੋਈ ਬਹਾਨਾ ਲਾ ਦਿੰਦੇ ਆ। ਸੋ ਇਹ ਹੈ ਕਿ EMPLOYERਾਂ ਦੇ ਹੱਥ ਵੀ ਇੱਕ ਜਿਹੜਾ ਟੂਲ ਆ ਜਾਊਗਾ, ਕਿਉਂਕਿ ਜਿਹੜਾ ਸੀਗਾ EMPLOYMENT ਲਾਅ ਕੈਲੀਫੋਰਨੀਆ ਦਾ ਤੁਸੀਂ ਲਾ ਲਓ ਕਿ ਉਹ ਹੋਰ ਡਾਇਰੈਕਸ਼ਨ ਦੇ ਵਿੱਚ ਚਲਾ ਗਿਆ। ਤੇ ਬੰਦਾ ਮਤਲਬ ਤਾਂ ਕਰ ਉਹਦੇ ਨਾਲ ਜਿਹੜਾ ਸੀਗਾ EMPLOYERਾਂ ਨੂੰ ਵੀ ਜਿਹੜਾ ਸੀਗਾ ਰੈਗੂਲੇਸ਼ਨ ਚੇਂਜ ਹੁੰਦੀ ਰਹਿੰਦੀ ਹੈ, ਜਿੱਦਾਂ ਦੇ ਸਟੇਟ ਰੂਲ ਪਾਸ ਕਰਦੀ ਆ ਉਦਾਂ ਦੀ ਫਿਰ ਵਰਕਫੋਰਸ ਜਿਹੜੀ ਇਕੱਠੀ ਹੁੰਦੀ ਆ। ਪਰ ਇਹ ਹੈ ਕਿ ਜਿਹੜੀ ਇਮੀਗ੍ਰੈਂਟ ਵਰਕਫੋਰਸ ਸੀਗੀ ਹਿਸਟੋਰੀਕਲੀ ਕੰਮ ਕਰਨਾ ਚਾਹੁੰਦੀ ਸੀ। ਨਵੀਂ ਜਿਹੜੀ ਇਮੀਗ੍ਰੈਂਟ ਵਰਕਫੋਰਸ ਆ ਉਹ ਥੋੜੇ ਬਹਾਨੇ ਲੱਭਦੀ ਸੀਗੀ। ਇਹ ਮਤਲਬ ਇੰਡਸਟਰੀ 'ਚ ਬੜੀ ਕਾਮਨ ਜੀ ਨੌਲੇਜ ਆ। ਤੇ ਹੁਣ ਜਿਹੜੇ ਲੇਆਫਸ ਤੇ ਪਲੱਸ ਇਹ 60 ਡੇ ਗ੍ਰੇਸ ਪੀਰੀਅਡ ਜੇ ਲੈਂਦੇ ਆ, ਮੇਰੇ ਹਿਸਾਬ ਨਾਲ ਇਹ H1B ਜਿਹੜੀ ਇੰਡਸਟਰੀ ਆ ਉਹਨੂੰ ਬਹੁਤ ਡੀਪਰ ਤਰੀਕੇ ਨਾਲ ਜਿਹੜਾ ਸੀਗਾ ਰਿਫਾਰਮ ਕਰੂਗੀ। ਬਾਕੀ ਦੇਖਦੇ ਹਾਂ ਜੋ ਵੀ ਮਤਲਬ ਸਾਹਮਣੇ ਆ ਜਾਂਦਾ ਕਿੱਦਾਂ ਕੀ ਹੈ। ਮਤਲਬ ਜਾਂ ਤਾਂ ਕੰਪਨੀਆਂ ਨੂੰ ਐਡਜਸਟ ਕਰਨਾ ਪਊਗਾ ਜਾਂ ਲੋਕਾਂ ਨੂੰ ਐਡਜਸਟ ਕਰਨਾ ਪਊਗਾ। ਪਹਿਲਾਂ ਤਾਂ ਫਾਈਟ ਚੱਲਦੀ ਸੀ ਆਹੀ ਕਿ ਵਰਕ ਫਰਮ ਹੋਮ ਵਾਲੀ। ਇੰਜੀਨੀਅਰ ਨੂੰ ਵੇਖ ਕੇ ਤੁਸੀਂ ਦੇਖ ਲਓ ਕਿ ਬਾਕੀ ਵੀ ਜਿਹੜੇ ਲੋਕੀ ਸੀਗੇ ਉਹ ਸਾਰਿਆਂ ਨੇ ਉਹੀ ਬਣਾ ਲਿਆ ਕਿ ਨਹੀਂ, ਵਰਕ ਫਰਮ ਹੋਮ ਹੀ ਹੋਣਾ ਚਾਹੀਦਾ। ਲੋਕੀ ਜੌਬਾਂ ਵੀ ਨਹੀਂ ਜਿਹੜਾ ਸੀ ਐਕਸੈਪਟ ਕਰਦੇ ਕਿ ਨਹੀਂ ਵਰਕ ਫਰਮ ਹੋਮ ਦਿਓ। ਤੇ ਇਹ ਟਸਲ ਜਿਹੜੀ ਚੱਲਦੀ ਰਹੀ। ਤੇ ਹੁਣ ਇਹਦੇ ਵਿੱਚ ਜਿਹੜਾ ਸੀਗਾ ਜਿਹੜੇ ਹਿਸਾਬ ਨਾਲ ਇਹ ਸਰਕਾਰ ਜਿਹੜੀ ਜਾ ਰਹੀ ਹੈ, ਇਹ ਐਕਸਟ੍ਰੀਮ ਰਾਈਟ ਜਿਹੜੇ ਹੈਗੇ ਇਹਨਾਂ ਨੇ ਲੈਫਟਿਸਟ ਪਾਲਿਸੀ ਜਿਹੜੀਆਂ ਹੈਗੀਆਂ ਸਾਰੀਆਂ ਉਹਨੂੰ ਰਿਜੈਕਟ ਕਰਦੇ ਹੋਏ ਜਿਹੜਾ ਸੀਗਾ ਸਾਰੀਆਂ ਹੀ ਇਨਕਲੂਡਿੰਗ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਇੱਧਰਲੇ ਪਾਸੇ ਨੂੰ ਜਿਹੜੀਆਂ ਜਾ ਰਹੀਆਂ। ਇਹ ਬਿਲਕੁਲ ਬਹੁਤ ਵੱਡੇ ਪੱਧਰ ਦੇ ਉੱਤੇ ਚੇਂਜਸ ਜਿਹੜੇ ਉਹ ਆਉਣਗੇ। ਐਡਜਸਟ ਤਾਂ ਦੋਨਾਂ ਨੂੰ ਹੀ ਕਰਨਾ ਪੈਣਾ। ਅਟਰਨੀ ਟਰਕਿਆਨਾ ਜੀ ਇਵੈਂਚੁਅਲੀ ਇਦਾਂ ਹੀ ਹੁੰਦਾ ਆ, ਹੱਥ ਨੂੰ ਹੱਥ ਹੁੰਦਾ ਆ। ਸੋ ਉਹਨਾਂ ਕੋਲ ਵੀ ਟੂਲ ਆ, ਇਹਨਾਂ ਕੋਲ ਵੀ ਟੂਲ ਆ। ਸੋ ਇੱਕ ਦੂਜੇ ਨੂੰ ਜਿਹੜਾ ਉਹ ਸਾਰਿਆਂ ਨੇ ਇਸ ਤਰੀਕੇ ਨਾਲ ਖਿੱਚਣਾ ਹੀ ਹੁੰਦਾ ਆ। ਕੋਵਿਡ ਤੋਂ ਬਾਅਦ ਥੋੜਾ ਜਿਹਾ ਚੇਂਜ ਹੋ ਗਿਆ ਸੀਗਾ। EMPLOYEES ਮਾਰਕੀਟ ਜਿਹੜੀ ਥੋੜੀ ਜ਼ਿਆਦਾ ਬਣ ਗਈ ਸੀਗੀ। ਹਾਂਜੀ, ਵਰਕਫੋਰਸ ਬੜੇ ਵੱਡੇ ਪੱਧਰ ਤੇ ਸੀਗੀ। ਪਰ ਇਹ ਜਿਹੜਾ ਟੌਪਿਕ ਤੁਸੀਂ ਗੱਲ ਕਰਦੇ ਆ, ਇਹ ਮੈਂ ਖੁਦ ਜਿਹੜਾ ਸੀਗਾ ਆਪਣੇ ਜਦੋਂ ਗਿਆ ਸਰਕਲਾਂ ਦੇ ਵਿੱਚ ਆਪਾਂ ਬੜੀ ਇਹਦੇ ਤੇ ਗੱਲ ਕੀਤੀ। ਕਦੀ ਆਪਾਂ EMPLOYEE ਸੀਗੇ, ਬੜੀ ਦੇਰ ਤੱਕ ਰਹੇ, ਠੀਕ ਆ। ਤੁਸੀਂ ਲਾ ਲਓ ਕਿ ਮੋਰਚੇ ਲਾ ਕੇ ਲੜਦੇ ਰਹੇ ਤੇ ਕਿਸੇ ਮੌਕੇ ਤੇ ਆ ਕੇ EMPLOYER ਵੀ ਬਣੇ। ਸੋ ਉਧਰਲੀ ਸਾਈਡ ਵੀ ਦੇਖੀ ਕਿ ਯਾਰ ਬਿਜ਼ਨਸ ਰਨ ਕਰਨੇ ਵੀ ਬੜੇ ਔਖੇ ਜਿਹੜੇ ਹੁੰਦੇ ਆ। ਕਲਾਇੰਟ ਵੀ ਖੁਦ ਵੀ ਕਲਾਇੰਟ ਸੀਗੇ, ਹੁਣ ਕਲਾਇੰਟਾਂ ਨਾਲ ਡੀਲ ਵੀ ਕਰੀਦਾ। ਦੋਨੋਂ ਸਾਈਡ ਤੇ ਜਿੱਦਾਂ ਹੋ ਕੇ ਦੇਖਿਆ ਕਿ ਚੀਜ਼ ਕੀ ਹੁੰਦੀ ਹੈ, ਕਿ ਐਕਸਪੈਕਟੇਸ਼ਨ ਕਿੱਦਾਂ ਪੂਰੀ ਹੋ ਸਕਦੀ ਹੈ, ਨਹੀਂ ਹੋ ਸਕਦੀ ਹੈ। ਪਰ ਇਹ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹਿ ਸਕਦਾ ਕਿ ਜਿਹੜੀ ਇਹ ਸੀਗੀ ਨਾ 2022-23 ਜਿਹੜਾ ਟਾਈਮ ਸੀਗਾ, ਜਿਹਦੇ ਚ ਦੇਖੀ ਬੜੇ ਲੋਕ ਜਿਹੜੇ ਉਰੇ ਆਏ ਕਿ ਅਮਰੀਕਾ ਝੜੀ ਲੱਗੀ ਹੋਈ ਹੈ ਪੈਸਿਆਂ ਦੀ ਕੋਵਿਡ ਦੇ ਕਰਕੇ। ਉਹ ਇੱਕ ਬੜਾ ਛੋਟਾ ਜਿਹਾ ਦੌਰ ਸੀਗਾ। ਇਦਾਂ ਦਾ ਦੌਰ ਜਿਹੜਾ ਸੀਗਾ, ਜਿਹੜੇ ਪੁਰਾਣੇ ਉਰੇ ਆਏ ਆ, ਮੈਂ ਇੱਥੇ 2007 ਤੋਂ ਆਇਆ, ਇਹ ਬਹੁਤ ਘੱਟ ਵਾਰੀ ਏਦਾਂ ਹੁੰਦਾ। ਇਹ ਦੌਰ ਜਿਹਾ ਇੱਕ ਵਾਰੀ ਆਂਦਾ ਜ਼ਰੂਰ ਹੁੰਦਾ, 2-3 ਸਾਲ ਜਿਹਦਾ ਬਣ ਗਿਆ, ਨਹੀਂ ਬਣਿਆ। ਤੇ ਇਹਦੇ ਵਿੱਚ ਤੁਸੀਂ ਦੇਖੋ ਰਿਲੀਫ ਫੰਡ ਉਹ ਕਿੰਨਾ ਸਾਰਾ ਪੈਸਾ ਜਿਹੜਾ ਸੀਗਾ ਸਰਕਾਰ ਉਹ ਫਲੋਟ ਕਰਦੀ ਆ ਮਾਰਕੀਟ ਦੇ ਵਿੱਚ, ਤੇ ਬਿਲੀਅਨਸ ਆਫ ਡਾਲਰਸ। ਤੇ ਉਹਦੇ ਕਰਕੇ ਜਿਹੜਾ ਸੀਗਾ ਕਿ ਇਕਨੋਮੀ ਜਿਹੜੀ ਸੀਗੀ ਉਹ ਟਰੂ ਮਾਰਕੀਟ ਫੋਰਸ ਜਿਹੜੀ ਨਹੀਂ ਹੁੰਦੀ। ਸੋ ਉਹਦੇ ਕਰਕੇ ਕੀ ਸੀਗਾ ਕਿ EMPLOYEEਆਂ ਨੂੰ ਲੱਗਦਾ ਸੀ, ਛੋਟੇ ਬਿਜ਼ਨਸਾਂ ਨੂੰ ਲੱਗਦਾ ਸੀਗਾ, ਜਾਂ ਤੁਸੀਂ ਦੇਖਿਆ ਵੀ ਟਰਕਿੰਗ ਇੰਡਸਟਰੀ ਦੇ ਵਿੱਚ, ਹੋਰ ਇੰਡਸਟਰੀਜ਼ ਦੇ ਵਿੱਚ ਥੋੜਾ ਲੱਗਦਾ ਸੀਗਾ ਕਿ ਇਹ ਹੁਣ ਨਵੀਂ ਚੀਜ਼ ਆ, ਕਿਤੇ ਦੌਰ ਚੇਂਜ ਹੋ ਗਿਆ। ਤੇ ਅਲਟੀਮੇਟਲੀ ਜਿਹੜਾ ਕੀ ਸੀਗਾ ਕਿ ਮਾਰਕੀਟ ਕਰੈਕਸ਼ਨ ਹਮੇਸ਼ਾ ਆਉਂਦੀ ਹੈ। ਤੇ ਜਦੋਂ ਮਾਰਕੀਟ ਕਰੈਕਸ਼ਨ ਆਉਂਦੀ ਹੈ ਲੌਂਗ ਰਨ ਦੇ ਵਿੱਚ, ਇਟਸ ਆਲਵੇਜ਼ EMPLOYERS ਮਾਰਕੀਟ। ਜਿਹੜਾ ਵੱਡਾ ਬਿਜ਼ਨਸ ਹੋਊਗਾ, ਅਮਰੀਕਾ ਕੈਪੀਟਲਿਸਟਿਕ ਕੰਟਰੀ ਹੈਗਾ, ਲੌਂਗ ਰਨ ਦੇ ਵਿੱਚ ਜਿਹੜਾ ਹੈਗਾ ਕੰਪਨੀਆਂ ਦੇ ਕੈਨ ਵੇਟ। ਤੇ ਹੁਣ ਜਿਹੜਾ ਸੀਗਾ ਉਹ ਮੋਮੈਂਟਮ ਜਿਹੜਾ ਸੀਗਾ ਸਾਰਾ EMPLOYEEਆਂ ਦੀ ਇੱਕਜੁੱਟ ਜਿਹੜੀ ਸੀਗੀ ਰੱਖ ਕੇ, ਐਂਡ ਆਫ ਦਾ ਡੇ ਬਿੱਲ ਪੇ ਕਰਨੇ ਵੀ ਜ਼ਰੂਰੀ ਹੈ। ਸੋ ਸੀਗਾ ਕਿ ਵਿਦ ਲੇਆਫਸ ਹੁਣ ਜਿਹੜਾ ਸੀਗਾ ਲੋਕੀ ਬਿਨਾਂ ਕਹੇ ਵੀ ਜਿਹੜਾ ਸੀਗਾ ਔਨ ਸਾਈਟ ਜਿਹੜਾ ਜਾਂਦੇ ਆ, ਰਿਮੋਟ ਵਾਲੀ ਫਾਈਟ ਜਿਹੜੀ ਗਿਵ ਅਪ ਕਰਤੀ ਲੋਕਾਂ ਨੇ, ਇੱਧਰ ਉੱਧਰ ਦੂਰ ਘਰ ਲਏ ਸੀਗੇ, ਉਹ ਵੇਚ ਵੱਟ ਕੇ ਤੁਸੀਂ ਕਹ ਲਓ ਕਿ ਵਾਪਸ ਬੇ ਏਰੀਆ ਨੂੰ ਜਿਹੜਾ ਆਉਣਾ ਸ਼ੁਰੂ ਹੋ ਗਏ। ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਚੱਲਦੀਆਂ ਰਹਿੰਦੀਆਂ। ਬਟ ਇਨ ਲੌਂਗ ਰਨ ਮੇਰੇ ਹਿਸਾਬ ਨਾਲ ਹਮੇਸ਼ਾ ਜਿਹੜੀ ਸੀਗੀ US ਦੇ ਵਿੱਚ EMPLOYERS ਮਾਰਕੀਟ ਹੀ ਰਹੂਗੀ। ਜੀ। ਬਰਥ ਟੂਰਿਜ਼ਮ ਨੂੰ ਲੈ ਕੇ 900 ਵੀਜ਼ੇ ਕਿਤੇ ਆ ਰਿਵੋਕ ਜੀ? ਹਾਂਜੀ, ਬਰਥ ਟੂਰਿਜ਼ਮ ਦੱਸਦੀ ਕੀ ਹੁੰਦਾ ਕਿ ਟੂਰਿਸਟ ਵੀਜ਼ਾ ਲਿਆ ਤੇ ਜਾਂ ਵੀਜ਼ਾ ਸੀਗਾ ਆਲਰੇਡੀ, ਤੇ ਸਿਰਫ ਅਮਰੀਕਾ ਦੇ ਵਿੱਚ ਇੱਕ ਬਹਾਨੇ ਨਾਲ ਆਉਣਾ ਕਿ ਇੱਥੇ ਜਵਾਕ ਪੈਦਾ ਕਰਨਾ ਤੇ ਉਹ ਸਿਟੀਜ਼ਨ ਬਣੇ। ਸੋ ਇਹ ਬਹੁਤ ਕੰਟਰੀਆਂ ਦੇ ਵਿੱਚ ਜਿਹੜੀ ਇਹ ਸੀ, ਸਪੈਸ਼ਲੀ ਏਸ਼ੀਅਨ ਕੰਟਰੀਆਂ ਦੇ ਵਿੱਚ, ਚਾਈਨੀਜ਼ ਲਾ ਲਓ ਤੁਸੀਂ, ਇੰਡੀਅਨ ਲਾ ਲਓ, ਕਾਫੀ ਕਾਮਨ ਜਿਹੜਾ ਸੀਗਾ ਕਿ ਜਵਾਕ ਕਿੱਦਾਂ ਪੈਦਾ। ਈਵਨ ਜਿਹੜੇ ਲੋਕੀ ਵੈਲ ਟੂ ਡੂ ਇੰਡੀਆ ਦੇ ਵਿੱਚ ਹੈਗੇ ਆ, ਤੁਸੀਂ ਉਹਨਾਂ ਤੋਂ ਵੀ ਗੱਲਾਂ ਸੁਣ ਲਓਗੇ ਕਿ ਜਵਾਕ ਬਾਹਰ ਜਾ ਕੇ ਜਿਹੜਾ ਅਮਰੀਕਾ ਜਾ ਕੇ ਪੈਦਾ ਕਰਨਾ। ਉਹਨਾਂ ਨੇ ਹੁਣ ਕੀ ਕੀਤਾ ਕਿ 900 ਵੀਜ਼ੇ ਇਹਨਾਂ ਨੇ ਰਿਵੋਕ ਕੀਤੇ। ਅਗਸਤ 12 ਨੂੰ ਇਹਨਾਂ ਨੇ ਇਹ ਰੂਲ ਅਨਾਉਂਸ ਕੀਤਾ ਸੀਗਾ, ਜਿਹੜਾ ਮਾਰਕੋ ਰੂਬੀਓ ਨੇ, ਸੈਕਟਰੀ ਆਫ ਸਟੇਟ ਨੇ। ਤੇ ਉਹਨੇ ਕਿਹਾ ਬਰਥ ਟੂਰਿਜ਼ਮ ਪ੍ਰੀਵੈਂਸ਼ਨ ਟਾਸਕ ਫੋਰਸ ਬਣਾਤੀ। ਤੇ ਉਹ ਕੀ ਕਹਿੰਦੇ ਆ ਕਿ ਜਿਹੜੇ
ਨਵੇਂ ਲੋਕੀ ਜਿਹੜੇ ਆ ਰਹੇ ਆ, ਜਿਹੜੇ ਵਿਜ਼ੀਬਲੀ ਪ੍ਰੈਗਨੈਂਟ ਹੈਗੇ, ਉਹਨਾਂ ਨੂੰ 에ਅਰਪੋਰਟ ਤੇ ਰੋਕ ਦਿੰਦੇ ਆ, ਟੂਰਿਜ਼ਮ ਉਹਨਾਂ ਦਾ ਵੀਜ਼ਾ ਕੈਂਸਲ ਕਰ ਦਿੰਦੇ ਆ ਤੇ ਉਹਨਾਂ ਨੂੰ ਵਾਪਸ ਜਾਣ ਨੂੰ ਕਹਿੰਦੇ ਆ। ਕਈ ਲੋਕਾਂ ਨੂੰ ਉਹ ਫਰਾਡ ਵੀ ਜਿਹੜਾ ਚਾਰਜ ਕਰਦੇ ਆ। ਅੱਛਾ। ਸੋ ਇਹ ਜਿਹੜਾ ਨੰਬਰ ਹੁਣ ਪਹਿਲਾਂ 600 ਕੀਤੇ ਸੀਗੇ ਜਿੱਦਣ ਇਹਨਾਂ ਨੇ ਟਾਸਕ ਫੋਰਸ ਅਨਾਉਂਸ ਕੀਤੀ, ਹੁਣ ਇਹਨਾਂ ਨੇ 8 ਦਿਨਾਂ 'ਚ ਅਗਸਤ 20 ਨੂੰ ਇਹ ਕਹਿੰਦੇ ਘੱਟੋ ਘੱਟ ਜਿਹੜੇ 920 ਜਣੇ ਨੇ ਆਲਰੇਡੀ ਰਿਵੋਕ ਕਰਤੇ ਆ। ਅਗਸਤ 6 2026 ਨੂੰ ਟਰੰਪ ਨੇ ਐਗਜ਼ੈਕਟਿਵ ਆਰਡਰ ਕੀਤਾ ਸੀਗਾ 14419, ਉਹਦਾ ਨਾਮ ਹੀ ਇਹੀ ਸੀਗਾ ਕਿ ਐਂਡਿੰਗ ਬਰਥ ਟੂਰਿਜ਼ਮ। ਤੇ ਇਹ ਜਿਹੜਾ ਐਗਜ਼ੈਕਟਿਵ ਆਰਡਰ ਸੀਗਾ, ਇਹ ਕਹਿੰਦੇ ਕਿ ਜਿਹੜੇ ਫੋਰਨ ਨੈਸ਼ਨਲ ਹੈਗੇ ਆ US ਦੇ ਵਿੱਚ ਆ ਰਹੇ ਆ ਨਾਨ ਇਮੀਗ੍ਰੈਂਟ ਵੀਜ਼ੇ ਦੇ ਉੱਤੇ, ਸਪੈਸ਼ਲੀ ਇੱਥੇ ਬੱਚਿਆਂ ਨੂੰ ਜਨਮ ਦੇਣ, ਤੇ ਜਾਂ ਕੋਈ ਵੀ ਬੰਦੇ ਇਹਦੇ ਵਿੱਚ ਰਿਸ਼ਤੇਦਾਰ, ਹਸਪੀਟਲ, ਫੈਸਿਲਿਟੇਟਰ, ਮਿਡਵਾਈਫ, ਏਜੰਟ ਊਜੰਟ, ਹਰੇਕ ਤਰ੍ਹਾਂ ਦਾ ਅਦਾਰਾ ਪਦਾਰਾ ਜਿਹੜਾ ਆ ਜਾਂਦਾ ਕਿ ਜਿਹੜੇ ਉਹਨਾਂ ਨੂੰ ਸਲਾਹ ਦਿੰਦੇ ਆ ਕਿ ਕਿੱਦਾਂ ਬੱਚਾ ਪੈਦਾ ਕਰਨਾ, ਕਿੱਦਾਂ ਕੋਸਟਾਂ ਅਵੋਇਡ ਕਰਨੀਆਂ, ਹੈਲਥ ਕੇਅਰ ਫੈਸਿਲਿਟੀ ਕਿੱਦਾਂ ਯੂਜ਼ ਕਰਨੀ ਹੈ। ਤੇ ਈਵਨ ਜਿਹੜੇ ਪ੍ਰੋਵਾਈਡਰਸ, ਸਰਵਿਸ ਪ੍ਰੋਵਾਈਡਰ ਜਿਹੜੇ ਹੈਗੇ ਆ, ਉਹਨਾਂ ਨੂੰ ਇਦਾਂ ਦੀ ਹੈਲਪ ਕਰਦੇ ਆ ਵੀਜ਼ੇ ਵੂਜ਼ਿਆਂ ਦੇ ਆ ਜਿਹੜੇ ਪ੍ਰੋਸੈਸ ਜਿਹੜੇ ਮੈਡੀਕਲ ਵਾਲੇ ਬਾਈਪਾਸ ਕਰਨ ਦੇ ਵਿੱਚ, ਉਹਨਾਂ ਨੂੰ ਕਹਿੰਦੇ ਕਿ ਆਪਾਂ ਉਹਨਾਂ ਦੇ ਮਗਰ ਜਿਹੜਾ ਜਾਣਾ ਹੈਗਾ। ਸੋ ਇਹਦੇ ਵਿੱਚ ਸਿੰਪਲ ਹੁਣ ਇੰਨੀ ਗੱਲ ਨਹੀਂ ਹੈਗੀ ਕਿ ਉਹਨਾਂ ਨੇ ਟੂਰਿਸਟ ਵੀਜ਼ਾ ਕੈਂਸਲ ਕਰ ਦੇਣਾ ਕਿ ਬੰਦਾ ਜਿਹੜਾ ਵੀ ਵਿਜ਼ੀਬਲੀ ਪ੍ਰੈਗਨੈਂਟ। ਸੋ ਉਹ ਕੀ ਕਹਿੰਦੇ ਆ ਕਿ ਇੱਕ ਟਾਸਕ ਫੋਰਸ ਜਿਹੜੀ ਉਹਨਾਂ ਨੇ ਤਿਆਰ ਕੀਤੀ ਆ, ਉਹ ਕੀ ਕਹਿੰਦੇ ਆ ਕਿ ਪੁਰਾਣੀਆਂ ਟਰੈਵਲ ਹਿਸਟਰੀਆਂ ਦੇਖਣੀਆਂ ਕਿ ਕੀ ਸੀਗੀਆਂ, ਸਟੇਟ ਡਿਪਾਰਟਮੈਂਟ ਤੋਂ ਕਦੋਂ ਵੀਜ਼ਾ ਲਿਆ, ਕੀ ਕਿਹਾ ਸੀਗਾ, ਕਿੰਨੀ ਹੋਰ ਕੰਟਰੀਆਂ ਦੇ ਵਿੱਚ ਗਏ ਆ, ਕਿੰਨੀ ਵਾਰੀ ਅਮਰੀਕਾ ਜਿਹੜਾ ਆਏ ਆ, ਕਿੰਨੀ ਦੇਰ ਬਾਅਦ ਇਹਨਾਂ ਦਾ ਆ ਕੇ ਜਿਹੜਾ ਜਵਾਕ ਪੈਦਾ ਹੋਇਆ, ਏਦਾਂ ਦੀਆਂ ਚੀਜ਼ਾਂ ਉਹ ਕਹਿੰਦੇ ਸਾਰੀਆਂ ਬੈਕ ਡੇਟਡ ਦੇ ਵਿੱਚ ਵੀ ਜਾ ਕੇ ਜਿਹੜੀਆਂ ਦੇਖਣੀਆਂ ਕਿ ਜਿਹੜਾ ਪਹਿਲਾਂ ਨਹੀਂ ਕਦੀ ਟਰੈਵਲ ਕੀਤਾ ਜਾਂ ਟਰੈਵਲ ਹਿਸਟਰੀ ਘੱਟ ਆ, ਜਿਹੜਾ ਸਿਰਫ ਜਦੋਂ ਜਵਾਕ ਜੂਕ ਉਹਨਾਂ ਨੇ ਲੈ ਕੇ ਵੀਜ਼ਾ ਰੱਖਿਆ ਹੋਇਆ ਸੀਗਾ ਤੇ ਉਦੋਂ ਜਿਹੜਾ ਆ ਰਿਹਾ। ਇਹ ਜਿਹੜੀ ਐਗਜ਼ੈਕਟਿਵ ਆਰਡਰ ਹੈਗਾ, ਇਹ ਡਿਪਾਰਟਮੈਂਟ ਆਫ ਸਟੇਟ ਨੂੰ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਅਥਾਰਟੀ ਦਿੰਦਾ ਹੈਗਾ ਕਿ ਇਹ ਵੀਜ਼ਾ ਡਿਨਾਈ ਕਰ ਸਕਦੇ ਆ ਪੋਰਟ ਆਫ ਐਂਟਰੀ ਦੇ ਉੱਤੇ। ਆਲਰੇਡੀ ਜਿਹੜਾ ਐਗਜ਼ਿਸਟਿੰਗ ਵੀਜ਼ਾ ਹੈਗਾ ਜਾਂ ਟਰੈਵਲ ਆਥੋਰਾਈਜੇਸ਼ਨ ਹੈਗੀ ਉਹਨੂੰ ਕੈਂਸਲ ਕਰ ਸਕਦੇ ਆ, ਪਰਮਾਨੈਂਟਲੀ ਬਾਰ ਕਰ ਸਕਦੇ ਆ ਲੋਕਾਂ ਨੂੰ ਅਮਰੀਕਾ ਦੇ ਵਿੱਚ ਆਉਣ ਤੋਂ, ਜਾਂ ਜਿਹੜੇ ਆਲਰੇਡੀ ਇੱਥੇ ਬਰਥ ਟੂਰਿਜ਼ਮ 'ਚ ਇੰਗੇਜ ਹੋ ਗਿਆ ਉਹਨਾਂ ਨੂੰ ਕੰਟਰੀ 'ਚੋਂ ਰਿਮੂਵ ਵੀ ਕਰ ਸਕਦੇ ਆ, ਉਹਨਾਂ ਨੂੰ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਵੀ ਪਾ ਸਕਦੇ ਆ। ਇਹਨਾਂ ਨੂੰ ਹੁਕਮ ਦਿੱਤਾ ਹੈਗਾ ਕਿ ਤੁਸੀਂ ਇਹਨਾਂ ਨੂੰ ਜਿਹੜੇ, ਸੋ ਇਹਨੂੰ ਹੁਣ ਟਰੈਕ ਕਿੱਦਾਂ ਕਰੂਗੇ, ਜਿਹੜੇ ਵੀ ਮੈਡੀਕੇਡ, ਮੈਡੀਕਲ, ਇਹ ਸਾਰੇ ਯੂਜ਼ਰ ਜਿਹੜੇ ਹੈਗੇ ਆ ਕਿ ਜਿਹੜੇ ਜਿਹਨਾਂ ਕੋਲ ਇੰਸ਼ੋਰੈਂਸ ਨਹੀਂ ਸੀਗੀ, ਜਿਹੜੇ ਉਰੇ ਆ ਕੇ ਅਮਰੀਕਾ 'ਚ ਫ੍ਰੀ 'ਚ ਬੱਚਾ ਜੰਮ ਜਿਹੜਾ ਹੋ ਜਾਂਦਾ, ਉਹ ਬੇਸਿਕਲੀ ਜਿਹੜਾ ਸੀਗਾ ਉਹ ਡੇਟਾਬੇਸ ਨੂੰ ਇਹ ਜਿਹੜਾ ਐਕਸੈਸ ਕਰਕੇ ਉਹਨਾਂ ਲੋਕਾਂ ਦੇ ਮਗਰ ਜਿਹੜਾ ਜਾਊਗੇ ਕਿ ਰਿਮੂਵਲ ਪ੍ਰੋਸੀਡਿੰਗਸ ਪਾਣਾ। ਤੇ ਉਹ ਕਹਿੰਦੇ ਕਿ ਜਿਹੜੇ ਲੋਕ ਆ, ਜਿਹੜੇ ਇਹਨਾਂ ਦੇ ਹੈਲਪਰ ਹੈਗੇ ਆ, ਤੇ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜਿਹੜੀਆਂ ਫੈਸਿਲਿਟੇਟ ਕਰਦੀਆਂ ਬਰਥ ਟੂਰਿਜ਼ਮ ਨੂੰ, ਉਹਨਾਂ ਤੇ ਜਿਹੜੇ ਕਹਿੰਦੇ ਆ ਕਿ ਕ੍ਰੈਕਡਾਊਨ ਜਿਹੜਾ ਉਹ ਕਰਨਾ। ਸੋ ਇਹਦੇ ਵਿੱਚ ਮੇਨ ਚੀਜ਼ ਦੇਖਣ ਵਾਲੀ ਇਹ ਹੈ ਕਿ ਇਹ ਸਿਰਫ ਆਪਾਂ ਇਹ ਨਹੀਂ ਕਿ ਹੁਣ ਤੋਂ ਜਾ ਕੇ ਅੱਗੇ ਉਹਨਾਂ ਨੇ ਏਦਾਂ ਕਰਨਾ ਹੈਗਾ। ਉਹ ਕੀ ਕਰ ਰਿਹਾ ਕਿ ਜਿਹੜੀ ਮੇਨ ਚੀਜ਼ ਉਹ ਕਰ ਰਿਹਾ ਕਿ ਹੁਣ ਤੋਂ ਲੈ ਕੇ ਉਹ ਬੈਕਵਰਡ ਵੀ ਜਾ ਰਿਹਾ ਕਿ ਕਿਹੜੇ ਲੋਕਾਂ ਨੇ ਆਲਰੇਡੀ ਏਦਾਂ ਬੱਚੇ ਜਿਹੜੇ ਜਮਾਏ ਸੀਗੇ, ਜਾਂ ਕਿਹੜੇ ਲੋਕਾਂ ਨੇ ਆਲਰੇਡੀ ਇਹ ਜਿਹੜੀ ਚੀਜ਼ ਜਿਹੜੀ ਕੀਤੀ ਆ, ਉਹਨਾਂ ਦੇ ਵਿੱਚ ਕਈ ਸਾਰਿਆਂ ਨੂੰ ਤਾਂ ਇਹਨਾਂ ਨੇ ਜਿੱਦਾਂ ਕਿਹਾ ਹੈਗਾ ਕਿ ਆਪਾਂ ਫਰਾਡ ਦੇ ਵਿੱਚ ਜਿਹੜਾ ਪਾਣਾ ਕਿ ਮਿਸਰੈਪ੍ਰੈਜ਼ੈਂਟੇਸ਼ਨ ਹੈਗੀ ਹੈ ਕਿ ਦੁਬਾਰਾ ਉਹਨਾਂ ਨੂੰ ਕਦੀ ਵੀਜ਼ਾ ਨਹੀਂ ਮਿਲ ਸਕਦਾ। ਹੁਣ ਜਿਹਨਾਂ ਦੇ ਉਹਨਾਂ ਤੇ ਉੱਤੇ ਉਹਨਾਂ ਨੇ ਫਰਾਡ ਬਾਰ ਲਾਤੀ, ਭਾਵੇਂ ਉਹਨਾਂ ਦਾ ਜਵਾਕ ਉਰੇ ਸਿਟੀਜ਼ਨ ਵੀ ਹੈਗਾ, ਜਦੋਂ ਉਹ ਜਵਾਕ 21 ਸਾਲ ਦਾ ਹੋਊਗਾ, ਉਹ ਜਦੋਂ ਸਪਾਂਸਰ ਕਰੂਗਾ ਉਦੋਂ ਵੀ ਜਿਹੜੀ ਫਰਾਡ ਵਾਲੀ ਬਾਰ ਹੈਗੀ ਆ ਉਹ ਹਮੇਸ਼ਾ ਜਿਹੜੀ ਸਟੇ ਕਰੂਗੀ, ਤੇ ਉਹਦੇ ਵਿੱਚ ਵੇਵਰ ਮਿਲੂਗਾ ਨਹੀਂ ਮਿਲੂਗਾ ਇਹ ਡਾਊਨ ਦਾ ਰੋਡ ਪਤਾ ਲੱਗੂਗਾ। ਸੋ ਬੇਸਿਕਲੀ ਇਹ ਕੀ ਕਰ ਰਿਹਾ ਕਿ ਪਿੱਛੇ ਜਾ ਕੇ ਵੀ ਆਪਾਂ ਦੇਖਣਾ ਕਿ ਹੁਣ ਪਿਛਲੇ ਜਿਹੜੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਜਿਹੜੇ ਲੋਕਾਂ ਨੇ ਏਦਾਂ ਕੀਤਾ ਹੈਗਾ ਕਿ ਸਿਰਫ ਉਹੀ ਇੱਕ ਟਾਈਮ ਆਏ ਸੀਗੇ ਤੇ ਜਵਾਕ ਜੰਮ ਕੇ ਜਿਹੜਾ ਦੁਬਾਰਾ ਨਹੀਂ ਆਏ, ਉਹਨਾਂ ਨੂੰ ਇਹ ਕਹਿੰਦੇ ਕਿ ਆਪਾਂ ਟਾਰਗੇਟ ਜਿਹੜਾ ਕਰਨਾ। ਤੇ ਜਿਹੜੀ ਸਰਕਾਰ ਹੈ ਤੁਹਾਨੂੰ ਪਤਾ ਹੀ ਆ, ਬਰਥ ਰਾਈਟ ਸਿਟੀਜ਼ਨਸ਼ਿਪ ਦਾ ਕੇਸ ਸੁਪਰੀਮ ਕੋਰਟ ਤੱਕ ਲੈ ਕੇ ਗਈ ਸੀ। ਇਹਨਾਂ ਨੂੰ ਬੇਸਿਕਲੀ ਪ੍ਰੋਬਲਮ ਇਹ ਹੈ ਕਿ ਜਿਹੜੇ ਇਮੀਗ੍ਰੈਂਟ ਉਹ ਜਵਾਕ ਜੂ ਪੂਰੇ ਜੰਮਦੇ ਆ, ਇਵੈਂਚੁਅਲੀ ਉਹ ਲੈਫਟ ਲੀਨਿੰਗ ਪਾਰਟੀਆਂ, ਪੋਲੀਟੀਕਲ ਪਾਰਟੀਆਂ ਜਿਹੜੀਆਂ ਜੁਆਇਨ ਕਰਦੇ ਆ। ਜ਼ਿਆਦਾਤਰ ਜਿਹੜੀ ਵੋਟਰ ਬੈਂਕ ਜਿਹੜਾ ਹੁੰਦਾ ਉਹ ਡੈਮੋਕ੍ਰੈਟਿਕ ਹੁੰਦਾ, ਤੇ ਉਹਦੇ ਨਾਲ ਜਿਹੜਾ ਸੀਗਾ ਰਿਪਬਲਿਕਨਾਂ ਦੀ ਵੋਟ ਜਿਹੜੀ ਟੁੱਟਦੀ ਆ। ਤੇ ਜਦੋਂ ਜਿਹੜੇ ਇਮੀਗ੍ਰੈਂਟ ਹੈਗੇ ਆ ਉਹ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਮੈਟਰੋ ਸਿਟੀਜ਼ ਦੇ ਵਿੱਚ ਰਹਿੰਦੇ ਆ, ਵੱਡੇ ਕੈਲੀਫੋਰਨੀਆ ਸਟੇਟ ਹੋ ਗਈ ਪੂਰੀ, ਜਿਹੜੀ ਸੈਨ ਫਰਾਂਸਿਸਕੋ ਵੈਲੀ ਜਿਹੜਾ ਏਰੀਆਜ਼ ਦੇ ਵਿੱਚ ਕਨਸੈਂਟਰੇਟਡ ਹੈਗੇ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਜੇ ਬਾਕੀ ਸਾਰੀ ਸਟੇਟ ਰਿਪਬਲਿਕਨ ਵੀ ਹੋਵੇ, ਜਿੱਦਾਂ ਕਿ ਜਿਹੜੇ ਸਾਰੇ ਕਿਸਾਨ ਕਸੂਨ ਹਰੇਕ ਜਿਹੜਾ ਕੈਲੀਫੋਰਨੀਆ ਵੈਸੇ ਸਟੇਟ ਰੈੱਡ ਸਟੇਟ ਹੈਗੀ ਆ, ਪਰ ਜਿਹੜੀਆਂ ਸ਼ਹਿਰ ਵਾਲੀਆਂ ਸੰਘਣੀਆਂ ਪਾਕਟਸ ਹੈਗੀਆਂ ਉਹ ਇੰਨੀਆਂ ਜ਼ਿਆਦਾ ਬਲੂ ਹੈਗੀਆਂ ਕਿ ਉਹਦੇ ਵਿੱਚ ਇੰਨੀ ਜ਼ਿਆਦਾ ਡੈਮੋਗ੍ਰਾਫੀ ਜਿਹੜੀ ਹੈਗੀ ਆ, ਉਹਦੇ ਕਰਕੇ ਕੈਲੀਫੋਰਨੀਆ ਦਾ ਜਿਹੜਾ ਨੰਬਰ ਆਫ ਸੀਟਸ ਵੀ ਸਟੇਟ ਦੀਆਂ ਵੱਧ ਰਹਿੰਦੀਆਂ, ਤੇ ਉਹ ਪੂਰੀ ਜਿਹੜੀ ਇਲੈਕਸ਼ਨ ਤੇ ਜਿਹੜਾ ਇਨਫਲੂਐਂਸ ਜਿਹੜਾ ਕਰਦੇ ਆ। ਤੇ ਇਹਨਾਂ ਨੇ ਹੁਣ ਜਿਹੜਾ ਸੀਗਾ ਤਾਂ ਕਰਕੇ ਜਿਹੜੀਆਂ ਛੋਟੀਆਂ ਸਟੇਟ ਸੀਗੀਆਂ, ਬੈਟਲ ਗਰਾਊਂਡ ਸਟੇਟ ਸੀਗੀਆਂ, ਜਾਂ ਇਹਨਾਂ ਦੇ ਰਿਪਬਲਿਕਨ ਜਿਹੜੇ ਗੜ੍ਹ ਸੀਗੇ, ਉੱਥੇ ਟਾਰਗੇਟਿੰਗ ਇਹਨਾਂ ਨੇ ਜਿਹੜੀ ਜ਼ਿਆਦਾ ਕੀਤੀ ਹੈ। ਤਾਂ ਕਰਕੇ ਹੁਣ ਇਹ ਹੈਗਾ ਕਿ ਇਹਨਾਂ ਨੂੰ ਲੱਗਦਾ ਕਿ ਹੁਣ ਜਿਹੜਾ ਇਹ ਕਲੀਨ ਅਪ ਕਰੂਗੇ, ਉਹਨਾਂ ਨਾਲ 10-15 ਸਾਲ ਜਿਹੜਾ ਸੀਗਾ ਇਹ ਸਰਕਾਰ ਨੂੰ ਅੱਗੇ ਸੌਖੇ ਹੋ ਜੂਗੇ। ਸੋ ਬਿਹਾਈਂਡ ਦਾ ਸੀਨ ਜਿਹੜੀ ਪੋਲਿਟਿਕਸ ਜਿਹੜੀ ਹੈਗੀ ਉਹ ਬੜੀ ਲੌਂਗ ਟਰਮ ਹੈਗੀ ਆ, ਉਹਦੇ ਕਰਕੇ ਇਹਨਾਂ ਨੇ, ਤੇ ਉਹ ਜਿਹੜਾ ਸੀਗਾ ਥੋੜਾ ਲੋਕੀ ਘੱਟ ਸਮਝਦੇ ਆ, ਕਿਉਂਕਿ ਜਿਹੜਾ ਮੀਡੀਆ ਵੀ ਉਹ ਥੋੜੇ ਹੋਰ ਹਿਸਾਬ ਨਾਲ ਜਿਹੜਾ ਪੇਸ਼ ਕਰਦਾ ਹੈਗਾ, ਧੱਕੇਸ਼ਾਹੀ ਹੋਈ ਉਹ ਧੱਕੇਸ਼ਾਹੀ, ਬਟ ਮੇਨ ਆਬਜੈਕਟਿਵ ਇਹਨਾਂ ਦਾ ਜਿਹੜਾ ਸੀਗਾ ਦੋਨੋਂ ਪਾਰਟੀਆਂ ਦਾ ਇਹ ਹੈਗਾ। ਤੇ ਇਮੀਗ੍ਰੈਂਟ ਇਹਦੇ ਵਿੱਚ ਪਿਆਦਾ ਹੈਗਾ, ਜਸਟ ਡਿਪੈਂਡ ਕਰਦਾ ਕਿ ਕਦ ਤੱਕ ਉਹਨਾਂ ਨੂੰ ਜਿਹੜਾ ਵਰਤਿਆ ਜਾ ਸਕਦਾ। ਸੋ ਹੁਣ ਇਹ ਬੈਕਵਰਡ ਜਾ ਕੇ ਦੇਖ ਰਹੇ ਆ ਕਿ ਕਿਹੜੇ ਲੋਕਾਂ ਨੇ ਏਦਾਂ ਕੀਤਾ ਸੀਗਾ, ਨਾ ਸਿਰਫ ਇਹ ਕਿ ਕਰੰਟਲੀ ਕੌਣ ਪ੍ਰੈਗਨੈਂਟ ਹੈਗਾ,
ਤੇ ਇਹਦੇ ਵਿੱਚ ਇਹਨਾਂ ਨੇ ਕਈ ਕੇਸ ਜਿਹੜੇ ਫੜੇ ਵੀ, ਉਹਨਾਂ ਦੀ ਇਹਨਾਂ ਨੇ ਆਪਣੀ ਵੈਬਸਾਈਟ ਤੇ ਐਗਜ਼ਾਮਪਲਾਂ ਵੀ ਪਬਲਿਸ਼ ਅੱਛਾ ਕੀਤੀਆਂ ਠੀਕ ਹੈ। ਜੀ। ਤੇ ਉਹਦੇ ਵਿੱਚ ਇੱਕ ਕਪਲ ਜਿਹੜਾ ਸੀਗਾ ਉਹ ਕਾਨਫਰੰਸ ਦਾ ਕਹਿ ਕੇ ਟਰੈਵਲ ਕੀਤਾ, ਇੱਕ ਕੀਤਾ ਕਿ ਵਕੇਸ਼ਨ ਕਰਨਾ ਜਾਂ ਸ਼ਾਪਿੰਗ ਕਰਨੀ ਹੈ, ਤੇ ਉਹਨਾਂ ਨੇ 2 ਵਾਰੀ ਇਦਾਂ ਦੇ ਟ੍ਰਿਪ ਲਏ, ਤੇ ਦੋਨੋਂ ਟ੍ਰਿਪਾਂ ਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਦੋਨੋਂ ਟ੍ਰਿਪਾਂ ਦੇ ਵਿੱਚ ਜਵਾਕ ਇੱਥੇ ਜਿਹੜੇ ਜੰਮੇ, ਉਹਨਾਂ ਨੂੰ ਕਹਿੰਦੇ ਕਿ ਇਹ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ, ਰਿਵੋਕ ਕੀਤੇ। ਇੱਕ ਦੇ ਵਿੱਚ ਇੱਕ ਗਵਰਨਮੈਂਟ ਆਫੀਸਰ ਸੀਗਾ, ਉਹਨੇ ਇੱਕ ਅਫੀਸ਼ੀਅਲ ਵੀਜ਼ਾ ਲੈ ਲਿਆ ਆਪਣੀ ਕੰਟਰੀ ਤੋਂ, ਤੇ 1 ਹਫ਼ਤੇ ਦਾ ਅਫੀਸ਼ੀਅਲ ਟ੍ਰਿਪ ਜਿਹੜਾ ਲਾਣਾ, ਤੇ ਉਸ ਤੋਂ ਬਾਅਦ 3 ਮਹੀਨੇ ਉਰੇ ਰੁਕ ਕੇ ਤੇ ਜਵਾਕ ਜਿਹੜਾ ਸੀਗਾ ਉਰੇ ਪੈਦਾ ਕੀਤਾ। ਉਹਨੂੰ ਵੀ ਉਹੀ ਕਹਿੰਦੇ ਕਿ ਤੂੰ ਜਦੋਂ ਕਿਹਾ ਸੀਗਾ ਕਿ 1 ਹਫ਼ਤਾ ਲਾਣਾ, ਤਾਂ ਤੂੰ ਕਿਦੋਂ 3 ਮਹੀਨੇ ਰੁਕ ਕੇ ਜਿਹੜਾ ਜਵਾਕ ਉਰੇ ਜੰਮੇ ਉਹਦਾ ਵੀਜ਼ਾ ਰਿਵੋਕ ਕੀਤਾ। ਇੱਕ ਡਰਾਈਵਰ ਨੇ ਕਿਹਾ ਕਿ ਔਰਲੈਂਡੋ ਦੇ ਵਿੱਚ ਵਕੇਸ਼ਨ ਕਰਨੀ ਹੈ, ਫਲੋਰੀਡਾ ਦੇ ਵਿੱਚ, ਪਰ 5 ਦਿਨ ਬਾਅਦ LA ਵਿੱਚ ਜਾ ਕੇ ਜਿਹੜਾ ਬਰਥ ਦੇ ਦਿੱਤਾ ਬੱਚੇ ਨੂੰ, ਉਹਨੂੰ ਉਹ ਕਹਿੰਦੇ ਕਿ ਫਰਾਡ ਆ, ਕਿ ਜਿਹੜੀ ਚੀਜ਼ ਕਹੀ ਸੀ ਉਹ ਕੀਤੀ ਨਹੀਂ। ਸੋ ਇਦਾਂ ਦੀਆਂ ਐਗਜ਼ਾਮਪਲਾਂ ਜਿਹੜੀਆਂ ਹੈਗੀਆਂ ਕਿ ਟਾਈਮਿੰਗ ਕਦੋਂ ਹੈਗੀ ਆ, ਕਿ ਵੀਜ਼ਾ ਲੈਣ ਵੇਲੇ ਕੀ ਕਿਹਾ ਸੀਗਾ, ਪੋਰਟ ਆਫ ਐਂਟਰੀ ਤੇ ਕੀ ਕਿਹਾ ਸੀਗਾ, ਤੇ ਇੱਥੇ ਆ ਕੇ ਜਿਹੜਾ ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ ਬਿਹੇਵੀਅਰ ਜਿੱਦਾਂ ਕਿੱਦਾਂ ਸੀਗਾ, ਕਿ ਜੇ 1 ਹਫ਼ਤਾ ਕਿਹਾ ਉਸ ਤੋਂ ਬਾਅਦ 3 ਮਹੀਨੇ ਰਹਿ ਕੇ ਜਵਾਕ ਜੰਮਿਆ, ਜਾਂ ਕਾਨਫਰੰਸ ਦਾ ਝੂਠ ਜਿਹੜਾ ਬੋਲਤਾ, ਜਾਂ 2 ਵਾਰੀ ਆ ਕੇ 2 ਜਵਾਕ ਅਲੱਗ-ਅਲੱਗ ਟ੍ਰਿਪਾਂ ਤੇ ਉਰੇ ਜੰਮੇ ਆ। ਸੋ ਇਹ ਕੋਇਨਸੀਡੈਂਸ ਜਿਹੜਾ ਨਹੀਂ ਹੈਗਾ। ਸੋ ਕਹਿੰਦੇ ਆ ਕਿ ਜਿਹੜਾ ਬਰਥ ਦੇ ਕੇ ਜਿਹੜਾ ਜਵਾਕ ਹੋਊਗਾ ਉਹ ਤਾਂ ਸਿਟੀਜ਼ਨ ਹੋਊਗਾ, ਸੁਪਰੀਮ ਕੋਰਟ ਨੇ ਕਿਹਾ ਉਹਨੂੰ ਉਹ ਚੇਂਜ ਜਿਹੜਾ ਨਹੀਂ ਕਰ ਸਕਦੇ, ਉਹਨੂੰ ਵੀ ਇਹ ਚੇਂਜ ਜਿਹੜਾ ਕਰਨ ਜਾ ਰਹੇ ਸੀ ਉਹ ਚਲੋ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਇਮੀਗ੍ਰੈਂਟਾਂ ਦੇ ਫੇਵਰ 'ਚ ਜਿਹੜਾ ਡਿਸੀਜਨ ਦਿੱਤਾ। ਪਰ ਉਹ ਕਹਿੰਦੇ ਕਿ ਸਿਰਫ ਬਰਥ ਅਮਰੀਕਾ ਦੇ ਵਿੱਚ ਦੇਣਾ ਜਿਹੜਾ ਉਹ ਫਰਾਡ ਨਹੀਂ ਹੈਗਾ, ਵੀਜ਼ਾ ਫਰਾਡ ਨਹੀਂ ਹੈਗਾ। ਵੀਜ਼ਾ ਫਰਾਡ ਉਹ ਹੈਗਾ ਕਿ ਤੁਸੀਂ ਕੀ ਬਹਾਨਾ ਲਾ ਕੇ ਕੰਟਰੀ ਦੇ ਅੰਦਰ ਐਂਟਰ ਕਰ ਰਹੇ ਆ, ਕੀ ਬਹਾਨਾ ਲਾ ਕੇ ਤੁਸੀਂ ਵੀਜ਼ਾ ਲੈ ਰਹੇ ਆ, ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਕਿਹੜੇ ਹਿਸਾਬ ਨਾਲ ਚੱਲਦੇ ਆ, ਕਿੰਨੇ ਦਿਨ ਰਹਿੰਦੇ ਆ, ਕਿ ਉਹ ਇਹ ਦੇਖਣਾ ਚਾਹੁੰਦੇ ਆ ਕਿ ਕਿਤੇ ਪਹਿਲਾਂ ਹੀ ਇਹਨਾਂ ਦਾ ਇਰਾਦਾ ਤਾਂ ਨਹੀਂ ਸੀਗਾ ਕਿ ਜਵਾਕ ਇੱਥੇ ਹੀ ਜਿਹੜਾ ਜੰਮਣਾ। ਤੇ ਇਹਦੇ ਸਿਰਫ ਕੈਂਸਲੇਸ਼ਨ ਦੀ ਹੁਣ ਗੱਲ ਨਹੀਂ ਹੈਗੀ ਕਿ ਵੀਜ਼ੇ ਕੈਂਸਲ ਕਰਦੇ ਨੇ, ਰੋਕ ਕਰਦੇ ਨੇ, ਤੇ ਬੇਸਿਕਲੀ ਉਹ ਕਹਿੰਦੇ ਆ ਕਿ ਮਿਸ ਰਿਪਰੈਜ਼ੈਂਟੇਸ਼ਨ ਆਫ ਮਟੀਰੀਅਲ ਫੈਕਟ ਹੈਗਾ, ਤੇ ਆਪਾਂ ਫਰਾਡ ਦੇ ਲਈ ਤੁਹਾਨੂੰ ਜਿਹੜਾ ਚਾਰਜ ਉਹ ਕਰਾਂਗੇ। ਤੇ ਸਿਰਫ ਜਿਹੜਾ ਵੀਜ਼ੇ ਦੀ ਸਿੰਪਲ ਰੈਵੋਕੇਸ਼ਨ ਨਹੀਂ ਹੋਣੀ, ਵਿਲਫੁਲ ਫਰਾਡ ਤੇ ਵਿਲਫੁਲ ਮਿਸ ਰਿਪਰੈਜ਼ੈਂਟੇਸ਼ਨ ਪਰਮਾਨੈਂਟ ਗਰਾਊਂਡ ਆਫ ਇਨਐਡਮਿਸਿਬਿਲਿਟੀ ਲਾਓਗੇ, ਕਿ ਮਤਲਬ ਪੱਕੇ ਤੌਰ ਤੇ ਉਹ ਮੇਕ ਸ਼ੋਰ ਕਰੂਗੇ ਕਿ ਤੁਸੀਂ ਦੁਬਾਰਾ ਤੁਹਾਨੂੰ ਜਿਹੜਾ ਵੇਵਰ ਆ ਜਾਂ ਵੀਜ਼ਾ ਜਿਹੜਾ ਨਾ ਮਿਲ ਸਕੇ। ਤੇ ਹੁਣ ਇਹਦੇ ਵਿੱਚ 2 ਕਨਸੈਪਟ ਹੋ ਗਏ, ਇੱਕ ਹੋ ਗਿਆ ਵੀਜ਼ੇ ਦੀ ਰੈਵੋਕੇਸ਼ਨ, ਕਿ ਮਤਲਬ ਜਿਹੜਾ ਤੁਹਾਡਾ ਐਗਜ਼ਿਸਟਿੰਗ ਵੀਜ਼ਾ ਉਹਨੂੰ ਕੈਂਸਲ ਕਰੋਗੇ, ਤੇ ਦੂਜੀ ਚੀਜ਼ ਹੋ ਗਈ ਕਿ ਫਰਾਡ ਤੇ ਮਿਸ ਰਿਪਰੈਜ਼ੈਂਟੇਸ਼ਨ ਦਾ ਚਾਰਜ, ਕਿ ਪੱਕੇ ਤੌਰ ਤੇ ਤੁਹਾਨੂੰ ਜਿਹੜਾ ਬਾਹਰ ਕਰਨ ਦੀ ਉਹ ਕੋਸ਼ਿਸ਼ ਜਿਹੜੀ ਇਹ ਕਰਨਗੇ। ਤੇ ਇਹਦੇ ਵਿੱਚ ਅਗੇਨ ਉਹਨਾਂ ਨੇ ਇਹੀ ਕਿਹਾ ਕਿ ਇਨਵੈਸਟੀਗੇਟਿਵ ਜਿਹੜੀ ਟਾਸਕ ਫੋਰਸ ਹੈਗੀ ਆ, ਕਿ ਉਹਨਾਂ ਨੇ ਢਾਂਚੇ ਜਿਹੜੇ ਆ, ਕਿਹੜੇ ਪੈਰਾਲੀਗਲ ਆ, ਕਿਹੜੇ ਹਸਪਤਾਲ ਆ, ਕੌਣ ਇਹਦੇ ਨੂੰ ਇੰਸ਼ੋਰੈਂਸ ਲੈ ਕੇ ਦਿੰਦਾ, ਸੋ ਉਦਾਂ ਦੀ ਜਿਹੜੇ ਢਾਂਚੇ ਆ ਉਹਨੂੰ ਇਹ ਟਾਰਗੇਟ ਜਿਹੜਾ ਹੁਣ ਨੈਕਸਟ ਜਿਹੜਾ ਕਰਨ ਜਾ ਰਹੇ ਜੀ। ਹੁਣ ਆਪਾਂ ਜਿਹੜੀ ਗੱਲ ਕਰਦੇ, ਜਿਹੜੀ ਤੁਸੀਂ ਸ਼ੁਰੂਆਤ ਕਹੀ ਸੀ ਪਬਲਿਕ ਚਾਰਜ ਨੂੰ ਜਿਹੜਾ ਲੈ ਕੇ 18 ਸਤੰਬਰ ਤੋਂ ਜਿਹੜੀ ਇਹ ਗਾਈਡੈਂਸ ਆ, ਇਹ ਚੇਂਜ ਜਿਹੜੀ ਹੋ ਰਹੀ ਆ ਪਬਲਿਕ ਚਾਰਜ ਦੇ ਕਰਕੇ, ਇਨਐਡਮਿਸਿਬਿਲਿਟੀ ਡਿਟਰਮੀਨੇਸ਼ਨ ਕੀਤੀ ਜਾਣੀ ਆ ਵੀ ਇਸ ਨੂੰ ਰੱਖਿਆ ਜਾ ਸਕਦਾ ਇੱਥੇ ਜਾਂ ਅਮਰੀਕਾ ਚੋਂ ਬਾਹਰ ਦਾ ਰਸਤਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਦਿਖਾਉਣਾ ਆ। ਸੋ ਅਟਾਰਨੀ ਟਰਕਿਆਨਾ ਜੀ ਦੱਸਿਓ ਪਬਲਿਕ ਚਾਰਜ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਮੋਸਟਲੀ ਇਹ ਮੰਨਿਆ ਜਾਂਦਾ ਵੀ ਜਿਹੜੇ ਅਸਾਈਲਮ ਤੇ ਰਿਫਿਊਜੀ ਕੇਸਿਸ ਦੇ ਵਿੱਚ ਪਬਲਿਕ ਚਾਰਜ ਇਫੈਕਟ ਨਹੀਂ ਕਰਦਾ, ਕੀ ਉਹ ਵੀ ਚੇਂਜ ਹੋਣ ਜਾ ਰਿਹਾ 18 ਸਤੰਬਰ ਤੋਂ? ਦੱਸਿਓ ਕੀ ਚੇਂਜਸ ਨੇ ਪਬਲਿਕ ਚਾਰਜ ਦੀ ਇਨਐਡਮਿਸਿਬਿਲਿਟੀ ਨੂੰ ਲੈ ਕੇ। ਸੋ ਪਹਿਲਾਂ ਤਾਂ ਪਬਲਿਕ ਚਾਰਜ ਹੁੰਦਾ ਕੀ ਆ? ਪਬਲਿਕ ਚਾਰਜ ਦਾ ਮਤਲਬ ਹੁੰਦਾ, ਸੋ ਜਿਹੜੀ ਹਰੇਕ ਚੀਜ਼ ਹੈਗੀ ਅਮਰੀਕਾ ਦੇ ਵਿੱਚ ਉਹ ਟੈਕਸ ਪੇਅਰ ਫੰਡਡ ਮਨੀ ਦੇ ਨਾਲ ਜਿਹੜਾ ਚੱਲਦੀ ਹੈ। ਮਤਲਬ ਪੈਸਾ ਜਿਹੜਾ ਕਿੱਦਾਂ ਪ੍ਰਿੰਟ ਹੁੰਦਾ, ਕਿੱਦਾਂ ਸਰਕੂਲੇਟ ਹੁੰਦਾ, ਤੇ ਲੋਕਾਂ ਦਾ ਕੀ ਰੋਲ ਆ ਉਹਦੇ ਵਿੱਚ, ਜਿਹੜੇ ਪੈਸੇ ਟ੍ਰੈਜਰੀ ਪ੍ਰਿੰਟ ਕਰਦੀ ਆ, ਰਾਈਟ। ਤੇ ਕਾਫੀ ਜਿਹੜੇ ਪ੍ਰੋਗਰਾਮ ਹੈਗੇ ਆ ਹੁਣ ਜਿਹੜੇ ਟੈਕਸ ਪੇਅਰ ਹੈਗੇ ਆ ਉਹ ਡਿਸਾਈਡ ਕਰਦੇ ਆ, ਫੁੱਲੀ ਤਾਂ ਨਹੀਂ ਡਿਸਾਈਡ ਕਰ ਸਕਦੇ। ਮਤਲਬ ਟੈਕਸ ਪੇਅਰ ਜਿਹੜਾ ਮਨੀ ਹੈਗਾ, ਇਹ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਕਿਹੜੇ ਕੰਮਾਂ ਲਈ ਯੂਜ਼ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਸੋ ਇਹ ਕੀ ਕਹਿੰਦੇ ਆ ਕਿ ਜੇ ਕੋਈ ਬੰਦਾ ਟੈਕਸ ਪੇਅਰ ਮਨੀ ਯੂਜ਼ ਕਰਦਾ ਹੈਗਾ, ਜਾਂ ਸਰਕਾਰ ਜਿਹੜਾ ਪਬਲਿਕ ਦਾ ਪੈਸਾ ਜਿਹੜਾ ਹੈਗਾ ਉਹਨੂੰ ਯੂਜ਼ ਕਰਦਾ ਹੈਗਾ, ਕਿੱਦਾਂ ਮੈਡੀਕਲ ਇਲਾਜ ਕਰਾ ਕੇ ਆਪਣੇ ਬੈਨੀਫਿਟ ਲੈ ਕੇ ਜਿਹੜੇ ਹੁੰਦੇ ਆ, ਮਤਲਬ ਤਾਂ ਤੁਸੀਂ ਜਦੋਂ ਆ ਕੇ ਕੰਮ ਨਹੀਂ ਕਰਦੇ ਆ ਤਾਂ ਤੁਹਾਨੂੰ ਬੇਸਿਕਲੀ ਤੁਸੀਂ ਕਹਿ ਲਓ ਕਿ ਫ੍ਰੀ ਫੰਡਿੰਗ ਕਾਈਂਡ ਆਫ ਜਿਹੜੀ ਮਿਲ ਜਾਂਦੀ ਹੈ, ਉਹਨੂੰ ਇਹ ਕਹਿੰਦੇ ਆ ਕਿ ਪਬਲਿਕ ਚਾਰਜ, ਕਿ ਤੁਸੀਂ ਪਬਲਿਕ ਦੇ ਉੱਤੇ ਇੱਕ ਚਾਰਜ ਹੈਗੇ। ਉਹ ਕਨਸੈਪਟ ਨੂੰ ਇਹ ਕਹਿੰਦੇ ਆ ਪਬਲਿਕ ਚਾਰਜ। ਹੁਣ ਇਹਦੇ ਵਿੱਚ ਜਿਹੜੀਆਂ ਦੋਨੋਂ ਪਾਰਟੀਆਂ ਇਹਨਾਂ ਦੀਆਂ ਆਈਡੀਓਲੋਜੀਜ਼ ਜਿਹੜੀਆਂ ਡਿਫਰੈਂਟ ਹੈਗੀਆਂ, ਰਿਪਬਲਿਕਨ ਦੀਆਂ ਤੇ ਡੈਮੋਕ੍ਰੈਟ ਦੀਆਂ। ਜਿਹੜੀ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈਗੀ ਆ, ਇਹ ਥੋੜੀ ਜਿਹੀ ਸੋਸ਼ਲਿਜ਼ਮ ਜਿਹੜੀ ਵੈਲਫੇਅਰ ਸਟੇਟ ਵੱਲ ਨੂੰ ਥੋੜਾ ਜਿਹਾ ਲੀਨ ਕਰਦੀ ਆ। ਇਮੀਗ੍ਰੈਂਟਸ ਇਹਦੇ ਵਿੱਚ ਜ਼ਿਆਦਾ ਜਿਹੜੇ ਆਉਂਦੇ ਆ, ਤਾਂ ਇਮੀਗ੍ਰੈਂਟਸ ਨੂੰ ਬੈਨੀਫਿਟ ਚਾਹੀਦੇ ਵੀ ਹੁੰਦੇ ਆ ਓਬਵੀਅਸਲੀ, ਕਿਉਂਕਿ ਨਵੇਂ ਜਿਹੜੇ ਆਏ ਹੁੰਦੇ ਆ ਕੋਈ ਹੱਥ ਫੜੇ। ਤੇ ਪਰ ਇਹ ਹੈਗਾ ਕਿ ਜਦੋਂ ਬੈਨੀਫਿਟ ਬੜੇ ਜ਼ਿਆਦਾ
ਦਿੱਤੇ ਜਾਂਦੇ ਆ ਤਾਂ ਉਹ ਪਾਰਟੀ ਦੀਆਂ ਜੜ੍ਹਾਂ ਜ਼ਿਆਦਾ ਮਜ਼ਬੂਤ ਹੋ ਜਾਂਦੀਆਂ, ਵੋਟ ਬੈਂਕ ਜ਼ਿਆਦਾ ਜਿਹੜਾ ਮਜ਼ਬੂਤ ਹੋ ਜਾਂਦਾ। ਜਿਹੜੀ ਦੂਜੀ ਰਿਪਬਲਿਕਨ ਪਾਰਟੀ ਜਿਹੜੀ ਹੈਗੀ ਆ ਉਹਨੂੰ ਇਮੀਗ੍ਰੈਂਟਾਂ ਨਾਲ ਬੈਨੀਫਿਟ ਜਿਹੜਾ ਨਹੀਂ ਹੁੰਦਾ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹ ਢਾਂਚਾ ਪਬਲਿਕ ਚਾਰਜ ਦਾ ਤੋੜ ਦਿੱਤਾ ਜਾਵੇ ਜਾਂ ਹੋਰ ਜਿਹੜਾ ਉਹਨੂੰ ਸਟ੍ਰਿਕਟ ਕਰ ਦਿੱਤਾ ਜਾਵੇ ਰਿਕੁਆਇਰਮੈਂਟ, ਤਾਂ ਇਹਦੇ ਨਾਲ ਕੀ ਹੈ ਕਿ ਇਮੀਗ੍ਰੈਂਟ ਆਣੇ ਜਿਹੜੇ ਘੱਟ ਹੋ ਜੂਗੇ। ਸੋ ਅਗੇਨ ਜਿਹੜੀ ਡੈਮੋਕ੍ਰੈਟਿਕ ਕਿਉਂ ਫੇਵਰ ਇਹ ਕਰਦੇ ਆ, ਕਿਉਂਕਿ ਉਹਨਾਂ ਦਾ ਵੋਟ ਬੈਂਕ ਵੱਧਦਾ ਵਾ। ਰਿਪਬਲਿਕਨ ਕਿਉਂ ਇਹਨੂੰ ਰਿਸਟ੍ਰਿਕਟ ਕਰਦੇ ਆ, ਕਿਉਂਕਿ ਉਹਨਾਂ ਦਾ ਵੋਟ ਉਹਨਾਂ ਨੂੰ ਫਾਇਦਾ ਤਾਂ ਹੁੰਦਾ ਕਿ ਜੇ ਇਮੀਗ੍ਰੈਂਟ ਜੇ ਨਾ ਆਉਣ। ਸੋ ਜੁਲਾਈ 16 2026 ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਫਾਈਨਲ ਰੂਲ ਅਨਾਉਂਸ ਕੀਤਾ ਸੀਗਾ, ਜਿਹੜਾ 2022 ਦਾ ਬਾਈਡਨ ਦਾ ਟਾਈਮ ਦਾ ਜਿਹੜਾ ਪਬਲਿਕ ਚਾਰਜ ਦਾ ਰੂਲ ਸੀਗਾ ਉਹਨੂੰ ਜਿਹੜਾ ਸੀਗਾ ਕੈਂਸਲ ਜਿਹੜਾ ਕਰਦਾ ਹੈਗਾ। ਬਾਈਡਨ ਨੇ ਵੀ ਜਿਹੜਾ ਸੀਗਾ ਬੇਸਿਕਲੀ ਚੀਜ਼ਾਂ ਈਜ਼ੀ ਬਣਾਈਆਂ ਸੀਗੀਆਂ। ਉਹਨੇ ਕਿਹਾ ਸੀਗਾ ਕਿ ਹਰੇਕ ਚੀਜ਼ ਜਿਹੜੀ ਤੁਸੀਂ ਪਬਲਿਕ ਚਾਰਜ ਨਹੀਂ ਗਿਣ ਸਕਦੇ ਆ। ਤੇ ਇਹ ਜਿਹੜਾ ਹੁਣ ਜੁਲਾਈ 20 2026 ਨੂੰ ਇਹ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋਇਆ ਤੇ ਸਤੰਬਰ 18 2026 ਨੂੰ ਜਿਹੜਾ ਇਹ ਲਾਗੂ ਹੋ ਜਾਣਾ। ਇਹ ਜਿਹੜਾ ਰੂਲ ਹੈ ਕੀ ਕਹਿੰਦਾ ਕਿ ਆਪਾਂ ਜਿਹੜਾ ਕਾਂਗਰਸ ਦਾ ਕੀ ਇਰਾਦਾ ਸੀਗਾ, ਕਾਂਗਰਸ ਕੀ ਕਹਿੰਦੀ ਹੈ, ਕਾਂਗਰਸ ਕੀ ਕਰਨਾ ਚਾਹੁੰਦੀ ਹੈ, ਉਸ ਚੀਜ਼ ਦੇ ਬਾਰੇ ਇਹਨੇ ਕਲੈਰੀਫਿਕੇਸ਼ਨ ਜਿਹੜੀ ਇਹ ਪਬਲਿਕ ਚਾਰਜ ਦੇ ਨਵੇਂ ਜਿਹੜੇ ਰੂਲ ਨੇ ਦਿੱਤੀ ਹੈ। ਇਹਨਾਂ ਜਿਹੜੇ ਆਪਣੇ ਕੇਸ ਹੈਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਫਰਕ ਪਊਗਾ। ਕਿਉਂ ਫਰਕ ਪਊਗਾ? ਕਿਉਂਕਿ ਜਿਹੜੇ ਵਿਆਹ ਵਾਲੇ ਆ, ਭੈਣ ਭਰਾ ਵਾਲੇ ਆ, ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜਾ ਮੇਨ ਪਟੀਸ਼ਨਰ ਹੁੰਦਾ, ਭਾਵੇਂ ਜਿੰਨਾ ਮਰਜ਼ੀ ਬਿਜ਼ਨਸ ਚੱਲਦੇ ਹੋਣ, ਜੋ ਮਰਜ਼ੀ ਸ਼ੈ ਹੋਵੇ, ਪਰ ਜਿਹੜਾ ਟੈਕਸ ਜਿਹੜਾ ਹੈਗਾ ਉਹ ਦਿੱਤਾ ਹੁੰਦਾ $10,000 ਤੇ $15,000 ਤੇ $20,000 ਤੇ ਐਨੂਅਲ ਇਨਕਮ ਤੇ, ਉਹਦੇ ਬੇਸ ਤੇ ਜਿਹੜੇ ਸੀਗੇ ਘਰ ਦੇ ਜਾਂ ਭੈਣ ਭਰਾ ਜਾਂ ਅੱਗੋਂ ਫੈਮਿਲੀ ਜਿਹੜੀ ਸੱਦਣ ਦੀ ਕੋਸ਼ਿਸ਼ ਹੁੰਦੀ ਸੀਗੀ, ਤੇ ਨਾਲ ਉਹ ਸਪਾਂਸਰ ਦਾ ਐਫੀਡੇਵਿਟ ਜਿਹੜਾ ਲਾ ਲੈਂਦੇ ਸੀਗੇ, ਤੇ ਕਿ ਜੇ ਤੁਹਾਡੇ ਇੱਧਰੋਂ ਪੈਸੇ ਨਹੀਂ ਪੂਰੇ ਹੁੰਦੇ ਤੇ ਇੱਕ ਹੋਰ ਕੋ ਸਪਾਂਸਰ ਲਾ ਕੇ ਪੈਸੇ ਪੂਰੇ ਕਰ ਦਈਏ। ਸੋ ਇਹ ਬੇਸਿਕਲੀ ਉਹ ਚੀਜ਼ ਨੂੰ ਨਕਾਰ ਰਹੇ ਆ। ਉਹ ਕਹਿੰਦੇ ਕਿ ਨਹੀਂ, ਇਹ ਚੀਜ਼ ਦੇ ਵਿੱਚ ਜਿਹੜਾ ਆਪਾਂ ਕਾਂਗਰਸ ਨੇ ਸਾਨੂੰ ਦੱਸਿਆ ਹੈਗਾ ਕਿ ਕਿਹੜੀਆਂ ਚੀਜ਼ਾਂ ਆਪਾਂ ਤੁਸੀਂ ਦੇਖਣੀਆਂ ਹੈਗੀਆਂ। ਇਹ ਕੀ ਕਹਿੰਦੇ ਆ ਕਿ ਕਾਂਗਰਸ ਕਹਿੰਦੀ ਹੈ ਕਿ ਤੁਸੀਂ ਜਿਹੜਾ ਇਮੀਗ੍ਰੈਂਟ ਆਉਂਦਾ ਹੈਗਾ ਉਹਦੀ ਉਮਰ ਦੇਖਣੀ ਆ, ਉਹਦੀ ਐਜੂਕੇਸ਼ਨ ਲੈਵਲ ਦੇਖਣਾ, ਉਹਦੀ ਹੈਲਥ ਜਿਹੜੀ ਦੇਖਣੀ ਹੈ। ਇਦਾਂ ਦੇ ਫੈਕਟਰਸ ਤੁਸੀਂ ਜਿਹੜੇ ਦੇਖ ਕੇ ਫੇਰ ਡਿਸਾਈਡ ਕਰਨਾ ਕਿ ਉਹ ਬੰਦਾ ਪਬਲਿਕ ਚਾਰਜ ਜਿਹੜਾ ਬਣੂਗਾ ਕਿ ਨਹੀਂ ਬਣੂਗਾ। ਪਹਿਲੀ ਗੱਲ ਇਹ ਕਿਹਨਾਂ ਤੇ ਨਹੀਂ ਲਾਗੂ ਹੁੰਦਾ, ਕਈ ਲੋਕਾਂ ਤੇ ਇਹ ਲਾਗੂ ਨਹੀਂ ਹੁੰਦਾ, ਪਰ ਜਿਹੜੇ ਸਾਡੇ ਪੰਜਾਬੀ ਕੇਸ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਉਹਦੇ ਵਿੱਚ ਇਹ ਅਸਾਈਲਮ ਵਾਲਿਆਂ ਤੇ ਰਿਫਿਊਜੀ ਵਾਲਿਆਂ ਤੇ ਇਹ ਲਾਗੂ ਨਹੀਂ ਹੁੰਦਾ। ਜਿਹੜੇ ਲੋਕਾਂ ਨੇ ਟੀ ਵੀਜ਼ਾ ਕੀਤਾ, ਯੂ ਵੀਜ਼ਾ ਕੀਤਾ, ਵਾਵਾ ਕੀਤਾ, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਜਿਹੜੇ ਗਾਰਡੀਅਨਸ਼ਿਪ ਵਾਲੇ ਕੇਸ ਉਹਨਾਂ ਤੇ ਇਹ ਜਿਹੜਾ ਲਾਗੂ ਨਹੀਂ ਹੁੰਦਾ। ਸੋ ਬੇਸਿਕਲੀ ਇਹਦੇ ਵਿੱਚ ਕਾਫੀ ਜਿਹੜੇ ਯੰਗ ਲੋਕੀ ਜਿਹੜੇ ਹੈਗੇ ਅਸਾਈਲਮ ਵਾਲੇ, ਗਾਰਡੀਅਨਸ਼ਿਪ ਵਾਲੇ, ਯੂ ਵੀਜ਼ੇ ਵਾਲੇ, ਵਾਵਾ ਵਾਲੇ, ਟੀ ਵੀਜ਼ਾ ਵਾਲੇ, ਇਹਨਾਂ ਤੇ ਇਹ ਲਾਗੂ ਨਹੀਂ ਹੁੰਦਾ। ਪਰ ਇਹਦੇ ਵਿੱਚ ਇਹ ਕਾਫੀ ਵੱਡੀ ਗਿਣਤੀ 'ਚ ਸਾਡੀ ਕਮਿਊਨਿਟੀ ਤੇ ਲਾਗੂ ਵੀ ਹੁੰਦਾ। ਸਾਰੇ ਫੈਮਿਲੀ ਬੇਸਡ ਕੇਸ ਤਕਰੀਬਨ ਜਿਹੜੇ ਇਹਦੇ ਵਿੱਚ ਆ ਜਾਂਦੇ ਆ, ਭੈਣ ਭਰਾ ਵਾਲੇ, ਮਾਪੇ ਵਾਲੇ, ਬੱਚਿਆਂ ਵਾਲੇ, ਫਿਆਂਸੇ ਵਾਲੀ ਪਟੀਸ਼ਨ ਜਿਹੜੀ ਇਹਦੇ ਵਿੱਚ ਜਿਹੜੀ ਆ ਜਾਂਦੀ ਆ, ਰਿਲੀਜੀਅਸ ਵਰਕਰ ਇਹਦੇ ਵਿੱਚ ਆ ਜਾਂਦੇ ਆ, ਸਕਿਲਡ ਵਰਕਰ ਜਿਹੜੇ ਵੀਜ਼ਿਆਂ ਤੋਂ ਜਿਹੜੇ ਇੰਪਲੋਇਮੈਂਟ ਸਪਾਂਸਰਡ ਜਿਹੜੇ ਹੁੰਦੇ ਆ ਉਹ ਇਹਦੇ ਵਿੱਚ ਆ ਜਾਂਦੇ ਆ, ਫਿਆਂਸੇ US ਸਿਟੀਜ਼ਨ ਦੀ, ਬ੍ਰਦਰ ਸਿਸਟਰ US ਸਿਟੀਜ਼ਨ ਦੇ, ਮੈਰਿਡ ਸਨ ਐਂਡ ਡਾਟਰ US ਸਿਟੀਜ਼ਨ ਦੇ, ਸਪਾਊਸ ਤੇ ਬੱਚੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ। ਸੋ ਇਹਦੇ ਵਿੱਚ ਕਾਫੀ ਜਿਹੜੇ ਫੈਮਿਲੀ ਬੇਸ ਕੈਟੇਗਰੀ ਸਾਰੀ ਆ ਗਈ। ਰਿਲੀਜੀਅਸ ਵਰਕਰ ਜਿਹੜੇ ਸੀਗੇ, ਗੁਰਦੁਆਰਿਆਂ ਵਾਲੇ ਵੀਜ਼ੇ ਉਹ ਜਿਹੜੇ ਸਾਰੇ ਆ ਗਏ। ਸਕਿਲਡ ਜਿਹੜੇ ਇੰਪਲੋਇਮੈਂਟ ਬੇਸਡ ਆਉਂਦੇ ਸੀਗੇ ਉਹ ਸਾਰੇ ਜਿਹੜੇ ਆ ਗਏ। ਤੇ ਬੇਸਿਕਲੀ ਲੈ ਦੇ ਕੇ ਜਿਹੜਾ ਹੈਗਾ ਕਿ ਅਸਾਈਲਮ ਵਾਲਿਆਂ ਨੂੰ ਤੇ ਵਾਵਾ ਵਾਲਿਆਂ ਨੂੰ, ਯੂ ਵੀਜ਼ਾ ਵਾਲਿਆਂ ਨੂੰ, ਟੀ ਵੀਜ਼ਾ ਵਾਲਿਆਂ ਨੂੰ, ਗਾਰਡੀਅਨਸ਼ਿਪ ਵਾਲਿਆਂ ਨੂੰ ਕੋਈ ਫਰਕ ਨਹੀਂ ਇਹਦਾ ਜਿਹੜਾ ਪੈਣਾ। ਪਰ ਇਹਦਾ ਫਰਕ ਉੱਥੇ ਪਊਗਾ ਜਦੋਂ ਤੁਸੀਂ ਕਿਸੇ ਨੂੰ ਸਪਾਂਸਰ ਕਰੋਗੇ। ਸੋ ਹੁਣ ਅਸਾਈਲਮ ਵਾਲਾ ਕਹੇ ਕਿ ਨਹੀਂ, ਮੈਂ ਸਾਰੇ ਬੈਨੀਫਿਟ ਲੈਣੇ ਆ, ਟੈਕਸ ਘੱਟ, ਪਰ ਕੱਲ ਨੂੰ ਜਦੋਂ ਤੁਸੀਂ ਕਿਸੇ ਨੂੰ ਮੰਗਾਣਾ ਐਜ਼ ਅ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਉਦੋਂ ਉਹਨਾਂ ਨੇ ਆਹ ਚੀਜ਼ਾਂ ਜ਼ਰੂਰ ਦੇਖਣੀਆਂ ਕਿ ਇਹ ਤਾਂ ਆਪ ਬੈਨੀਫਿਟ ਲੈਂਦਾ ਰਿਹਾ, ਇਹਨੇ ਕਿੱਦਾਂ ਸਪੋਰਟ ਕਰ ਦੇਣਾ। ਸੋ ਇਹ ਬੜਾ ਜ਼ਰੂਰੀ ਹੁੰਦਾ ਕਿ ਤੁਸੀਂ ਟੈਕਸ ਵਗੈਰਾ ਆਪਣੇ ਕਿੰਨੇ ਫਾਈਲ ਕਰਦੇ ਆ, ਪ੍ਰੋਪਰਲੀ ਫਾਈਲ ਕਰਦੇ ਆ ਕਿ ਨਹੀਂ ਕਰਦੇ ਆ। ਸੋ ਇਹ ਜਿਹੜਾ ਪਬਲਿਕ ਚਾਰਜ ਦਾ ਰੂਲ ਜਿਹੜਾ ਇਹ ਸੀਗਾ, ਇਹ ਕੀ ਕਰਦਾ ਹੈਗਾ ਕਿ ਇੱਕ 864 ਇੱਕ ਐਫੀਡੇਵਿਟ ਹੁੰਦਾ ਜਿਹਦੇ ਵਿੱਚ ਕਿ ਇੱਕ ਜਿਹੜਾ ਇਮੀਗ੍ਰੈਂਟ ਜਿਹੜਾ ਇੱਕ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਸਪਾਂਸਰ ਕਰਦਾ, ਉਹਨੂੰ ਉਹ ਹਮੇਸ਼ਾ ਭਰਨਾ ਪੈਂਦਾ। ਤੇ ਜਦੋਂ ਉਹਦਾ ਇਨਕਮ ਦੇ ਲੈਵਲ ਇਨਫ ਨਹੀਂ ਹੁੰਦੇ ਸੀਗੇ ਤੇ ਉਹ ਕੋ ਸਪਾਂਸਰ ਲੱਭ ਲੈਂਦੇ ਸੀਗੇ, ਤੇ ਇੱਕ ਹੋਰ ਬੰਦਾ ਕੋਈ ਵੀ ਸੱਜਣ ਮਿੱਤਰ ਜਿਹੜਾ ਸੀਗਾ 864 ਆਪਣੀ ਇਨਕਮ ਵਗੈਰਾ ਸ਼ੋਅ ਕਰਕੇ ਜਿਹੜਾ ਦਿਖਾ ਦਿੰਦਾ ਸੀਗਾ। ਤੇ ਹੁਣ ਉਹ ਕੀ ਕਰਦੇ ਆ ਕਿ ਉਹ ਕਹਿੰਦੇ ਆ ਕਿ ਆਪਾਂ ਉਹਨੂੰ ਦੇਖ ਵੀ ਸਕਦੇ ਆ, ਆਪਾਂ ਉਹਨੂੰ ਅਣਦੇਖਾ ਵੀ ਕਰ ਸਕਦੇ ਆ। ਤੇ ਜਿਹੜਾ ਇਹ ਰੂਲ ਹੈਗਾ, ਇਹ ਕਹਿੰਦਾ ਕਿ ਏਜ ਜਿਹੜਾ ਕਾਉਂਸਲਰ ਆਫਿਸਰ ਹੈਗਾ ਬਾਹਰ ਜਾਂ ਜਿਹੜਾ USCIS ਆਫਿਸਰ ਹੈਗਾ, ਉਹਨੇ ਇਮੀਗ੍ਰੈਂਟ ਦੀ ਏਜ, ਹੈਲਥ, ਫੈਮਿਲੀ ਸਟੇਟਸ, ਮੈਰਿਡ ਆ, ਸਿੰਗਲ ਆ, ਕੀ ਇਹਦੇ ਐਸੈਟਸ ਕੀ ਹੈਗੇ ਆ, ਕਿੰਨੀ ਇਹਦੇ ਕੋਲ ਸੰਪਤੀ ਆ, ਰਿਸੋਰਸਿਸ ਕੀ ਹੈ ਇਹਦੇ ਕੋਲ, ਤੇ ਫਾਈਨੈਂਸ਼ੀਅਲ ਸਟੇਟਸ ਜਿਹੜਾ ਕੀ ਹੈ ਕਿ ਫਾਈਨੈਂਸ ਵੱਲ, ਹੈਲਥ ਵੱਲ, ਉਮਰ ਵੱਲ ਬਹੁਤ ਜ਼ਿਆਦਾ, ਜਿਹੜਾ ਐਜੂਕੇਸ਼ਨ ਸਕਿੱਲ ਵੱਲ ਬਹੁਤ ਜ਼ਿਆਦਾ ਦੇਖਣਾ ਕਿ ਆ ਕੇ ਬੰਦਾ ਕੋਈ ਕੰਮ ਕਰੂਗਾ ਕਿ ਇਹ ਵੀ ਆ ਕੇ ਜਿੱਦਾਂ ਮੇਨ ਬੰਦਾ ਸੀ ਉਹਦੇ ਵਾਂਗੂ ਪਬਲਿਕ ਚਾਰਜ ਜਿਹੜਾ ਬਣ ਜਾਊਗਾ। ਸੋ ਇਹ ਕਹਿੰਦੇ ਆ ਕਿ ਜਿਹੜੀ USCIS ਆਫਿਸਰ ਨੇ ਕੇਸ ਬਾਏ ਕੇਸ ਬੇਸਿਸ ਦੇਖਣਾ ਹੈਗਾ, ਹਰੇਕ ਚੀਜ਼ ਉਹਨਾਂ ਨੇ ਟੋਟੈਲਿਟੀ ਦੇਖਣੀ ਹੈ, ਕਿਹੜਾ ਬੰਦਾ ਮੀਨਸ ਟੈਸਟਡ ਬੈਨੀਫਿਟ ਜਿਹੜੇ ਲੈਂਦਾ ਹੈਗਾ, ਕੈਸ਼ ਅਸਿਸਟੈਂਸ ਫॉर ਇਨਕਮ ਮੇਨਟੇਨੈਂਸ, ਹਾਊਸਿੰਗ ਅਸਿਸਟੈਂਟ, ਫੂਡ ਸਟੈਂਪਾਂ ਹੋ ਗਈਆਂ, ਫਾਈਨੈਂਸ਼ੀਅਲ ਏਡ ਕਾਲਜ ਦੇ ਲਈ, ਜਵਾਕਾਂ ਦੇ ਸਕੂਲ ਜਿਹੜੇ
ਹੋ ਗਏ, ਉਹ ਫੀਸ ਨਹੀਂ ਦੇ ਪਾਇਆ, ਤੇ ਏਦਾਂ ਦੇ ਜਿਹੜੇ ਹੋਰ ਬੈਨੀਫਿਟ ਜਿਹੜੇ ਹੈਗੇ ਆ, ਜਿਹਦੇ ਵਿੱਚ ਕਿ ਉਹ US ਸਿਟੀਜ਼ਨ ਨੂੰ ਜਾਂ ਗ੍ਰੀਨ ਕਾਰਡ ਹੋਲਡਰਾਂ ਨੂੰ ਜਿਹੜੇ ਮਿਲਣੇ ਚਾਹੀਦੇ ਸੀਗੇ, ਉੱਦਾਂ ਦੇ ਬੈਨੀਫਿਟ ਜਦੋਂ ਕਲੈਕਟ ਕਰਦਾ, ਤੇ ਉਹ ਕਹਿੰਦੇ ਕਿ ਤੁਸੀਂ ਹਰੇਕ ਚੀਜ਼ ਜਿਹੜੀ ਦੇਖਣੀ ਆ। ਹੁਣ ਜਿਹੜਾ ਦੋ ਚੀਜ਼ਾਂ ਤੁਸੀਂ ਇਹਦੇ ਵਿੱਚ ਮੇਨ ਆ ਗਈਆਂ ਕਿ ਸਤੰਬਰ 18 2026 ਤੋਂ ਪਹਿਲਾਂ ਜਿਹੜੇ ਲੋਕਾਂ ਨੇ ਬੈਨੀਫਿਟ ਲਏ ਆ ਉਹਨਾਂ ਦਾ ਕਿੱਦਾਂ ਕਰਨਾ ਇਹਨਾਂ ਨੇ, ਤੇ ਸਤੰਬਰ 18 2026 ਤੋਂ ਬਾਅਦ ਇਹਨਾਂ ਨੇ ਬੈਨੀਫਿਟ ਲਿਆ ਉਹਨਾਂ ਦਾ ਕਿੱਦਾਂ ਕਰਨਾ। ਕਿਉਂਕਿ ਰੂਲ ਜਿਹੜਾ ਸਤੰਬਰ 18 ਤੋਂ ਲਾਗੂ ਹੋਣ ਜਾ ਰਿਹਾ, ਉਹ ਕਹਿੰਦੇ ਕਿ ਸਤੰਬਰ 18 ਤੋਂ ਪਹਿਲਾਂ ਜਿਹੜੀ ਸੀਗੀ USCIS ਸਿਰਫ ਕਿਹੜੇ ਵਾਲੇ ਬੈਨੀਫਿਟ ਦੇਖ ਸਕਦੀ ਆ, ਪਬਲਿਕ ਕੈਸ਼ ਅਸਿਸਟੈਂਸ ਫॉर ਇਨਕਮ ਮੇਨਟੇਨੈਂਸ ਹੋ ਵਾਲੇ, ਜਾਂ ਫਿਰ ਲੌਂਗ ਟਰਮ ਇੰਸਟੀਟਿਊਸ਼ਨਲਾਈਜੇਸ਼ਨ, ਕਿ ਜਿਹੜਾ ਬੰਦਾ ਲੌਂਗ ਟਰਮ ਇੰਸਟੀਟਿਊਸ਼ਨਲਾਈਜੇਸ਼ਨ, ਜਿਹੜਾ ਬੰਦਾ ਲੌਂਗ ਟਰਮ ਹਸਪੀਟਲ ਦੇ ਵਿੱਚ ਜਿਹਨੇ ਇਲਾਜ ਜਿਹੜਾ ਕਰਾਇਆ। ਤੇ ਇਹ ਜਿਹੜੇ ਦੋ ਹੀ ਸਿਰਫ ਜਿਹੜੇ ਟਾਈਪ ਆਫ ਬੈਨੀਫਿਟ ਜਿਹੜੇ ਉਹ ਕੰਸੀਡਰ ਜਿਹੜੇ ਕਰ ਸਕਦੇ ਆ ਸਤੰਬਰ 18 2026 ਤੋਂ ਪਹਿਲਾਂ। ਸੋ ਬੜਾ ਲਿਮਿਟਡ ਜਿਹੜਾ ਸਕੋਪ ਹੋ ਗਿਆ ਕਿ ਸਿਰਫ ਜਿਹੜਾ ਕੈਸ਼ ਅਸਿਸਟੈਂਸ ਵਾਲਾ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਲੌਂਗ ਟਰਮ ਜਿਹੜਾ ਨੇ ਇਲਾਜ ਜਿਹੜੇ ਕਰਾਏ ਆ। ਸਤੰਬਰ 18 2026 ਤੋਂ ਬਾਅਦ ਕੀ ਚੇਂਜ ਜਿਹੜੀ ਹੋਣ ਜਾ ਰਹੀ ਆ, ਉਹ ਕਹਿੰਦੇ ਕਿ ਉਸ ਤੋਂ ਬਾਅਦ ਹਰੇਕ ਚੀਜ਼ ਉਹਨਾਂ ਨੇ ਦੇਖਣੀ ਹੈ, ਜਿਹੜਾ ਮਰਜ਼ੀ ਬੈਨੀਫਿਟ ਜਿਹੜਾ ਹੋਵੇ, ਡਜ਼ ਨਾਟ ਮੈਟਰ ਕੀ ਲਿਆ USCIS ਨੇ, ਐਨੀ ਐਂਡ ਆਲ ਬੈਨੀਫਿਟਸ, ਹਰੇਕ ਚੀਜ਼ ਜਿਹੜੀ ਉਹਨਾਂ ਨੇ ਕੰਸੀਡਰ ਕਰਨੀ ਆ। ਉਤੋਂ ਉਹਨਾਂ ਨੇ ਜਿਹੜਾ ਸੀਗਾ ਅਫਸਰ ਨੇ ਆਪਣੇ ਆਪ ਕੰਕਲੂਡ ਕਰਨਾ ਕਿ ਇਹ ਬੰਦਾ ਜਿਹੜਾ ਪਬਲਿਕ ਚਾਰਜ ਬਣੂਗਾ ਕਿ ਨਹੀਂ ਬਣੂਗਾ। ਸੋ ਬੇਸਿਕਲੀ ਉਹਨਾਂ ਨੇ ਬਰੋਡ ਕਰਤਾ ਸਾਰਾ, ਜਿਹੜੇ ਬੈਨੀਫਿਟ ਨਹੀਂ ਵੀ ਆਉਂਦੇ ਸੀ, ਜੇ ਤੁਸੀਂ ਬੇਸਿਕਲੀ ਇਨਕਮ ਤੁਹਾਡੀ ਘੱਟ ਆ, ਉਹ ਇਸ ਬੇਸ ਤੇ ਜਿਹੜਾ ਸੀਗਾ ਡਿਨਾਈ ਕਰ ਸਕਦੇ ਆ। ਉਹ ਸਿਰਫ ਇਹੀ ਕਹਿ ਸਕਦੇ ਆ ਕਿ ਨਹੀਂ, ਤੇਰੇ ਘਰਦਿਆਂ ਦੀ ਉਮਰ ਬੜੀ ਜ਼ਿਆਦਾ ਵਾ ਤੇ ਇਹਨਾਂ ਨੇ ਆ ਕੇ ਕੰਮ ਨਹੀਂ ਕਰਨਾ, ਤੂੰ ਆਪ ਇੰਸ਼ੋਰੈਂਸ ਨਹੀਂ ਲਈ, ਤੂੰ ਆਪ ਜਿਹੜਾ ਸੀਗਾ ਫੰਡਡ ਇੰਸ਼ੋਰੈਂਸ ਲਈ ਹੈ, ਤੂੰ ਘਰਦਿਆਂ ਨੂੰ ਵੀ ਨਹੀਂ ਲੈ ਕੇ ਦੇ ਸਕਦਾ ਤੇ ਘਰਦਿਆਂ ਨੂੰ ਵੀਜ਼ਾ ਜਿਹੜਾ ਨਹੀਂ ਦੇਣਾ। ਸੋ ਸਿੰਪਲ ਜਿਹੜੇ ਗੱਲਾਂ ਦੇ ਕਰਕੇ ਜਿਹੜਾ ਸੀਗਾ ਵੀਜ਼ੇ ਡਿਨਾਈ ਕਰ ਸਕਦੇ ਆ। ਇਹਦੇ ਵਿੱਚ ਉਹਨਾਂ ਨੇ ਇੱਕ ਨਵੀਂ ਚੀਜ਼ ਇੰਟਰੋਡਿਊਸ ਕੀਤੀ ਹੈ, ਪਬਲਿਕ ਚਾਰਜ ਬੌਂਡ। ਅੱਛਾ, ਕੀ ਹੈ ਚੀਜ਼ ਜੀ ਪਬਲਿਕ ਚਾਰਜ ਬੌਂਡ? ਉਹ ਕਹਿੰਦੇ ਕਿ ਜੇ USCIS ਅਫਸਰ ਇਹ ਡਿਸਾਈਡ ਕਰਦਾ ਕਿ ਐਡਜਸਟਮੈਂਟ ਆਫ ਸਟੇਟਸ ਵਾਲਾ ਬੰਦਾ ਪਬਲਿਕ ਚਾਰਜ ਉੱਤੇ ਲਾਗੂ ਹੁੰਦਾ, ਤੇ ਉਹ ਕੀ ਕਰ ਸਕਦੇ ਆ ਕਿ ਉਹ ਇਨਵੀਟੇਸ਼ਨ ਭੇਜ ਸਕਦੇ ਆ ਇਮੀਗ੍ਰੈਂਟ ਨੂੰ, ਤੁਸੀਂ ਇੱਕ ਪਬਲਿਕ ਚਾਰਜ ਬੌਂਡ ਪੇਸ਼ ਕਰੋ। ਬੌਂਡ ਦਾ ਮਤਲਬ ਕਿ ਜਿੱਦਾਂ ਪੈਸੇ ਦੀ ਗਰੰਟੀ ਦਿਓ, ਸ਼ੋਰਟੀ ਦਿਓ। ਇੱਕ ਤਾਂ ਦੀ ਫਾਈਨੈਂਸ਼ੀਅਲ ਗਰੰਟੀ ਹੈਗੀ ਆ, ਜਿਹਦੇ ਵਿੱਚ ਉਹ ਇਮੀਗ੍ਰੈਂਟ ਖੁਦ ਜਾਂ ਆਪਣੇ ਸੱਜਣ ਮਿੱਤਰਾਂ ਦੇ ਥਰੂ ਜਾਂ ਕੋਈ ਵੀ ਕੰਪਨੀਆਂ ਦੇ ਥਰੂ ਉਹ ਕੈਸ਼ ਬੌਂਡ ਜਾਂ ਸ਼ੋਰਟੀ ਬੌਂਡ ਜਿਹੜਾ ਸੀਗਾ USCIS ਨੂੰ ਦੇ ਸਕਦਾ ਹੈਗਾ। ਜੇ ਇਹ ਬੌਂਡ ਪੋਸਟ ਉਹ ਕਰ ਦਿੰਦੇ ਆ ਤੇ ਫਿਰ ਉਹ ਪਬਲਿਕ ਚਾਰਜ ਉਹਨਾਂ ਜਿਹੜਾ ਸੀਗਾ ਤੁਹਾਡੇ ਤੇ ਹੋ ਸਕਦਾ ਇਮੀਗ੍ਰੇਸ਼ਨ ਨਾ ਲਾਗੂ ਕਰੇ, ਕਿਉਂਕਿ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਨੇ ਤੁਹਾਡੇ ਕੋਲ ਉਨੇ ਪੈਸੇ ਜਿਹੜੇ ਰਖਾ ਲੈਣੇ ਆ। ਸੋ ਇਹ ਕਿੱਦਾਂ ਉਹਨਾਂ ਨੇ ਬੌਂਡ ਦੀ ਅਮਾਊਂਟ ਜਿਹੜੀ ਡਿਸਾਈਡ ਕਰਨੀ ਆ, USCIS ਨੇ ਦੇਖਣਾ, ਜਦੋਂ ਤੁਹਾਡੀ ਉਮਰ ਦੇ ਹਿਸਾਬ ਨਾਲ ਦੇਖ ਸਕਦੇ ਆ, ਹੋਰ ਆਪਣੀ ਕੈਲਕੂਲੇਸ਼ਨਾਂ ਕਰਕੇ ਦੇਖ ਸਕਦੇ ਆ ਤੁਸੀਂ ਕਿੰਨੇ ਬੈਨੀਫਿਟਸ ਲਈ ਐਲੀਜੀਬਲ ਹੋ ਸਕਦੇ ਆ ਇੱਥੇ। ਠੀਕ ਹੈ, ਮੰਨ ਲਓ ਕਿ ਜੇ ਉਹਦੀ ਵੈਲਿਊ ਹੈਗੀ ਆ $5000 ਪਰ ਮੰਥ, $1000 ਪਰ ਮੰਥ, ਠੀਕ ਹੈ, ਈਜ਼ੀ ਕੈਲਕੂਲੇਸ਼ਨ, ਸਾਲ ਦੇ ਹੋ ਗਏ $12000 ਪਰ ਮੰਥ। ਉਹ ਕਹਿੰਦੇ ਕਿ ਉਹ 5 ਸਾਲ ਨਾਲ ਮਲਟੀਪਲਾਈ ਕਰਕੇ ਉਹਨੂੰ ਤੁਹਾਡੇ ਕੋਲ 5 ਸਾਲ ਦਾ, ਕਿ 5 ਸਾਲਾਂ ਜਿੰਨੇ ਵੀ ਤੁਸੀਂ ਬੈਨੀਫਿਟ ਅਮਰੀਕਾ 'ਚ ਲੈ ਸਕਦੇ ਸੀਗੇ, ਉਹ ਤੁਹਾਡੇ ਕੋਲ ਉਨੀ ਰਕਮ ਜਿਹੜੀ ਇੱਥੇ ਰਖਾ ਸਕਦੇ ਆ, ਤਾਂ ਕਿ ਤੁਸੀਂ ਕੋਈ ਵੀ ਹੈਲਥ ਕੇਅਰ ਜਾਂ ਕੋਈ ਵੀ ਇਦਾਂ ਦਾ ਬੈਨੀਫਿਟ ਲਿਆ, ਉਹਨਾਂ ਨੇ ਤੁਹਾਡੇ ਜਿਹੜਾ ਬੌਂਡ ਸੀਗਾ ਉੱਥੋਂ ਦੀ ਪੈਸੇ ਉਹ ਜਿਹੜੇ ਕੱਟ ਲੈਣੇ ਆ। ਤੇ ਉਹ ਕਹਿੰਦੇ ਕਿ ਜਿਹੜਾ ਪਬਲਿਕ ਚਾਰਜ ਬੌਂਡ ਹੈਗਾ, ਇਹ ਨਹੀਂ ਕਿ ਸਾਰੇ ਜਣੇ ਇਹ ਭਰ ਸਕਦੇ ਆ, ਇਹ ਇਨਵੀਟੇਸ਼ਨ ਓਨਲੀ ਹੈਗਾ, ਕਿ USCIS ਜਿਹੜੀ ਹੈਗੀ ਆ ਉਹ ਜਦੋਂ ਇਨਵਾਈਟ ਕਰੂਗੀ ਉਦੋਂ ਹੀ ਤੁਸੀਂ ਜਿਹੜਾ ਸੀਗਾ ਇਹ ਬੌਂਡ ਭਰ ਸਕਦੇ ਆ, ਤੇ ਜਿਹਨਾਂ ਨੂੰ ਉਹ ਸੱਦਾ ਪੱਤਰ ਜਿਹੜਾ ਜਾਂਦਾ। ਸੋ ਇਹਦੀ ਟਾਈਮਿੰਗ ਜਿਹੜੀ ਓਬਵੀਅਸਲੀ ਬੜੀ ਇੰਪੋਰਟੈਂਟ ਆ, ਕਿਉਂਕਿ ਜਿਹੜੀ ਹੁਣ ਸਰਕਾਰ ਦੀ ਰਿਸਟ੍ਰਿਕਸ਼ਨਾਂ ਜਿਹੜੀਆਂ ਹੈਗੀਆਂ, ਉਹ ਟੈਕਨੀਕੈਲਿਟੀ 'ਚ ਜਾ ਕੇ ਜਿਹੜਾ ਸੀਗਾ, ਜਿਹੜੇ ਆਪਣੇ ਅਫਸਰ ਜਿਹੜੇ ਹੈਗੇ ਆ ਉਹਨਾਂ ਨੇ ਹੁਣ ਨਵੇਂ ਵੀ ਭਰਤੀ ਕੀਤੇ ਆ, ਉਹਨਾਂ ਨੂੰ ਇਹ ਜਿਹੜਾ ਇੱਕ ਟੂਲਸ ਤੁਸੀਂ ਕਹਿ ਲਓ ਦੇ ਦਿੰਦੀ ਆ, ਏਦਾਂ ਦੇ ਔਜ਼ਾਰ ਦੇ ਦਿੰਦੀ ਆ, ਜਿਹਦੇ ਕਰਕੇ ਕਿ ਉਹ ਹੋਰ ਜ਼ਿਆਦਾ ਵੀਜ਼ੇ ਜਿਹੜੇ ਡਿਨਾਈ ਕਰਨ। ਜਿਹੜੀ ਬਾਈਡਨ ਸਰਕਾਰ ਸੀ ਉਹ ਕਹਿੰਦੀ ਸੀ ਕਿ ਥੋੜੀ ਢਿੱਲ ਦੇਣੀ ਆ, ਲੋਕਾਂ ਨਾਲ ਬੜਾ ਧੱਕਾ ਹੋਇਆ ਤੇ ਹੋਰ ਵੀਜ਼ੇ ਜਿਹੜੇ ਅਪਰੂਵ ਕਰਨੇ ਆ। ਬਾਈਡਨ ਸਰਕਾਰ ਕਹਿੰਦੀ ਸੀਗੀ ਕਿ ਲੋਕਾਂ ਨੂੰ ਬੜਾ ਰੋਕ ਕੇ ਰੱਖਿਆ ਗਿਆ ਟਰੰਪ ਸਰਕਾਰ ਦੇ ਪਹਿਲੇ ਸ਼ਾਸਨ ਦੇ ਵਿੱਚ, ਤੇ ਦਰਵਾਜ਼ੇ ਚੱਕ ਦੋ, ਮਤਲਬ ਇੰਟਰਵਿਊ ਲੈਣ ਦੀ ਵੀ ਨਹੀਂ ਲੋੜ, ਬੁਲਾਓ ਇਹਨਾਂ ਨੂੰ ਤੇ ਹੋਟਲਾਂ ਦੇ ਵਿੱਚ ਵੀ ਰਖਾਓ, ਠੀਕ ਹੈ, ਟੈਕਸ ਪੇਅਰ ਜਿਹੜਾ ਫੰਡਡ ਉਹ ਦੇਵੇ। ਤੇ ਉਹਦੇ ਵਿੱਚ ਕਈ ਤੁਸੀਂ ਵੀਡੀਓ ਦੇਖੇ ਹੋਣੇ ਆ, ਚੰਗੇ ਯੰਗ ਏਬਲਡ ਬੰਦੇ ਜਿਹੜੇ ਸੀ ਉਹ ਘੁੰਮਦੇ ਆ, ਉਹ ਉਹਨਾਂ ਨੂੰ ਅਮਰੀਕਾ ਨੂੰ ਟਿਚਰਾਂ ਕਰਦੇ ਆ ਕਿ ਲੈ ਤੁਹਾਡੇ ਪੈਸੇ। ਟਿਕਟੌਕ ਤੇ ਕਿਹੜਾ ਸੀਗਾ ਇੱਕ ਲੈਟਿਨ ਅਮਰੀਕਾ ਵਾਲਾ, ਉਹ ਦੱਸਦਾ ਸੀਗਾ ਵੀ ਕਿੱਦਾਂ ਮਿਲਕ ਕਰਨਾ ਸਿਸਟਮ ਨੂੰ, ਬਾਅਦ ਚ ਉਹਨੂੰ ਵੀ ਚੱਕਿਆ ਸੀ ਫਿਰ ਉਹਨਾਂ ਨੇ। ਹਾਂਜੀ ਤੇ ਹੁਣ ਆ ਜਿਹੜਾ ਸੀਗਾ ਕਿ ਹੁਣ ਇਹਦਾ ਹੁਣ ਕੌਨਸੀਕੁਐਂਸ ਕੀ ਹੁੰਦਾ, ਕੌਨਸੀਕੁਐਂਸ ਇਹਦਾ ਇਹ ਹੋਣਾ ਕਿ ਜਿਹੜੇ ਲੋਕਾਂ ਨੇ ਹੁਣ ਕਈ ਸਾਲ ਜਿਹੜੀ ਵੇਟ ਕੀਤੀ ਸੀਗੀ, ਠੀਕ ਹੈ, ਹੁਣ ਤੁਸੀਂ ਸਾਰਾ ਸਿਸਟਮ ਜਿਹੜਾ ਲੀਗਲੀ ਕੀਤਾ, ਪਰ ਤੁਸੀਂ ਜੇ ਟੈਕਸਿਸ ਟੁਕਸਿਸ ਚੱਜ ਨਾਲ ਨਹੀਂ ਭਰੇ ਹੈਗੇ, ਉਹਨਾਂ ਤੁਹਾਡੇ ਘਰਦਿਆਂ ਦੇ ਜਾਂ ਤੁਹਾਡੇ ਭੈਣ ਭਾਈਆਂ ਦੇ ਕੇਸ ਆ 15 20 ਸਾਲ ਪੁਰਾਣੇ, ਉਹਨਾਂ ਨੇ ਗ੍ਰਾਂਟ ਨਹੀਂ ਕਰਨੇ। ਸੋ ਆਲਰੇਡੀ ਪਬਲਿਕ ਚਾਰਜ ਵੱਲ ਜਿਹੜਾ ਕਰਕੇ ਉਹਨਾਂ ਨੂੰ ਡਿਨਾਈ ਜਿਹੜਾ ਕਰ ਸਕਦੇ ਆ। ਸੋ ਬੇਸਿਕਲੀ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਆ ਕਿ ਆਪਣੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਜਿਹੜਾ ਤੁਹਾਡਾ ਹੈਗਾ, ਜੇ ਤੁਸੀਂ ਆਪਣੇ ਰਿਸ਼ਤੇਦਾਰ ਜਿਹੜਾ ਸਪਾਂਸਰ ਕਰਨੇ ਆ ਜਾਂ ਨਹੀਂ ਵੀ ਕਰਨੇ ਆ, ਉਹਨੂੰ ਜਿਹੜਾ ਸੀਗਾ ਆਪਣਾ ਬਾਏ ਦਾ ਬੁੱਕ ਜਿਹੜਾ ਸੀਗਾ ਉਹਨੂੰ ਕਰੋ,
ਤਾਂ ਕਿ ਤੁਸੀਂ ਆਹ ਵਾਲੀਆਂ ਪ੍ਰੋਬਲਮਾਂ ਦੇ ਵਿੱਚ ਨਾ ਰਹੋ। ਇਹਦੇ ਵਿੱਚ ਵੀ ਪਹਿਲਾਂ ਦੱਸਿਆ ਕਿ ਜਿੱਦਾਂ ਇੱਕ ਪੈਰਾਲੀਗਲ ਹੁੰਦਾ, ਏਦਾਂ ਹੀ ਜਿਹੜਾ ਇੱਕ ਟੈਕਸ ਪ੍ਰਿਪੇਅਰਰ ਵੀ ਜਿਹੜੇ ਹੈਗੇ ਆ CPA ਜਾਂ ਸਰਟੀਫਾਈਡ ਨਹੀਂ ਹੁੰਦੇ ਹੈਗੇ, ਉਹ ਵੀ ਜਿਹੜਾ ਸੀਗਾ ਧੱਕੇਸ਼ਾਹੀ ਨਾਲ ਥੋੜੇ ਜਿਹੇ ਇੱਧਰੋਂ ਉੱਧਰੋਂ ਦੀ ਜਿਹੜਾ ਸੀਗਾ ਕੰਮ ਕਰਦੇ ਆ ਕਿ ਟੈਕਸ ਵੀ ਕਰਤਾ, ਇਮੀਗ੍ਰੇਸ਼ਨ ਵੀ ਕਰਤੀ, ਇੰਸ਼ੋਰੈਂਸ ਵੀ ਵੇਚਤੀ, ਆਹ ਵੀ ਕਰਤਾ, ਉਹ ਵੀ ਕਰਤਾ। ਸੋ ਇਹ ਚੀਜ਼ ਸੀ ਕਿ ਇਹ ਜਿਹੜਾ ਸੀਗਾ ਸਰਕਾਰ ਦਾ ਜਿਹੜਾ ਹੱਥ ਆ ਉਹ ਬੜੀ ਜਗ੍ਹਾ ਹੁਣ ਇਸ ਵੇਲੇ ਪੈ ਰਿਹਾ। ਤੁਸੀਂ ਸਿਟੀਜ਼ਨਸ਼ਿਪ ਵੀ ਅਪਲਾਈ ਜਿਹੜੀ ਕਰਨੀ ਹੈ ਤਾਂ ਤੁਸੀਂ ਜਿਹੜਾ ਸੀਗਾ ਹਮੇਸ਼ਾ ਜਿਹੜਾ ਸੀਗਾ ਇੱਕ ਲਾਇਸੈਂਸਡ ਬੰਦੇ ਦੇ ਥਰੂ ਜਿਹੜਾ ਉਹ ਕਰੋ। ਤੁਹਾਨੂੰ ਇਹ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਆਹ ਚੀਜ਼ ਤੁਹਾਨੂੰ ਦੱਸੀ ਹੋਣੀ ਹੈ। ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਕੌਣ ਲਾਇਸੈਂਸ ਦਾ, ਪਹਿਲਾਂ ਲਾਇਰਾਂ ਦਾ ਨਹੀਂ ਪਤਾ ਸੀਗਾ, ਫਿਰ ਟੈਕਸ ਵਾਲਿਆਂ ਦਾ ਇਹਨੂੰ ਪਤਾ ਸੀਗਾ ਕਿ ਕੀ ਹੈ, ਕਿਉਂਕਿ ਕਈ ਕੋਟ ਪਾ ਕੇ ਜਿਹੜੇ ਬੈਠੇ ਆ ਉਹਨਾਂ ਨੂੰ ਤੁਹਾਨੂੰ ਐਂ ਲੱਗਣਾ ਕਿ ਇਹ ਬੜੇ ਆਪਣੇ ਕੌਨਫੀਡੈਂਸ ਦੇ ਨਾਲ ਦੱਸਦੇ ਆ ਕਿ ਲੈ ਆਪਾਂ ਏਦਾਂ ਫਲਾਨਾ ਵਕੀਲ ਰੱਖਿਆ, ਫਲਾਨਾ ਟੈਕਸ ਜਿਹੜਾ ਕੀਤਾ। ਸੋ ਉਹ ਚੀਜ਼ ਜਿਹੜੀ ਸੀਗੀ ਕਿ ਇੱਕ ਗਾਈਡੈਂਸ ਹੀ ਹੈ ਕਿ ਤੁਹਾਨੂੰ ਸਮਝ ਆ ਜਾਵੇ ਕਿ ਕੌਣ ਕੀ ਹੈਗਾ, ਕਿਉਂਕਿ ਉਹਨੇ ਤੁਹਾਨੂੰ ਆਪਣੇ ਮੂੰਹੋਂ ਨਹੀਂ ਦੱਸਣਾ। ਸੋ ਫਿਰ ਜਦੋਂ ਤੁਸੀਂ ਪ੍ਰੋਬਲਮ 'ਚ ਫਸਦੇ ਆ ਕਿਉਂਕਿ ਉਹ ਲਾਇਸੈਂਸ ਨਹੀਂ ਹੁੰਦੇ ਤੇ ਫਿਰ ਕਿਤੇ ਨਜ਼ਰ ਵੀ ਨਹੀਂ ਆਉਂਦੇ, ਕਿਉਂਕਿ ਉਹਨਾਂ ਦੀ ਕੋਈ ਕੌਨਸੀਕੁਐਂਸ ਨਹੀਂ ਉਹਨਾਂ ਤੇ ਹੁੰਦੇ। ਜਿਹੜਾ ਲਾਇਸੈਂਸ ਬੰਦਾ ਹੁੰਦਾ, ਠੀਕ ਹੈ, ਜਿੱਦਾਂ ਲਾਇਸੈਂਸ ਕੰਟਰੈਕਟਰ ਆ ਕੋਈ ਵੀ ਆ, ਉਹਦਾ ਲਾਇਸੈਂਸ ਜਿਹੜਾ ਖਤਰੇ 'ਚ ਹੁੰਦਾ ਜੇ ਉਹ ਪੁੱਠੇ ਕੰਮ ਕੋਈ ਕਰਦਾ। ਤੇ ਆਹ ਚੀਜ਼ ਸੀਗੀ ਥੋੜੇ ਜਿਹੇ ਤੁਸੀਂ ਵੱਧ ਪੈਸੇ ਖਰਚ ਦੋ ਉੱਥੇ, ਪਰ ਆਪਣਾ ਜਿਹੜਾ ਸੀਗਾ ਵਾਲੇ ਸਿਸਟਮ ਜਿਹੜੇ ਪ੍ਰੋਪਰ ਜਿਹੜੇ ਤੁਸੀਂ ਰੱਖਿਆ ਕਰੋ ਤੇ ਪੁੱਛਿਆ ਕਰੋ ਬੰਦੇ ਤੋਂ। ਅੱਛਾ, ਇੱਥੇ ਮੈਂ ਪੁੱਛਣਾ ਚਾਹੁੰਦਾ ਅਟਾਰਨੀ ਟਰਕਿਆਣਾ ਜੀ, ਜਿੱਦਾਂ ਹੁਣ ਪਬਲਿਕ ਚਾਰਜ ਨੂੰ ਲੈ ਕੇ ਤੁਸੀਂ ਕਿਹਾ ਵੀ ਹੁਣ ਜਿੱਦਾਂ ਬਰਥ ਟੂਰਿਜ਼ਮ ਦਾ ਵੀ ਦੱਸਿਆ ਵੀ ਪਿੱਛੇ ਵੀ ਜਾ ਕੇ ਪੈਟਰਨ ਵਗੈਰਾ ਸਾਰਾ ਕੁਝ ਚੈੱਕ ਕਰ ਰਹੇ, ਦੇਖ ਰਹੇ ਆ। ਹੁਣ ਬਹੁਤ ਸਾਰੇ ਲੋਕਾਂ ਨੇ ਜਿੱਦਾਂ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਕੋ-ਸਪਾਂਸਰ ਕੀਤਾ ਹੈ, ਕੋ-ਸਾਈਨ ਕੀਤੇ ਹੁੰਦੇ ਆ। ਫਾਈਨੈਂਸ਼ੀਅਲ ਰਿਸਪੋਂਸਿਬਿਲਿਟੀ ਦੀ ਜ਼ਿੰਮੇਵਾਰੀ ਆਪਣੇ ਸਿਰ ਜਿਹੜੀ ਲਈ ਹੁੰਦੀ ਆ। ਉਹ ਕੇਸਾਂ ਦੇ ਵਿੱਚ ਕੀ ਬਣੂਗਾ? ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਵੀ ਬੜੀ ਚਿੰਤਾ ਹੋਣੀ ਆ ਅਭੀ, ਜੇ ਉਹ ਕੋਈ ਬੰਦਾ ਜਿਹਨੂੰ ਉਹਨਾਂ ਨੇ ਸਪਾਂਸਰ ਕੀਤਾ ਉਹ ਹੁਣ ਪਬਲਿਕ ਚਾਰਜ ਲੈਣ ਲੱਗ ਗਿਆ ਤੇ ਸਾਈਨ ਤੁਸੀਂ ਕੀਤੇ ਆ, ਕੀ ਤੁਹਾਡੇ ਤੇ ਲੀਨ ਪਾ ਸਕਦੇ ਆ? ਕੀ ਹੈਗਾ, ਕੀ ਇਹਦੇ ਬਾਰੇ ਵੀ ਇਹਨਾਂ ਨੇ ਕੁਝ ਦੱਸਿਆ? ਬਿਲਕੁਲ ਪਾ ਸਕਦੇ ਆ, ਕਿਉਂਕਿ ਕੰਟਰੈਕਟ ਤੁਹਾਡਾ ਫੈਡਰਲ ਗਵਰਨਮੈਂਟ ਨਾਲ ਤੁਸੀਂ ਆਪ ਸਾਈਨ ਕਰਕੇ ਦੱਸਿਆ ਕਿ ਬੰਦਾ ਨਹੀਂ ਕਰੂਗਾ, ਤੇ ਜੇ ਉਹ ਕਰਦੇ ਆ ਤੇ ਜਦ ਤੱਕ ਉਹ ਬੰਦਾ ਸਿਟੀਜ਼ਨ ਨਹੀਂ ਬਣ ਸਕਦਾ, ਤੁਹਾਡੀ ਨੈਕ ਔਨ ਦਾ ਲਾਈਨ ਜਿਹੜੀ ਰਹਿੰਦੀ ਆ, ਜਾਂ ਜਦ ਤੱਕ ਉਹ 40 ਕੁਆਲੀਫਾਈਂਗ ਸੋਸ਼ਲ ਸਿਕਿਉਰਿਟੀ ਵਾਲੇ ਜਿਹੜੇ ਕ੍ਰੈਡਿਟ ਆਪਣੇ ਪੂਰੇ ਨਹੀਂ ਕਰ ਲੈਂਦਾ, 10 ਸਾਲ ਨਹੀਂ ਉਹਨੂੰ ਹੋ ਜਾਂਦੇ ਅਮਰੀਕਾ 'ਚ ਰਹੇ ਨੂੰ, ਤੇ ਤਦ ਤੱਕ ਤੁਸੀਂ ਔਨ ਦਾ ਹੁੱਕ ਜਿਹੜੇ ਹੈਗੇ ਆ। ਤੇ ਈਵਨ ਇੱਕ ਸਟੈਪ ਫਰਦਰ ਵੀ ਤੁਹਾਨੂੰ ਇਹਦੇ ਵਿੱਚ ਦੱਸਦਾ। ਹਾਂਜੀ, ਜਦੋਂ ਬੰਦੇ ਦਾ ਡਿਵੋਰਸ ਹੁੰਦਾ ਨਾ, ਕਿ ਉਹਨੇ ਆਪਣੀ ਘਰ ਵਾਲੀ ਨੂੰ ਸਪਾਂਸਰ ਕੀਤਾ ਹੁੰਦਾ, ਘਰ ਵਾਲੇ ਨੂੰ ਸਪਾਂਸਰ ਕੀਤਾ ਹੁੰਦਾ, ਠੀਕ ਹੈ, ਜਾਂ ਕੋਈ ਵੀ ਹੋਰ ਰਿਸ਼ਤੇਦਾਰ ਨੂੰ ਸਪਾਂਸਰ ਕੀਤਾ ਹੁੰਦਾ, ਤੇ ਬਾਅਦ 'ਚ ਮੰਨ ਲਓ ਕਿ ਜਿਹੜੇ ਬੰਦੇ ਨੇ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਨੇ ਸਪਾਂਸਰ ਕੀਤਾ ਹੁੰਦਾ, ਉਹਦੇ ਨਾਲ ਉਹਦਾ ਝਗੜਾ ਹੋ ਗਿਆ, ਤੇ ਜਾਂ ਫਿਰ ਨਹੀਂ ਵੀ ਝਗੜਾ ਹੋਇਆ, ਜਿਹੜਾ ਕੋ ਸਪਾਂਸਰ ਸੀਗਾ ਉਹਨਾਂ ਦੇ ਨਾਲ ਝਗੜਾ ਹੋ ਗਿਆ। ਸੋ ਇਹ ਬੰਦੇ ਕਈ ਵਾਰੀ ਕੰਮ ਕਰਨਾ ਛੱਡ ਦਿੰਦੇ ਆ। ਇਹ ਉਸ ਤੋਂ ਬਾਅਦ ਕੋਰਟ ਦੇ ਵਿੱਚ ਜਾਂਦੇ ਆ ਤੇ ਡਿਵੋਰਸ ਪ੍ਰੋਸੀਡਿੰਗ ਦੇ ਵਿੱਚ ਵੀ, ਫੈਮਿਲੀ ਕੋਰਟ ਦੇ ਵਿੱਚ ਵੀ ਜਾ ਕੇ ਜੱਜ ਨੂੰ ਦੱਸਦੇ ਆ ਕਿ ਆਹ ਬੰਦੇ ਨੇ ਫੈਡਰਲ ਗਵਰਨਮੈਂਟ ਦੇ ਨਾਲ ਆਹ ਕੰਟਰੈਕਟ ਸਾਈਨ ਕੀਤਾ ਸੀਗਾ 860 ਕੋਲ, ਤੇ ਮੈਨੂੰ ਇਹਦਾ ਬੈਨੀਫਿਟ ਹੁੰਦਾ ਜਿੰਨੇ ਵੀ ਉਹ $1200-1500 ਜਿਹੜੇ ਬਣਦੇ ਆ। ਤੇ ਉਹ ਕਹਿੰਦੇ ਕਿ ਇਹ ਜਿਹੜਾ ਖਰਚਾ ਮੈਨੂੰ ਲੱਗਣਾ ਚਾਹੀਦਾ, ਕੋਰਟ ਉਹਨਾਂ ਨੂੰ ਆਰਡਰ ਗ੍ਰਾਂਟ ਕਰਦਾ ਹੈਗਾ ਕਿ ਤੁਸੀਂ ਹਰ ਮਹੀਨੇ ਇਹਨਾਂ ਨੂੰ $1200-1500 ਜਿਹੜਾ ਦੇਣਾ ਹੈਗਾ। ਸੋ ਆਪਾਂ ਏਦਾਂ ਦੇ ਵੀ ਬੰਦੇ ਜਿਹੜੇ ਦੇਖੇ ਆ ਕਿ ਕੰਨਾਂ ਨੂੰ ਹੱਥ ਲਾ ਕੇ ਤੌਬਾ ਕਰਕੇ ਨਿਕਲੇ ਆ ਕਿ ਹੈਲਪ ਕਰਨ ਕਿਸੇ ਦੀ ਗਏ ਸੀਗੇ, ਤੇ ਫਾਰਮ ਜਿਹਾ ਭਰਿਆ ਸੀਗਾ, ਤੇ ਬਾਅਦ ਚ ਲੈਣੇ ਦੇ ਪੈ ਕੇ ਦੇਣੇ 10 ਸਾਲਾਂ ਦੇ ਲਈ, ਤੇ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ। ਸੋ ਇਹ ਸੀਗਾ ਕਿ ਹੁਣ ਤੱਕ ਜਿਹੜੀ ਗਵਰਨਮੈਂਟ, ਹੁਣ ਤੱਕ ਜਿਹੜਾ ਸੀਗਾ ਲੋਕੀ ਆਪ ਹੀ ਜਿਹੜਾ ਏਦਾਂ ਕਰਦੇ ਸੀਗੇ ਕੇਸ ਕਰਕੇ, ਪਰ ਇਹਦੇ ਵਿੱਚ ਜਿਹੜੀ ਟਰੰਪ ਸਰਕਾਰ ਆ, AI ਦਾ ਸਪੈਸ਼ਲੀ ਜਿਹੜਾ ਜ਼ਮਾਨਾ ਹੈਗਾ, ਸਿੰਪਲ ਉਹ ਚੈੱਕ ਕਰ ਸਕਦੇ ਆ ਕਿ ਕਿੰਨਿਆਂ ਦੇ ਵਿੱਚ ਕੋ ਸਪਾਂਸਰ ਜਿਹੜੇ ਲੱਗੇ ਆ, ਕਿੰਨੇ ਬੰਦੇ ਨੇ ਬੈਨੀਫਿਟ ਜਿਹੜੇ ਲਏ ਆ। ਡੇਟਾਬੇਸ 'ਚ ਰਨ ਕਰਨ ਦੀ ਲੋੜ ਜਿਹੜੀ ਹੁੰਦੀ ਆ, ਤੇ ਉਹ ਬਿਲਕੁਲ ਜਿਹੜੇ ਲੋਕਾਂ ਦੇ ਕੋਲ ਆ ਸਕਦੇ ਆ ਬਿੱਲ ਲੈ ਕੇ ਕਿ ਭਾਈ ਤੇਰਾ ਆਹ 10 ਸਾਲ ਦਾ ਜਿਹੜਾ ਬਿੱਲ ਹੈਗਾ। ਦੇਖੋ ਜੀ, ਕਾਫੀ ਕੁਛ ਜਿਹੜਾ ਉਹ ਚੇਂਜ ਹੋ ਚੁੱਕਾ ਤੇ ਚੇਂਜ ਹੋ ਰਿਹਾ ਆ, ਸੋ ਧਿਆਨ ਰੱਖੋ ਜੀ। ਤੇ ਬਿਲਕੁਲ, ਸੋ ਜਿਹੜੇ ਮਿਸ ਕਰ ਗਏ ਆ ਪਬਲਿਕ ਚਾਰਜ ਦੀ ਇਸ ਪੂਰੀ ਗੱਲਬਾਤ ਨੂੰ ਦੁਬਾਰਾ ਵੀ ਸੁਣ ਲਿਓ। ਇਹ ਪ੍ਰੋਗਰਾਮ ਇੱਥੇ ਪਿਆ ਰਹਿਣਾ ਆ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ, YouTube ਦੇ ਉੱਤੇ ਵੀ, ਪੰਜਾਬੀ TV USA ਦੇ ਉੱਤੇ ਵੀ ਇਹ ਨਾਲ ਹੀ ਆ। ਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਚ ਲਵਾਂਗੇ ਤੁਹਾਡੇ ਸਾਰਿਆਂ ਦੀਆਂ ਕਾਲ ਕਰਨ ਦੇ ਲਈ ਨੰਬਰ 408-272-5200 4082725200। ਮਿਲਦੇ ਹਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ,
खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कैनेडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवा किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी USA नु फॉलो करो। साडे Facebook, YouTube, Instagram ते TikTok प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो। ਬ੍ਰੇਕ ਤੋਂ ਬਾਅਦ ਸਭ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਰਕਿਆਨਾ ਜੀ, ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸਰੋਤਿਓ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408-272-5200। ਮੈਂ ਦੇਖ ਰਿਹਾ ਵੀ ਪੂਰਾ ਸਵਿਚ ਬੋਰਡ ਭਰ ਚੁੱਕਾ ਹੈ, ਸਾਰੇ ਜਾਣੇ ਲਾਈਨ ਦੇ ਉੱਤੇ ਆ, ਸਾਰੀਆਂ ਕਾਲਸ ਬਿਜ਼ੀ ਹੋ ਚੁੱਕੀਆਂ ਲਾਈਨਸ ਤੇ ਵਾਰੀ ਵਾਰੀ ਸੇ ਸਾਰਿਆਂ ਨਾਲ ਕਰਦੇ ਆ ਜੀ ਗੱਲਬਾਤ। ਤੇ ਜੇ ਤੁਹਾਡੀ ਕਾਲ ਨਹੀਂ ਮਿਲ ਰਹੀ ਤਾਂ ਇੰਤਜ਼ਾਰ ਕਰਿਓ ਜੀ। ਜਿੱਦਾਂ ਹੀ ਕਿਸੇ ਦੀ ਗੱਲਬਾਤ ਪੂਰੀ ਹੁੰਦੀ ਆ, ਲਾਈਨ ਖਾਲੀ ਹੁੰਦੀ ਆ, ਤੇ ਫਿਰ ਜਿਹੜੇ ਬਾਕੀ ਲੋਕ ਟਰਾਈ ਕਰ ਰਹੇ ਉਹਨਾਂ ਵਿੱਚੋਂ ਕਿਸੇ ਦਾ ਇੱਕ ਦਾ ਨੰਬਰ ਜਿਹੜਾ ਉਹ ਇਸੇ ਤਰੀਕੇ ਦੇ ਨਾਲ ਲੜੀਵਾਰ ਚੱਲਦਾ ਜਾਵੇਗਾ। ਤੇ ਕਾਲ ਕਰਨ ਦੇ ਲਈ ਨੰਬਰ 408-272-5200 4082725200। ਗੱਲ ਛੋਟੀ ਰੱਖਣ ਦੀ ਕੋਸ਼ਿਸ਼ ਕਰਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਤੁਹਾਡੀਆਂ ਲੈ ਸਕੀਏ। ਤੇ ਆਪਣੇ ਅੱਜ ਦੇ ਕਾਲਰ ਨੇ ਪਹਿਲੇ ਲਵਪ੍ਰੀਤ। ਹਾਂਜੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂਜੀ ਲਵਪ੍ਰੀਤ ਜੀ ਪੁੱਛ ਲਓ ਸਵਾਲ ਜੀ। ਹੁਣ ਲਵਪ੍ਰੀਤ ਜੀ ਲੱਗਦਾ ਜੀ ਉਹ ਹੋਲਡ ਤੇ ਪਾ ਕੇ ਗਏ ਨੇ ਭੁੱਲ। ਚਲੋ ਆਪਾਂ ਇੱਕ ਮੌਕਾ ਉਹਨਾਂ ਨੂੰ ਦੇ ਦਾਂਗੇ, ਕਾਫੀ ਚਿਰ ਤੋਂ ਹੋਲਡ ਤੇ ਸੀਗੇ। ਅਸ਼ੋਕ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਭਾਈ ਮੈਂ ਫਰਿਜ਼ਨੋ ਤੋਂ ਬੋਲਦਾ। ਮੇਰਾ ਨਾ ਗ੍ਰੀਨ ਕਾਰਡ 5 ਸਾਲ ਪਹਿਲੇ ਆਇਆ ਸੀ ਤੇ ਮੈਂ 2 ਮਹੀਨੇ ਪਹਿਲੇ ਨਾ ਜਦੋਂ ਸਿਟੀਜ਼ਨਸ਼ਿਪ ਅਪਲਾਈ ਕਰਨ ਲੱਗਾ ਤੇ ਉਦੋਂ ਮੈਨੂੰ ਕਹਿੰਦੇ ਵੀ ਤੁਹਾਡਾ ਤੇ ਕੋਰਟ ਕੇਸ ਬੋਲ ਰਿਹਾ 2029 ਦੇ ਵਿੱਚ ਆਪਣਾ ਨਿਊ ਜਰਸੀ ਦੇ ਵਿੱਚ, ਠੀਕ ਹੈ ਜੀ। ਤੇ ਨੈਚੁਰਲੀ ਹੈ ਫਿਰ ਮੈਂ ਵਕੀਲ ਕੋਲ ਜਾਣਾ ਸੀ। ਵਕੀਲ ਮੇਰਾ ਬੌਬ ਸੀ, ਉਹਦੇ ਨੇ ਗੱਲ ਕੀਤੀ। ਉਹਨੇ ਐਵੇਂ ਜਾਣ ਕੇ ਕਹੀਏ ਪੈਸਾ ਮੇਰੇ ਕੋਲੋਂ ਕੋਈ ਨਹੀਂ ਲਿਆ ਤੇ ਮੁੜ ਕੇ ਕਹਿੰਦਾ ਜੀ ਅਸੀਂ ਹੋਮਲੈਂਡ ਸਿਕਿਉਰਿਟੀ ਤੋਂ ਕੀਤੀ ਹੈ ਗੱਲ ਤੇ ਉਹ ਕਹਿੰਦੇ ਵੀ ਅਸੀਂ ਚਿੱਠੀ ਪਾਤੀ ਹੈ ਕੋਰਟ ਦੇ ਵਿੱਚ ਕਿ ਇਹਨਾਂ ਦਾ ਨਾਂ ਜਿਹੜਾ ਗਲਤ ਪਾਤਾ ਹੈ ਤੇ ਕੋਰਟ ਡੇਟ ਗਲਤ ਪਾਤੀ ਹੈ ਬਾਈ ਮਿਸਟੇਕ ਤੇ ਉਹ ਹੁਣ ਸਟੇਟਸ ਚੇਂਜ ਹੁੰਦਿਆਂ ਕਿੰਨਾ ਕੁ ਟਾਈਮ ਲੱਗ ਜਾਏਗਾ? ਤੁਹਾਡਾ ਜਿਹੜਾ ਗ੍ਰੀਨ ਕਾਰਡ ਕਿੱਦਾਂ ਮਿਲਿਆ ਸੀਗਾ ਤੁਹਾਨੂੰ? ਭਾਜੀ ਵਿਦ ਫੈਮਿਲੀ ਹੈ। ਹਾਂਜੀ ਭਾਜੀ। ਔਰ ਮਹਾਰਾਜ ਦੀ ਕਿਰਪਾ ਨਾਲ ਕੋਈ ਗਲਤ ਕੰਮ ਨਹੀਂ ਕੀਤਾ।
ਮੇਰੇ ਬੱਚੇ ਇੱਕ ਡਾਕਟਰ ਬਣ ਗਿਆ। ਨਹੀਂ ਇਹ ਨਹੀਂ ਸਵਾਲ ਦੇ ਬਸ ਉਹ ਪੁਆਇੰਟਡ ਜਵਾਬ ਦਿਓ, ਸਟੋਰੀ ਨਹੀਂ। ਹਾਂਜੀ, ਅਸਾਲਮ ਦੇ ਥਰੂ ਗ੍ਰਾਂਟ ਹੋਇਆ ਸੀ, ਤੁਹਾਡਾ ਕੋਰਟ ਵੱਲੋਂ ਗ੍ਰਾਂਟ ਹੋਇਆ ਸੀਗਾ ਨਾ 2020 ਚ। ਹਾਂਜੀ। ਸੋ ਤੁਸੀਂ ਦੋ ਕੁ ਚੀਜ਼ਾਂ ਚੈੱਕ ਕਰ ਸਕਦੇ ਆ। ਸਰਕਾਰ ਨੂੰ 30 ਦਿਨਾਂ ਦਾ ਹੱਕ ਹੁੰਦਾ ਅਪੀਲ ਕਰਨ ਦਾ। ਤੁਸੀਂ ਇਹ ਦੇਖਣਾ ਕਿ ਸਰਕਾਰ ਨੇ ਅਪੀਲ ਤਾਂ ਨਹੀਂ ਕੀਤੀ ਸੀ ਉੱਤੇ, ਕਿਤੇ ਰਿਮਾਂਡ ਤਾਂ ਨਹੀਂ ਹੋਇਆ, ਪਹਿਲਾਂ ਉਹ ਚੀਜ਼ ਚੈੱਕ ਕਰ ਲਿਓ। ਕਈ ਵਾਰੀ ਇਹ ਹੁੰਦਾ ਕਿ ਬੰਦਾ ਪਹਿਲਾਂ ਜਸ਼ਨ ਮਨਾਉਣ ਲੱਗ ਪੈਂਦਾ ਤੇ 30 ਦਿਨਾਂ ਦੇ ਵਿੱਚ ਸਰਕਾਰ ਅਪੀਲ ਕਰ ਦਿੰਦੀ, ਉਹ ਚੀਜ਼ ਨੂੰ ਕੋਈ ਟਰੈਕ ਨਹੀਂ ਕਰਦਾ। ਤੇ ਉਹ ਚੀਜ਼ ਇੱਕ ਵਾਰੀ ਚੈੱਕ ਕਰ ਨਹੀਂ ਸੀ ਕੀਤੀ। ਹਾਂਜੀ, ਤੇ ਫਿਰ ਠੀਕ ਆ। ਜੇ ਉਹਨਾਂ ਨੂੰ ਕੋਈ ਮਿਸਟੇਕ ਹੋਈ ਆ ਤਾਂ ਉਹ ਤਾਂ ਸਿੰਪਲ ਹੀ ਆ, ਜੋ ਤੁਹਾਡਾ ਵਕੀਲ ਕਰ ਰਿਹਾ ਸਹੀ ਕਰ ਰਿਹਾ। ਹਾਂਜੀ, ਤਾਂ ਫਿਰ ਉਹੀ ਹੈ ਕਿ ਜਿਹੜੀ ਲੈਟਰ ਭੇਜੀ ਆ ਉਹੀ ਤਰੀਕਾ ਹੈਗਾ ਉਹਨਾਂ ਨੂੰ ਪ੍ਰੋਸੀਡਿੰਗਸ ਨੂੰ ਟਰਮੀਨੇਟ ਕਰਾਉਣ ਦਾ। ਤੇ ਉਹ ਕੋਈ ਐਡੀ ਬਿਗ ਡੀਲ ਨਹੀਂ ਹੈਗੀ, ਉਹ ਹੋ ਜਾਣੀਆਂ ਤੁਹਾਡੀਆਂ ਟਰਮੀਨੇਟ, ਉਹਦੇ ਵਿੱਚ ਕੋਈ ਐਡਾ ਚੱਕਰ ਨਹੀਂ ਹੈਗਾ। ਹਾਂਜੀ ਠੀਕ ਹੈ ਭਾਜੀ, ਬਹੁਤ ਮਿਹਰਬਾਨੀ ਭਾਜੀ। ਜਦੋਂ ਇੱਕ ਵਾਰੀ ਕਲੀਅਰ ਹੋ ਜੇ, ਪਤਾ ਕਰ ਲਿਓ ਜਿਹੜੇ ਕੋਰਟ 'ਚ ਬੋਲਦਾ ਸੀਗਾ ਵੀ ਹੁਣ ਉਹ ਡਾਕਟ 'ਚ ਹੈਗਾ ਕਿ ਨਹੀਂ ਹੈਗਾ। ਜਦੋਂ ਨਹੀਂ ਹੈਗਾ ਤਾਂ ਫਿਰ ਦੁਬਾਰਾ ਕਰ ਦਿਓ ਅਪਲਾਈ ਆਪਣੀ ਸਿਟੀਜ਼ਨਸ਼ਿਪ, ਉਸੇ ਨੂੰ ਕੰਟੀਨਿਊ ਕਰ ਲਿਓ। ਜੀ ਹਾਂਜੀ। ਲਵਪ੍ਰੀਤ, ਕਮਲਜੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ। ਤੇ ਮੇਰਾ ਸਵਾਲ ਇਹ ਹੈ ਭਾਜੀ, ਮੈਂ 2015 ਚ ਆਇਆ ਸੀ ਤੇ 2018 ਚ ਮੈਨੂੰ ਪੀਡੀ ਮਿਲ ਗਈ, ਮੇਰਾ ਕੇਸ ਡਿਨਾਈ ਹੋ ਗਿਆ ਸੀ, ਪੀਡੀ ਮਿਲ ਗਈ ਤੇ ਹੁਣ ਮੈਂ ਸੈਲਫ ਡਿਪੋਰਟ ਕਰਨਾ ਚਾਹੁੰਦਾ ਆਪਣੇ ਆਪ ਨੂੰ, ਤਾਂ ਮੈਨੂੰ ਕੀ ਕਰਨਾ ਚਾਹੀਦਾ? ਪੀਡੀ ਕੀ ਮਿਲੀ ਸੀ? ਮਤਲਬ ਕੇਸ ਟਰਮੀਨੇਟ ਕਰਤਾ ਸੀ? ਹਾਂਜੀ, ਉਹਨਾਂ ਨੇ ਟਰਮੀਨੇਟ ਕਰਤਾ ਸੀ ਔਰ ਉਹ ਕਹਿੰਦੇ ਸੀ ਮੇਰੇ ਵਕੀਲ ਕਿ ਤੈਨੂੰ ਪੀਡੀ ਮਿਲ ਗਈ ਹੈ ਤੇ ਮੈਨੂੰ ਵਰਕ ਪਰਮਿਟ ਵੀ ਮਿਲੀ ਜਾਂਦੇ ਆ ਤੇ ਲਾਇਸੈਂਸ ਵੀ ਮਿਲੀ ਜਾਂਦੇ ਆ। ਤੇ ਅਸਾਲਮ ਆਫਿਸ 'ਚ ਚੱਲਦਾ ਤੁਹਾਡਾ ਕੇਸ? ਹਾਂਜੀ, 2 ਨੰਬਰ 'ਚ ਆਇਆ ਸੀ ਮੈਂ। ਹਾਂਜੀ, ਪਾਸਪੋਰਟ ਲੈ ਕੇ ਜਾ ਸਕਦੇ ਆ ਬਸ ਆਪਣਾ, ਹੋਰ ਤੇ ਕੀ ਚਾਹੀਦਾ ਦੇ ਵਿੱਚ? ਜੇ ਪਾਸਪੋਰਟ ਹੈਗਾ ਜਾਂ ਟਰੈਵਲ ਡਾਕੂਮੈਂਟ ਹੈਗਾ ਉਹ ਲੈ ਕੇ ਜਾ ਸਕਦੇ ਆ ਤੇ ਬਾਅਦ 'ਚ ਆਪਣੇ ਵਕੀਲ ਨੂੰ ਕਹਿ ਸਕਦੇ ਆ ਕਿ ਜਿਹੜਾ ਅਸਾਲਮ ਦਾ ਕੇਸ ਚੱਲਦਾ ਅਸਾਲਮ ਆਫਿਸ ਉਹਨੂੰ ਨੋਟੀਫਾਈ ਕਰ ਦਿਓ ਤੇ ਉੱਥੇ ਜਾ ਕੇ ਜਿਹੜਾ ਸੀਗਾ ਤੁਹਾਡਾ ਪ੍ਰੂਫ ਕਿ ਤੁਸੀਂ ਚੱਲ ਗਏ ਆ ਉਹ ਫਿਰ ਅਸਾਲਮ ਆਫਿਸ ਨੋਟੀਫਾਈ ਕਰ ਦੂਗਾ। ਬਸ ਇਹ ਗੱਲ ਯਾਦ ਰੱਖਿਓ ਕਿ ਵਾਪਸ ਨਹੀਂ ਤੁਹਾਨੂੰ ਆਉਣ ਦੇਣਾ ਉਹਨਾਂ ਨੇ। ਨਹੀਂ, ਮੈਂ ਵਾਪਸ ਆਣਾ ਵੀ ਨਹੀਂ ਚਾਹੁੰਦਾ, ਬਟ ਇੱਕ CBP ਐਪ ਵੀ ਹੈਗਾ ਨਾ, ਐਪ 'ਚ ਅਗਰ ਆਪਾਂ ਆਪਣਾ ਸਾਰਾ ਕੁਝ ਦੇ ਕੇ ਪਾ ਕੇ, ਜਿਹੜਾ ਟਰੰਪ ਸਾਹਿਬ ਕਹਿੰਦੇ ਕਿ ਹਾਂ ਤੁਹਾਨੂੰ ਟਿਕਟ ਵੀ ਬਣਾ ਦਾਂਗੇ। ਹੁਣ ਇਹ ਨਹੀਂ ਪਤਾ ਇੰਨੇ ਸਾਲ ਮੈਂ ਕਿਹਾ ਹੁਣ ਐਡੇ ਸਾਲ ਅਮਰੀਕਾ ਦਾ ਫਾਇਦਾ ਲੱਗ ਪਿਆ ਜਾਣਾ ਉੱਥੇ ਬਿਜ਼ਨਸ ਕਲਾਸ ਦੇ ਵਿੱਚ ਜਾ ਟੌਰ ਨਾਲ ਕੋਟ ਸ਼ੋਟ ਪਾ ਕੇ, ਕਿੱਥੇ CBP ਵਾਲੀ ਐਪ ਦੇ ਪਿੱਛੇ ਦੌੜੇ ਫਿਰਦਾ। ਨਹੀਂ, ਗੱਲ ਇਹ ਹੈ ਜੀ ਮੈਨੂੰ ਹੋਰ ਜੇਲ੍ਹ 'ਚ ਨਾ ਪਾ ਦੇਣ ਨਾ, ਔਰ ਇੰਡੀਆ ਵੀ ਜਾ ਕੇ ਕੰਮ ਨਾ ਕਰਨ। ਤਾਂ ਹੀ ਤਾਂ ਕਹਿ ਰਿਹਾ ਮੈਂ ਕਿਹਾ ਟੌਰ ਨਾਲ, ਤਾਂ ਹੀ ਤਾਂ ਕਹਿ ਰਿਹਾ ਬਿਜ਼ਨਸ ਕਲਾਸ ਲੈ ਕੇ ਜਾ ਕੋਈ ਵਧੀਆ ਤਰੀਕੇ ਨਾਲ। ਇੱਥੇ ਕਿਹੜੀ CBP ਐਪ ਪਾਉਣ ਤਾਂ ਮੈਂ ਕਿਹਾ ਫੜ ਲਿਆ ਫੇਰ ਉਹ ਤਾਂ ਉਹਨਾਂ ਨੇ ਜਿਹੜਾ ਸੀਗਾ ਕਿਹਾ ਸੀਗਾ। ਹਾਂਜੀ, ਫਿਰ ਡਿਪੈਂਡ ਕਰਦਾ ਕਿੰਨੀ ਸਪੀਡ ਨਾਲ ਜਾਣਾ ਚਾਹੁੰਦੇ ਹੋ ਤੁਸੀਂ। ਮਤਲਬ ਉਹ ਤਾਂ ਜਹਾਜ਼ ਰੋਜ਼ ਹੀ ਚੱਲਦਾ, ਭਾਵੇਂ ਅੱਜ ਤੁਸੀਂ ਚੱਲ ਜਾਓ। ਤੇ ਮੈਨੂੰ ਪਹਿਲੇ ਪਾਸਪੋਰਟ ਬਣਾਉਣਾ ਪੈਣਾ, ਫਿਰ ਟਿਕਟ ਬਣਾ ਕੇ ਫਿਰ ਜਾਵਾਂ ਏਦਾਂ? ਪਾਸਪੋਰਟ ਜਾਂ ਟਰੈਵਲ ਜਿਹੜਾ ਵਾਈਟ ਪਾਸਪੋਰਟ ਹੁੰਦਾ ਦੋਨਾਂ ਚੋਂ। ਹਾਂਜੀ। ਅੱਛਾ ਜੀ, ਠੀਕ ਹੈ ਜੀ। ਤੇ ਕੋਈ ਤੰਗ ਤੇ ਨਹੀਂ ਕਰਨਗੇ ਇੰਡੀਆ ਵੀ? ਇਹ ਤਾਂ ਹੁਣ ਇੰਡੀਆ ਵਾਲੇ ਦੱਸ ਸਕਦੇ ਆ। ਇੰਡੀਆ ਸਮੱਸਿਆ ਦਾ ਤਾਂ ਪਤਾ, ਜੇ ਤਾਂ ਅਸਲੀ ਕੇਸ ਸੀਗਾ ਤੁਹਾਡਾ ਤਾਂ ਫਿਰ ਤਾਂ ਤੰਗ ਕਰੂਗੇ, ਜੇ ਨਹੀਂ ਅਸਲੀ ਸੀਗਾ ਤਾਂ ਫਿਰ ਤੁਹਾਨੂੰ ਪਤਾ ਹੋਣਾ ਜ਼ਿਆਦਾ ਕਿ ਕਰੂਗੇ ਕਿ ਨਹੀਂ ਕਰੂਗੇ। ਜੀ ਮਿਹਰਬਾਨੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ। ਜੀ ਇੰਡੀਆ ਵਾਲਾ ਦੱਸ, ਮੈਨੂੰ ਨਹੀਂ ਸਮਝ ਲੱਗੀ ਗੱਲ। ਮੇਰੇ ਤੋਂ ਭਾਈ ਇੰਡੀਆ ਵਾਲਾ ਕਿਉਂ ਪੁੱਛਣਾ, ਮੈਨੂੰ ਗੱਲ ਨਹੀਂ ਸਮਝ ਆਈ। CBP ਐਪ ਦਾ ਨਾਲੇ ਪਤਾ ਵੀ ਆ, ਫੇਸ ਸਵਾਲ ਪੁੱਛੀ ਜਾਂਦਾ। ਲੋਕੀ ਨਾਲ ਕਹੀ ਜਾਂਦੇ ਫ੍ਰੀ ਕਹਿੰਦੇ ਟਿਕਟ ਭਾਲਦਾ ਵਾ ਨਾਲ, ਫਿਰ ਉਹ ਕਈ ਵਾਰੀ ਸਵਾਲ ਹੋ ਜਾਂਦਾ ਭਾਜੀ ਮੈਂ $26,000 ਦਾ ਐਗਜ਼ਿਟ ਬੋਨਸ ਜੋ ਕਹਿੰਦੇ ਸੀ ਨਾ ਵੀ ਉਹ ਮਿਲਣਾ ਆ। ਸਵਾਲ ਕਈ ਵਾਰੀ ਪੁੱਛਦੇ ਆ ਕਿ ਭਾਜੀ ਮੈਂ ਕ੍ਰੈਡਿਟ ਕਾਰਡ ਦਾ ਜਿਹੜਾ ਸੀਗਾ ਉਹ ਇੱਥੋਂ ਚੱਕ ਕੇ ਜੇ ਚੱਲ ਜਾਵਾਂ ਨਾ ਦੇਵਾਂ। ਮੈਂ ਕਿਹਾ ਲੈ ਦੱਸ, ਮੈਂ ਕਿਹਾ ਮੇਰੇ ਤੋਂ ਭਾਈ ਕਿਉਂ ਪੁੱਛਣਾ ਤੂੰ, ਮੇਰੇ ਕਿਹੜਾ। ਅੱਛਾ, ਇੱਕ ਚੀਜ਼ ਚਲੋ ਇਹ ਚੰਗਾ ਕੀਤਾ ਤੁਸੀਂ ਟੌਪਿਕ ਛੇੜ ਲਿਆ। ਇੱਕ ਨਵਾਂ ਰੈਕਟ ਜਿਹੜਾ ਸਕੈਮ ਜਿਹੜਾ ਚੱਲਣਾ ਸ਼ੁਰੂ ਹੋ ਗਿਆ, ਜਿਹਦੇ ਬਾਰੇ ਕਾਫੀ ਜਾਣਕਾਰੀ ਆ ਰਹੀ ਆ। ਲੋਕ ਲੋਨ ਕਰਨ ਵਾਲੇ ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਕੁਛ ਕੁ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ ਨਾ ਵੀ ਫਾਰਮ ਭਰਨ ਵਾਲੇ ਜਿਹੜੇ ਆ, ਉਹ ਮਿਲ ਜੁਲ ਕੇ ਜਿਹੜੇ ਲੋਕ ਕੋਈ ਇਸ ਤਰੀਕੇ ਨਾਲ ਵਾਪਸ ਜਾਣੇ ਆ ਜਾਂ ਜਿਨ੍ਹਾਂ ਨੂੰ ਡੈਪੂਟੇਸ਼ਨ ਲੱਗੀਆਂ, ਜਿਨ੍ਹਾਂ ਨੂੰ ਪਤਾ ਵੀ ਹੁਣ ਅੱਗੇ ਕੁਛ ਨਹੀਂ ਆ, ਉਹ ਇਸ ਤਰੀਕੇ ਦੇ ਨਾਲ ਉਹ ਕਰ ਰਹੇ ਆ ਵੀ ਲੋਨ ਦਵਾ ਕੇ ਅੱਧੋ ਅੱਧ ਕਰ ਰਹੇ ਆ ਜੀ। ਇਹ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗ ਰਿਹਾ ਆ। ਸੋ ਭਾਈ ਏਦਾਂ ਦਾ ਕੰਮ ਕੋਈ ਪੁੱਠਾ ਨਾ ਕਰਿਓ। ਜਿਹੜਾ ਚਲੋ ਇਹ ਤੁਹਾਨੂੰ ਪਤਾ ਵੀ ਆਉਣ ਤਾਂ ਨਹੀਂ ਦੇਣਾ, ਪਰ ਤੁਸੀਂ ਬਾਕੀਆਂ ਲਈ ਵੀ ਕੰਡੇ ਬੀਜ ਕੇ ਜਿਹੜਾ ਉਹ ਜਾ ਰਹੇ ਆ, ਇਹ ਪੁੱਠੇ ਕੰਮ ਜਿਹੜੇ ਉਹ ਨਾ ਕਰੋ। ਤੇ ਬੇਨਤੀ ਕਰਦੇ, ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ, ਜੇ ਤੁਹਾਨੂੰ ਪਤਾ ਹੈ ਵੀ ਕੋਈ ਅਜਿਹਾ ਪੁੱਠਾ ਕੰਮ ਕਰ ਰਿਹਾ ਆ ਤਾਂ ਉਹਦੀ ਤੁਰੰਤ ਜਿਹੜੀ ਉਹ ਇਤਲਾਹ ਜਿਹੜੀ ਉਹ ਦਿਓ। ਇਹ ਆਪਣੇ ਸਾਰਿਆਂ ਦੇ ਲਈ, ਜਿੰਨੇ ਵੀ ਤੁਸੀਂ ਲੋਕ ਇੱਥੇ ਵੱਸਦੇ ਆ ਰਹਿੰਦੇ ਆ, ਉਹਨਾਂ ਸਾਰਿਆਂ ਦੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰਕੇ ਇਹ ਜਾ ਰਹੇ ਆ।
ਕੁਛ ਕੁ ਸਮੇਂ ਦੇ ਵਿੱਚ ਉਹਨਾਂ ਨੂੰ ਲੱਗ ਤੇ ਜਾਣਾ ਆ ਵੀ ਹਾਂ ਉਹਦੇ ਨਾਂ ਤੇ ਲੋਨ ਲੈ ਲਿਆ, ABC ਦੇ ਨਾਂ ਤੇ XYZ ਦੇ ਲੋਨ ਲੈ ਲਿਆ, ਅੱਧੋ ਅੱਧ ਅਸੀਂ ਰੱਖ ਲਿਆ, ਅੱਧਾ ਉਹ ਕਰਿਆ, ਬਾਅਦ ਫੜ ਵੀ ਹੋ ਜਾਣਾ, ਉਹਨਾਂ ਜੇਲ੍ਹ ਵੀ ਕੱਟਣੀ, ਬਾਹਰ ਵੀ ਜਾਣਾ, ਉਹ ਤਾਂ ਚਲੇ ਹੀ ਗਏ ਆ ਤੇ ਬਾਕੀਆਂ ਦੇ ਲਈ ਕੰਮ ਔਖਾ ਕਰ ਜਾਣਾ। ਸੋ ਇਦਾਂ ਦੇ ਪੁੱਠੇ ਕੰਮ ਨਾ ਕਰੋ ਤੇ ਜਿਹਨੂੰ ਕਿਸੇ ਨੂੰ ਪਤਾ ਵੀ ਕੋਈ ਇਦਾਂ ਕਰ ਰਿਹਾ ਆ ਤਾਂ ਉਹਨਾਂ ਦੀ ਸ਼ਿਕਾਇਤ ਜਿਹੜੀ ਉਹ ਤੁਰੰਤ ਕਰੋ ਤਾਂ ਜੋ ਲੋਕਾਂ ਨੂੰ ਪਹਿਲਾਂ ਹੀ ਸਮੇਂ ਸਿਰ ਨੱਥ ਪੈ ਜਾਵੇ। ਜੀ ਜੀ ਆਪਣੇ ਅਗਲੇ ਕਾਲਰ ਨੇ ਵਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਭਾਜੀ? ਵਧੀਆ, ਠੀਕ ਠਾਕ ਸਭ? ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਬਹੁਤ ਵਧੀਆ। ਸਵਾਲ ਪੁੱਛ ਲਿਓ ਜੀ ਭਾਜੀ। ਤੁਹਾਡਾ ਪ੍ਰੋਗਰਾਮ, ਬਿਲਕੁਲ ਤੁਹਾਡਾ ਪ੍ਰੋਗਰਾਮ ਸੁਣਦੇ ਆ, ਬਹੁਤ ਧੰਨਵਾਦ, ਬਹੁਤ ਵਧੀਆ ਟਰਕਾਣਾ ਸਾਹਿਬ ਦਿੰਦੇ ਆ। ਅੱਛਾ, ਗੱਲ ਇਸ ਤਰ੍ਹਾਂ ਹੈ ਬਈ ਇੱਕ ਮੁੰਡਾ ਹੈ ਇੱਥੇ, ਆਪਣਾ ਕਜ਼ਨ ਹੈ ਮੇਰਾ ਆਪਣਾ ਕੇਸ ਨਹੀਂ ਹੈਗਾ ਭਾਜੀ, ਚਲੋ ਮੇਰਾ ਤੇ ਹੋ ਗਿਆ ਵਾਹਿਗੁਰੂ ਕਿਰਪਾ ਨਾਲ, ਤੇ ਉਹ ਮੁੰਡਾ ਅੰਦਰ ਹੈਗਾ ਤੇ ਉਹਦਾ ਕੇਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪੈਂਡਿੰਗ ਸੀਗਾ ਵੀਰ ਜੀ। ਉਹਦੀ ਅਗਲੇ ਸਾਲ ਦੀ ਡੇਟ ਸੀਗੀ ਤੇ ਟਰੱਕ ਚਲਾਉਂਦਾ ਸੀ, ਵਰਕ ਪਰਮਿਟ ਉਹਨੂੰ ਮਿਲਿਆ ਹੋਇਆ ਸੀ, ਟਰੈਕ ਤੇ ਸੀ ਕੰਮ ਸਾਰਾ। ਉਹਦੀ ਗਰਲਫ੍ਰੈਂਡ ਰਹਿੰਦੀ ਸੀ ਕੈਨੇਡਾ, ਰਹਿੰਦੀ ਹੈ ਹੁਣ ਵੀ। ਉਹ ਸਟੂਡੈਂਟ ਵੀਜ਼ੇ ਤੇ ਆਈ ਹੈ। ਉਹਨੇ ਪਾਗਲ ਨੇ ਕੀ ਕੀਤਾ, ਆ 3 ਮਹੀਨੇ ਹੋਏ ਨੇ, ਬਾਰਡਰ ਟੱਪ ਕੇ ਉਹ ਕੈਨੇਡਾ ਚਲਾ ਗਿਆ। ਇੱਥੋਂ ਬਾਰਡਰ ਟੱਪ ਕੇ ਕੈਨੇਡਾ ਚਲਾ ਗਿਆ, 10-15 ਦਿਨ ਉੱਥੇ ਰਿਹਾ, ਕਾਰਡ ਵਾਰਡ ਮਾਰੇ, ਜੋ ਵੀ ਸ਼ੋਪਿੰਗ ਕੀਤੀ ਹੋਣੀ ਵਾਟਐਵਰ, ਤੇ ਉਹ ਉੱਥੋਂ ਵਾਪਸ ਆਉਂਦਿਆਂ ਉਹਨੂੰ ਫੜ ਲਿਆ ਇਮੀਗ੍ਰੇਸ਼ਨ ਵਾਲੇ, ਇੱਥੇ ਆਈਸ ਵਾਲਿਆਂ ਨੇ। ਅੱਛਾ। ਇੱਥੋਂ ਵਾਪਸ ਫੜ ਲਿਆ ਤੇ ਹੁਣ ਉਹ ਅੰਦਰ ਹੈਗਾ ਵੀਰ ਜੀ। ਤੇ ਉਹਦੀ 1 ਤਰੀਕ ਲੱਗ ਗਈ ਸੀ, ਰੱਬ ਤਾਰਾ। ਉਹਨੇ ਨਾ ਪਹਿਲੋਂ ਵਕੀਲ ਕੋਈ ਨਹੀਂ ਕੀਤਾ, ਮੈਂ ਉਹਨੂੰ ਬੜਾ ਕਿਹਾ, ਚਲੋ ਫੋਨ ਮੈਨੂੰ ਆ ਜਾਂਦਾ, ਕਹਿੰਦਾ ਮੈਂ ਵਕੀਲ ਕੀ ਕਰਾਂ, ਇੱਥੇ ਮੁੰਡੇ ਅੰਦਰ ਬੜੇ ਫਸੇ ਨੇ, ਛੱਡਣਾ ਮੈਨੂੰ ਕੋਈ ਨਹੀਂ, ਮੈਂ ਪੈਸੇ ਵੇਸਟ ਕਰਾਂਗਾ, ਇਹ ਹੈ ਉਹ ਹੈ ਵਾਟਐਵਰ। ਮੈਂ ਕਿਹਾ ਤੇਰੀ ਮਰਜ਼ੀ ਆ ਬਈ। ਹੁਣ ਉਹਦੀ ਪਹਿਲੋਂ ਪੀਟੀ ਮਾਸਟਰ ਸੀਗੀ, ਪਿਛਲੇ ਮਹੀਨੇ ਮਾਸਟਰ ਸੀਗੀ, ਉਹ ਹੁਣ ਉਹਨਾਂ ਇੰਡੀਵਿਜੂਅਲ ਪਾਤੀ ਆ 4 ਸਤੰਬਰ ਦੀ ਉਹਦੀ। ਜੀ। ਤੇ ਉਹਦਾ ਕੀ ਬਣੇਗਾ, ਮਤਲਬ ਕਿ ਅਸਾਈਲਮ ਤੇ ਉਹਦਾ ਖਤਮ ਹੋ ਗਿਆ ਵੀਰ ਜੀ, ਦੁਬਾਰਾ ਜਦੋਂ ਫੜ ਲਿਆ ਉਹਨੂੰ, ਅਸਾਈਲਮ ਜਿਹੜਾ ਸੀਗਾ ਉਹ ਤੇ ਖਤਮ ਹੋ ਗਿਆ ਬਾਏ ਲਾਅ, ਜਾਂ ਕਿੱਦਾਂ, ਕੀ ਉਹਦਾ ਬਣ ਸਕਦਾ ਹੁਣ, ਕੋਈ ਜੇ ਤੁਹਾਨੂੰ ਕੇਸ ਦਈਏ ਜਾਂ ਕਿੱਦਾਂ ਕੁਝ ਹੋ ਸਕਦਾ ਉਹਦਾ? ਭਾਜੀ ਟੂ ਸ਼ਾਰਟ ਨੋਟਿਸ ਇਹਦੇ ਵਿੱਚ ਨਹੀਂ ਹੋ ਸਕਦਾ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਬੰਦੇ ਤੇ ਬਾਰ ਲੱਗਦੀ ਹੈ ਕੋਈ ਵੀ, ਜਦੋਂ ਬੰਦਾ ਜਿੱਦਾਂ ਹੁਣ 10 ਸਾਲ ਦੀ ਲੱਗੀ, ਕਿਸੇ ਤੇ 5 ਸਾਲ ਦੀ ਲੱਗੀ, ਜਦੋਂ ਬੰਦਾ ਦੁਬਾਰਾ ਵਾਪਸ ਕੱਚੇ ਤਰੀਕੇ ਨਾਲ ਆਉਣ ਦੀ ਜਿਹੜੀ ਕੋਸ਼ਿਸ਼ ਕਰਦਾ ਹੈਗਾ ਤਾਂ ਉਹਨੂੰ ਉਹ ਕੀ ਕਰਦੇ ਆ ਕਿ ਇੱਕ ਰੀਜ਼ਨੇਬਲ ਫੀਅਰ ਇੰਟਰਵਿਊ ਇੱਕ ਦੁਬਾਰਾ ਜਿਹੜਾ ਸੀਗਾ ਇਮੀਗ੍ਰੇਸ਼ਨ ਵਾਲੇ ਜਿਹੜੇ ਦਿੰਦੇ ਆ, ਜੇ ਉਹ ਬੰਦਾ ਰੀਜ਼ਨੇਬਲ ਫੀਅਰ ਇੰਟਰਵਿਊ ਪਾਸ ਜਿਹੜੀ ਕਰਦਾ, ਉਸ ਤੋਂ ਬਾਅਦ ਉਹ ਕੀ ਕਰਦੇ ਕਿ ਅਸਾਈਲਮ ਦਾ ਕਲੇਮ ਤਾਂ ਉਹਦਾ ਆਊਟ ਆਫ ਕੁਐਸਚਨ ਜਿਹੜਾ ਹੈਗਾ ਹੁਣ ਇਸ ਵੇਲੇ। ਵਿਦ ਹੋਲਡਿੰਗ ਓਨਲੀ ਜਿਹੜੀ ਪ੍ਰੋਸੀਡਿੰਗ ਲਈ ਉਹਨੂੰ ਉਹ ਜਿਹੜੀ ਹੀਅਰਿੰਗ ਉਹਦੀ ਕਰ ਸਕਦੇ ਆ, ਜੇ ਸਰਕਾਰ ਕੋਈ ਹੋਰ ਪਰਮਾਨੈਂਟ ਬਾਰ ਵਗੈਰਾ ਦੀ ਆਬਜੈਕਸ਼ਨ ਜਿਹੜੀ ਨਾ ਚੁੱਕੇ। ਤੇ ਵਿਦ ਹੋਲਡਿੰਗ ਦੇ ਵੀ ਜਿਹੜਾ ਸਟੈਂਡਰਡ ਹੈਗਾ ਉਹ ਅਸਾਈਲਮ ਦਾ ਤਾਂ ਸਿਰਫ 10% ਤੁਸੀਂ ਤੁਹਾਡੀ ਜ਼ਿੰਮੇਵਾਰੀ ਹੁੰਦੀ ਉਹਨਾਂ ਪ੍ਰੂਵ ਕਰਨਾ ਹੁੰਦਾ ਕਿ ਮੇਰੇ ਨਾਲ ਧੱਕਾ ਹੋਊਗਾ। ਵਿਦ ਹੋਲਡਿੰਗ ਦਾ ਤੁਹਾਡਾ ਮੋਰ ਦੈਨ 50% ਜਿਹੜਾ ਤੁਹਾਡਾ ਸਟੈਂਡਰਡ ਹੈਗਾ ਤੇ ਮੁਸ਼ਕਿਲ ਸਟੈਂਡਰਡ ਹੈਗਾ। ਤੇ ਇਹ ਸਹੀ ਕਹਿ ਰਿਹਾ ਮੁੰਡਾ, ਜਿਹੜਾ ਪਿਆਰ ਸ਼ਿਆਰ ਚ ਹੁਣ ਮੈਂ ਕਿਹਾ ਕੰਧਾ ਟੱਪ ਕੇ, ਕੰਧਾ ਛੱਡੋ, ਮਤਲਬ ਬਾਰਡਰ ਹੀ ਟੱਪ ਕੇ ਚਲ ਗਿਆ 2 ਵਾਰੀ, 1 ਵਾਰੀ ਇਧਰੋਂ, 1 ਵਾਰੀ ਉਧਰੋਂ, ਪਿਆਰ ਚੰਨਾ ਹੋ ਗਿਆ ਬੰਦਾ। ਤੇ ਉਹਨੂੰ ਹੁਣ ਤੁਸੀਂ ਜਿਹੜਾ ਸੀਗਾ ਜੇਲ੍ਹ ਜੂਲ ਚ ਵਕੀਲ ਵੀ ਨਹੀਂ ਉਹਨੇ ਪਹਿਲਾਂ ਕੀਤਾ, ਹੁਣ ਮੈਂ ਕਿਹਾ ਉਹਨੇ ਕਿਹੜਾ ਕਰ ਲੈਣਾ ਭਾਜੀ ਵਕੀਲ, ਉਹਨੇ ਨਾ ਕੋਈ ਉਹਨੇ ਪੈਸਾ ਖਰਚਣਾ, ਠੀਕ ਹੈ। ਜ਼ਿਆਦਾ ਤੁਸੀਂ ਇਹ ਹੈ ਕਿ ਤੁਸੀਂ ਚੈੱਕ ਕੱਟ ਕੇ ਦਓਗੇ ਹੁਣ ਕਿਸੇ ਵਕੀਲ ਨੂੰ, 10 ਕੁ ਦਿਨ ਰਹਿੰਦੇ ਆ ਡਾਕੂਮੈਂਟ ਦੀ, ਤੁਹਾਡੀ ਡੈਡਲਾਈਨ ਜਿਹੜੀ ਨਿਕਲ ਚੁੱਕੀ ਆ। ਤੇ ਇਹ ਬੰਦੇ ਨੂੰ ਤੁਸੀਂ ਜਾਣ ਦਿਓ, ਜਿੱਥੇ ਵੀ ਉਹਦਾ ਮਤਲਬ ਜੋ ਉਹਨੂੰ ਸਲਾਹ ਮਿਲ ਰਹੀ ਸਹੀ ਮਿਲ ਰਿਹਾ, ਮਤਲਬ ਜਿਹੜਾ ਪਹਿਲਾਂ ਹੀ ਨਹੀਂ ਸੀਰੀਅਸ ਸੀਗਾ, ਠੀਕ ਆ, ਜਿਹਨੂੰ ਇਹਨਾਂ ਨਹੀਂ ਉਹਨੂੰ ਪਤਾ ਉਹਨੂੰ ਕੀ ਉਹਦੀ ਕੀ ਕਿਸੇ ਨੇ ਹੈਲਪ ਕਰਨੀ ਹੈ ਬੰਦੇ ਦੀ, ਜਿਹੜਾ ਆਪ ਹੀ ਨਹੀਂ ਆਪਣੀ ਹੈਲਪ ਕਰਨਾ ਚਾਹੁੰਦਾ। ਥੈਂਕ ਯੂ, ਮਿਹਰਬਾਨੀ ਜੀ। ਤੇ ਮੇਨਲੀ ਪ੍ਰੋਬਲਮ ਇਹ ਹੈ ਕਿ ਨੌਨ ਸੀਰੀਅਸ ਬੰਦੇ ਬਾਕੀਆਂ ਦਾ ਵੀ ਕੰਮ ਜਿਹੜਾ, ਸਾਰੀ ਕਮਿਊਨਿਟੀ ਦਾ ਕੰਮ ਜਿਹੜਾ ਖਰਾਬ ਜਿਹੜਾ ਤੁਸੀਂ ਕਹ ਲਓ ਕਿ ਕਰ ਦਿੰਦੇ ਆ, ਤੇ ਤੁਹਾਡੇ ਮੂਹਰੇ ਹੀ ਆ। ਇਸ਼ਕ ਅੰਨਾ ਹੁੰਦਾ ਹੈ ਕਹਿੰਦੇ ਸੀਗੇ, ਅੱਜ ਸੁਣ ਲਈ ਇਹਨਾਂ ਦੇ ਮੂੰਹੋਂ ਗੱਲ ਵੀ ਉਹ ਗੱਲ ਜਿਹੜੀ ਉਹ ਬਣੀ ਪਈ ਆ। ਗੁਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਜੀ? ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਛੋਟਾ ਸਵਾਲ ਹੈ ਆਪਣੇ, ਮੈਂ ਭਾਜੀ ਆਇਆ ਸੀਗਾ 2007 ਚ, ਜਿੱਦਾਂ ਇਮੀਗ੍ਰੈਂਟ ਹੀ ਆਏ ਪੱਕੇ ਹੈ ਨਾ ਜੀ। ਜੀ। ਤੇ ਬਾਅਦ ਚ ਆਪਣੇ ਪਰਿਵਾਰ, ਮੇਰਾ ਲੜਕਾ ਤੇ ਵਾਈਫ ਆ ਗਏ ਸੀਗੇ ਆਪਣੇ 12 ਦੇ ਵਿੱਚ ਹੈ ਨਾ ਜੀ, 2012 ਚ ਜੀ। ਤੇ 2016 ਚ ਮੈਂ ਸਿਟੀਜ਼ਨ ਹੋ ਗਿਆ ਸੀ ਜਿੱਦਾਂ ਹੈ ਨਾ ਜੀ। ਤੇ ਉਹ ਲੜਕਾ ਵੀ ਨਾਲ ਹੀ ਜਿੱਦਾਂ ਮੇਰਾ ਹੋ ਗਿਆ, ਉਹਨੂੰ ਵੀ ਨਾਲ ਹੀ ਸਿਟੀਜ਼ਨਸ਼ਿਪ ਮਿਲ ਗਈ ਉਹਨੂੰ, ਹਨਾ, ਤੇ ਪਾਸਪੋਰਟ ਉਹਨੂੰ ਮਿਲ ਗਿਆ ਜੀ। ਤੇ ਭਾਜੀ ਮੇਰਾ ਕੁਐਸਚਨ ਮੇਰਾ ਇਹ ਆ ਵੀ ਜਿੱਦਾਂ ਮੈਨੂੰ ਸਰਟੀਫਿਕੇਟ ਮਿਲ ਗਿਆ ਸੀ, ਉਹ ਲੜਕੇ ਨੂੰ, ਮੇਰੇ ਨੂੰ, ਮੁੰਡੇ ਨੂੰ, ਉਹ ਹੁਣ 18 ਸਾਲ ਦਾ ਹੋ ਗਿਆ, ਉਹਨੂੰ ਸਰਟੀਫਿਕੇਟ ਨਹੀਂ ਮਿਲਿਆ ਤੇ ਪਾਸਪੋਰਟ ਉਹਦਾ ਮਿਲ ਗਿਆ ਸੀਗਾ। ਤੇ ਉਹ ਤੁਹਾਡੇ ਹਿਸਾਬ ਨਾਲ ਹੁਣ ਸਰਟੀਫਿਕੇਟ ਲੈਣਾ ਚਾਹੀਦਾ ਕਿ ਜਾਂ ਏਦਾਂ ਹੀ ਚੱਲਣ ਦੀ ਹੈ ਜੀ? ਏਦਾਂ ਹੀ ਚੱਲਣ ਤੋਂ ਭਾਜੀ ਲੋੜ ਤਾਂ ਨਹੀਂ ਹੁੰਦੀ ਸਰਟੀਫਿਕੇਟ ਦੀ, ਮਤਲਬ ਪਾਸਪੋਰਟ ਵੀ ਪ੍ਰੂਫ ਆਫ ਸਿਟੀਜ਼ਨਸ਼ਿਪ ਹੀ ਹੈਗਾ ਅੱਜ ਤੱਕ, ਮਤਲਬ ਸਾਨੂੰ ਤਾਂ ਲੋੜ ਪਈ ਨਹੀਂ ਕਦੀ ਕਿ ਕਿਸੇ ਨੂੰ ਸਰਟੀਫਿਕੇਟ ਦਿਖਾਣਾ ਜਾਂ ਕੁਛ ਏਦਾਂ।
ਤੇ ਬਾਕੀ ਇਹ ਹੈ ਕਿ ਕੋਈ ਐਡੀ ਵੱਡੀ ਬਿਗ ਡੀਲ ਵੀ ਨਹੀਂ, ਕੋਈ ਏਦਾਂ ਵੀ ਨਹੀਂ ਹੈਗਾ ਕਿ ਬਹੁਤ ਕੋਈ ਮਹਿੰਗੀ ਐਪਲੀਕੇਸ਼ਨ ਹੈ ਜਾਂ ਕੁਛ। N600 ਫਾਰਮ ਹੁੰਦਾ, ਤੁਸੀਂ ਭਰ ਕੇ ਸਰਟੀਫਿਕੇਟ ਲੈ ਲਓ, ਜੇ ਤਸੱਲੀ ਆਪਣੀ ਕਰਨੀ ਹੈ ਲਾਈਫ 'ਚ ਇੱਕ ਵਾਰੀ ਸਕੈਨ ਸਕੂਨ ਕਰਕੇ ਰੱਖ ਲਓ। ਜਾਂਦਾ ਕਾਲਜ ਦੇ ਵਿੱਚ ਤੇ ਮੈਂ ਗਾਂ ਜੋਬ ਜੂਬ ਦੇ ਉਹਨੇ ਜਾਣਾ ਤੇ ਕੋਈ ਪ੍ਰੋਬਲਮ ਨਾ ਆਵੇ ਉਹਨੂੰ ਸਰਟੀਫਿਕੇਟ ਤੋਂ ਬਗੈਰ, ਮੈਂ ਕਿਹਾ ਜਾਂ ਬੜਾ ਜਿਹਾ ਪੁੱਛ ਲਈਏ। ਲੈ ਲਓ ਤੁਸੀਂ, ਤੇ ਉਹੀ ਤੁਹਾਨੂੰ ਦੱਸਿਆ ਕਿ ਛੋਟੀ ਜਿਹੀ ਐਪਲੀਕੇਸ਼ਨ ਹੈ, ਕਿਹੜਾ ਕੋਈ ਬੜੀ ਮਹਿੰਗੀ ਐਪਲੀਕੇਸ਼ਨ ਹੈ। N600 ਤੁਸੀਂ ਲੈ ਲਓ, ਜੇ ਐਡੀ ਤੁਹਾਨੂੰ ਤਸੱਲੀ ਪੂਰੀ ਹੋ ਜਾਊਗੀ। ਵਧੀਆ ਕੋਈ ਹਾਈ ਲੈਵਲ ਦੀ ਜੌਬ ਕਰਨੀ ਆ, ਸੀਕ੍ਰੇਟ ਜਸੂਸ ਦੇ ਸਾਥ ਬਣਨਾ, ਦਾ ਫਿਰ ਮੈਂ ਕਿਹਾ ਉਹ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪੁੱਛ ਸਕਦੇ ਆ, ਪਰ ਪਾਸਪੋਰਟ ਵੀ ਜਿਹੜਾ ਹੈਗਾ ਉਹ ਇਨਫ ਹੁੰਦਾ ਹੈਗਾ ਬੰਦੇ ਦੀ ਪ੍ਰੂਫ ਆਫ ਸਿਟੀਜ਼ਨਸ਼ਿਪ। ਹਾਂ, ਜੇ ਉਹਨਾਂ ਨੇ ਮਿਲਾ ਤਾਂ ਹੁਣ ਮੈਨੂੰ ਯਾਦ ਨਹੀਂ ਪੂਰਾ, ਹੋ ਸਕਦਾ ਵੀ ਜਿਹੜੇ ਜੇ ਇੰਡੀਆ ਨੂੰ ਇਹਨਾਂ ਨੇ ਜਾਣਾ ਹੋਵੇ ਜਾਂ ਕਿੱਦਾਂ ਆ, ਉੱਥੇ ਨੈਚੁਰਲਾਈਜੇਸ਼ਨ ਸਰਟੀਫਿਕੇਟ ਕਈ ਵਾਰੀ ਪਤਾ ਨਹੀਂ ਮੰਗ ਲੈਂਦੇ ਆ ਕਿ ਨਹੀਂ ਮੰਗ ਲੈਂਦੇ। ਉਹਦੇ ਲਈ ਤੁਸੀਂ ਜਿਹੜਾ ਉਹ ਚੈੱਕ ਕਰ ਲਿਓ ਵੀ ਫਿਰ ਜੇ ਨਿਆਣੇ ਨੂੰ ਲੈ ਕੇ ਜਾਣਾ ਆ, ਉਹਨਾਂ ਨੇ ਵੀਜ਼ਾ ਜਦੋਂ ਲਵਾਉਣਾ ਹੋਊ ਸ਼ਾਇਦ ਉਹਦੇ ਲਈ ਵੀ ਵਰਤਣਾ ਯੂਜ਼ ਜਿਹੜਾ ਤੁਹਾਨੂੰ ਆ ਸਕਦਾ ਆ। ਤੇ ਬਾਕੀ ਜੇ ਕਿਤੇ ਪਾਸਪੋਰਟ ਤੁਹਾਡਾ ਐਕਸਪਾਇਰ ਹੋ ਗਿਆ, ਸਮੇਂ ਸਿਰ ਨਾ ਕੀਤਾ, ਤਾਂ ਫਿਰ ਕਿਤੇ ਬਾਅਦ 'ਚ ਉਹਨਾਂ ਨੇ ਇਹ ਨਾ ਪੁੱਛ ਲਿਆ ਵੀ ਹੁਣ ਦਿਖਾਓ ਤੁਹਾਡੇ ਕੋਲ ਕਿਹੜਾ ਹੋਰ ਪ੍ਰੂਫ ਆ। ਸੋ ਲੈ ਰੱਖੋ, ਕੁਛ ਨਹੀਂ ਹੁੰਦਾ, ਕੋਈ ਚੱਕਰ ਨਹੀਂ ਹੈ, ਵਾਧੂ ਪਿਆ ਚੀਜ਼, ਕੰਮ ਹੀ ਆ ਜੂ ਕਿਤੇ। ਰਾਜ ਸਿੰਘ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ ਯੂ ਵੀਜ਼ਾ ਲੱਗਾ ਹੋਇਆ ਆ 2019 ਦਾ, ਤੇ ਭਾਜੀ ਉਹਦੀ ਕੋਈ ਅਪਡੇਟ ਨਹੀਂ ਆਈ। ਤੇ ਭਾਜੀ ਮੈਂ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਸੀਗਾ, 1 ਸਾਲ ਤੋਂ ਉੱਤੇ ਹੋ ਗਿਆ, ਉਹ ਵੀ ਨਹੀਂ ਆਇਆ ਭਾਜੀ। ਤੇ ਮੇਰਾ ਅਸਾਈਲਮ ਕੇਸ ਸੀਗਾ ਭਾਜੀ, ਉਹ ਬੰਦ ਕਰਾਤਾ ਹੈਗਾ ਜਦੋਂ ਟਰੰਪ ਸਰਕਾਰ ਆਈ ਸੀਗੀ, ਲਾਈਕ ਦਸੰਬਰ ਦੇ ਵਿੱਚ ਪਿਛਲੇ ਸਾਲ, ਤੇ ਉਹ ਡਿਸਮਿਸ ਹੋਏ ਆ ਭਾਜੀ। ਠੀਕ ਹੈ, ਯੂ ਵੀਜ਼ਾ 2018 ਦਾ ਲੱਗਾ? 19 ਦਾ ਭਾਜੀ, 19 ਮਿੰਟ ਦਾ। 2017 ਦੇ ਚੱਲਦੇ ਆ ਭਾਜੀ, ਤੇ 10,000 ਹੀ ਮਿਲਦੇ ਆ ਜਿੱਦਾਂ। ਤੇ ਹੁਣ ਅਗਲੇ ਵਾਲਾ ਜਿਹੜਾ ਅਕਤੂਬਰ 'ਚ ਨਵਾਂ ਜਿਹੜਾ ਇਹ 'ਚ ਕੋਟਾ ਜਦੋਂ ਐਡ ਹੁੰਦਾ ਤੇ ਪਤਾ ਲੱਗੂਗਾ ਕਿ ਕਿੱਥੇ ਕਿਸੇ ਲਾਈਨ ਜਿਹੜੀ ਜਾਂਦੀ ਆ। ਇਹਦਾ ਤੁਹਾਨੂੰ ਟਾਈਮ ਲੱਗ ਸਕਦਾ। ਤੇ ਜਿਹੜਾ ਤੁਹਾਡਾ ਕੇਸ ਬੰਦ ਹੋਇਆ ਸੀਗਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਉਹ ਡਿਸਮਿਸ ਹੋਇਆ ਸੀਗਾ ਕਿ ਐਡਮਿਨ ਕਲੋਜ਼ ਹੋਇਆ ਸੀਗਾ? ਡਿਸਮਿਸ ਭਾਈ। ਤੁਸੀਂ ਲਗਾਇਆ ਸੀਗਾ ਅਸਾਈਲਮ ਆਫਿਸ ਦੁਆਰਾ ਕਿ ਨਹੀਂ ਲਗਾਇਆ ਸੀਗਾ? ਨਹੀਂ ਭਾਜੀ। ਫਿਰ ਤਾਂ ਤੁਸੀਂ ਯੂ ਵੀਜ਼ੇ ਤੇ ਹੀ ਹੁਣ ਪੈਂਡਿੰਗ ਹੈਗੇ ਆ, ਹੋਰ ਤਾਂ ਤੁਹਾਡਾ ਕੋਈ ਚੱਲਣ ਹੀ ਨਹੀਂ ਦਿਆ। ਇਹਦੇ ਵਿੱਚ ਹੁਣ ਇਹ ਹੈ ਕਿ ਤੁਹਾਨੂੰ ਵੇਟ ਹੀ ਕਰਨਾ ਪੈਣਾ ਭਾਜੀ। ਭਾਈ ਯੂ ਵੀਜ਼ੇ ਦਾ ਭਾਜੀ ਇੱਦਾਂ ਵੀ ਹੁੰਦਾ ਲਾਈਕ ਕਿ ਨਹੀਂ ਮਿਲਦਾ, ਜਿੱਦਾਂ ਮੈਨੂੰ ਬੋਨਾਫਾਈਡ ਭਾਈ ਇਹ ਲੈਟਰ ਆਇਆ ਹੋਇਆ ਆ, ਬਟ ਲਾਈਕ ਇੱਦਾਂ ਵੀ ਹੁੰਦਾ, ਲਾਈਕ ਮੈਨੂੰ ਪਤਾ ਨਹੀਂ ਭਾਜੀ ਇਹਦੇ ਬਾਰੇ ਤਾਂ, ਕਿ ਲਾਈਕ ਨਹੀਂ ਮਿਲਦਾ। ਮੋਸਟ ਲਾਈਕਲੀ ਜੇ ਬੋਨਾਫਾਈਡ ਆਇਆ ਤੁਹਾਨੂੰ ਮਿਲ ਜਾਣਾ। ਉਹਦੇ ਵਿੱਚ ਕਈ ਵਾਰੀ ਉਹ ਇੱਕ ਰਿਕੁਐਸਟ ਫॉर ਐਵੀਡੈਂਸ ਮੰਗ ਲੈਂਦੇ ਆ ਕਿ ਬੰਦਾ ਆਪਣਾ ਪ੍ਰੂਫ ਦਿਖਾਵੇ ਮੈਡੀਕਲ ਵਾਲਾ, ਕਿ ਜਿਹੜਾ ਤੁਸੀਂ ਕਹਿੰਦੇ ਸੀਗੇ ਨੁਕਸਾਨ ਹੋਇਆ ਤੁਹਾਨੂੰ ਜਾਂ ਜੋ ਵੀ ਤੁਸੀਂ ਝੱਲਿਆ ਬੋਝ, ਤੇ ਉਹਦਾ ਉਹ ਪ੍ਰੂਫ ਤੁਹਾਡੇ ਕੋਲ ਮੰਗ ਸਕਦੇ ਆ ਕਿ ਦਿਖਾਓ ਕਿ ਪਿਛਲੇ 7 ਸਾਲਾਂ ਦੇ ਵਿੱਚ ਕੀ ਤੁਹਾਨੂੰ ਜਿਹੜਾ ਟ੍ਰੀਟਮੈਂਟ ਹੋਈ ਹੈ, ਕਿੱਦਾਂ ਹੋਇਆ, ਉਹ ਚੀਜ਼ ਉਹ ਮੰਗ ਸਕਦੇ ਆ ਤੁਹਾਡੇ ਕੋਲ। ਤੇ ਭਾਈ ਉਨਾ ਟਾਈਮ ਤੁਸੀਂ ਰਹਿ ਸਕਦੇ US ਦੇ ਵਿੱਚ, ਰਾਈਟ, ਜਿੰਨਾ ਟਾਈਮ ਤੁਹਾਡਾ ਕੇਸ ਲੱਗਾ ਹੋਇਆ, ਰਾਈਟ? ਭਾਜੀ ਫੜ ਸਕਦੇ ਆ ਤੁਹਾਨੂੰ, ਜਿੱਦਾਂ ਇਹਦੇ ਵਿੱਚ ਆਪਾਂ ਡਿਸਕਸ ਕੀਤਾ ਹੈਗਾ ਕਿ ਜਿੱਦਾਂ ਉਹ ਕਹਿੰਦੇ ਆ ਕਿ ਜਿਹਨਾਂ ਦੇ ਬੋਨਾਫਾਈਡ ਵਗੈਰਾ ਹੈਗੇ ਆ ਉਹਨੂੰ ਬੌਂਡ ਮਿਲਣ 'ਚ ਜਿਹੜੀ ਸੌਖ ਜਿਹੜੀ ਹੋ ਜਾਂਦੀ ਹੈ। ਪਰ ਤੁਹਾਡਾ ਯੂ ਵੀਜ਼ਾ ਜੇ ਕੋਈ ਸਟੇਟਸ ਨਹੀਂ ਤੁਹਾਡੇ ਕੋਲ ਹੈਗਾ, ਤੁਹਾਨੂੰ ਮਤਲਬ ਉਹ ਫੜ ਕੇ ਦੁਬਾਰਾ ਵੀ ਪ੍ਰੋਸੀਡਿੰਗਸ ਦੇ ਵਿੱਚ ਪਾ ਸਕਦੇ ਆ ਐਨੀ ਟਾਈਮ। ਰਿਮੂਵਲ ਪ੍ਰੋਸੀਡਿੰਗ 'ਚ ਹੈਗਾ, ਤੁਹਾਨੂੰ ਫਿਰ ਦੁਬਾਰਾ ਆਪਣਾ ਕੇਸ ਲੜਨਾ ਪੈ ਸਕਦਾ। ਉਹਦੇ ਵਿੱਚ ਸਾਰੀ ਗੱਲ ਉੱਥੇ ਆ ਜਾਣੀ ਹੈ ਜੱਜ ਦੇ ਮੂਹਰੇ ਕਿ ਤੁਸੀਂ ਉਦੋਂ ਤੁਹਾਡਾ ਜੇ ਯੂ ਵੀਜ਼ਾ ਜੇ ਤਾਂ ਤੁਹਾਡਾ ਅਪਰੂਵ ਹੋ ਜਾਂਦਾ, ਫਿਰ ਤਾਂ ਜੱਜ ਤੁਹਾਨੂੰ ਨਹੀਂ ਰਿਮੂਵ ਕਰੂਗਾ, ਫਿਰ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਕੇਸ ਟਰਮੀਨੇਟ ਕਰੋ। ਪਰ ਜੇ ਤੁਸੀਂ ਕਹਿੰਦੇ ਕਿ ਨਹੀਂ ਮੇਰਾ ਸਾਲ ਰਹਿੰਦਾ ਜੇ ਮੈਨੂੰ ਆ ਜਾਣਾ, ਮੇਰਾ ਸਿਰਫ ਬੋਨਾਫਾਈਡ ਦੇ ਉੱਤੇ ਮੇਰਾ ਕੇਸ ਜਿਹੜਾ ਟਰਮੀਨੇਟ ਕਰੋ, ਸੋ ਉਹ ਜੱਜ ਮਨਾ ਕਰ ਸਕਦਾ ਹੈਗਾ। ਮਤਲਬ ਕਿ ਤੁਹਾਨੂੰ ਮੁਸੀਬਤਾਂ ਵੀ ਇਹਦੇ ਵਿੱਚ ਆ ਸਕਦੀਆਂ ਹੈਗੀਆਂ ਅਜੇ ਵੀ। ਬੋਨਾਫਾਈਡ ਤੁਹਾਨੂੰ ਰੋਕਦਾ ਨਹੀਂ ਹੈਗਾ ਆਪਣਾ ਰਿਮੂਵਲ ਪ੍ਰੋਸੀਡਿੰਗ 'ਚ ਪੈਣ ਤੋਂ। ਠੀਕ ਹੈ ਜੀ, ਓਕੇ ਸਰ, ਥੈਂਕ ਯੂ ਸਰ। ਰਮਨ ਜੀ। ਹਾਂਜੀ ਭਾਜੀ, ਮੈਂ ਜਰਸੀ ਤੋਂ ਬੋਲ ਰਿਹਾ ਜੀ। ਜੀ ਭਾਜੀ ਮੇਰਾ ਨਾ 13 ਜਨਵਰੀ 2026 ਚ USCIS 'ਚ ਇੰਟਰਵਿਊ ਹੋ ਗਿਆ, ਤੇ ਹੁਣ ਉਹਨਾਂ ਨੇ ਰਿਜ਼ਲਟ ਭੇਜਿਆ ਕਿ ਤੁਸੀਂ 1 ਸਾਲ ਡਿਲੇ ਕਿਉਂ ਕੀਤਾ ਕੇਸ ਨੂੰ। ਉਹਦਾ ਤੁਸੀਂ ਕੁਝ ਦੱਸ ਸਕਦੇ ਹੋ ਕਿ ਐਵੀਡੈਂਸ ਲਗਾਈਏ ਔਰ ਕੀ ਬਣੂਗਾ, ਕੀ ਕਰ ਸਕਦੇ? ਮੈਨੂੰ ਸਮਝ ਨਹੀਂ ਲੱਗੀ ਕਿਹੜੇ ਦੀ ਗੱਲ, ਕੀ ਕਾਹਦੀ ਇੰਟਰਵਿਊ ਹੋਈ ਸੀ, ਕਾਹਦਾ ਕੇਸ ਸੀਗਾ? ਇੰਟਰਵਿਊ ਅਸਾਈਲਮ ਦੀ ਇੰਟਰਵਿਊ ਹੋਈ ਸੀ, ਉਹਦਾ ਰਿਜ਼ਲਟ ਉਹਨਾਂ ਨੇ ਹੁਣ ਭੇਜਿਆ ਮੈਨੂੰ ਜੁਲਾਈ 'ਚ ਕਿ ਵੀ ਤੁਸੀਂ ਕੇਸ 1 ਸਾਲ ਡਿਲੇ ਕਿਉਂ ਕੀਤਾ, ਕੇਸ ਲਗਾ ਸਾਲ ਤੋਂ ਵੱਧ ਹੋ ਗਿਆ ਸੀ ਮਤਲਬ ਤੁਹਾਨੂੰ। ਅਸਾਈਲਮ ਇੰਟਰਵਿਊ ਦੀ ਗੱਲ ਕਰਦੇ ਆ? ਹਾਂਜੀ। ਗ੍ਰੀਨ ਕਾਰਡ ਦੀ ਨਹੀਂ ਗੱਲ ਕਰਦੇ ਤੁਸੀਂ, ਅਸਾਈਲਮ ਐਪਲੀਕੇਸ਼ਨ ਦੀ ਗੱਲ ਕਰਦੇ ਆ? ਅਸਾਈਲਮ ਇੰਟਰਵਿਊ ਹੋਇਆ, ਹਾਂਜੀ ਅਸਾਈਲਮ ਇੰਟਰਵਿਊ ਹੋਇਆ। ਮਤਲਬ ਉਹਨਾਂ ਤੁਹਾਡਾ ਰੈਫਰ ਕਰਤਾ ਉੱਤੇ ਇਮੀਗ੍ਰੇਸ਼ਨ ਕੋਰਟ 'ਚ ਕਿ ਕਿੱਦਾਂ? ਹਾਂਜੀ ਕੋਰਟ 'ਚ ਰੈਫਰ ਕਰਤਾ ਉਹਨਾਂ ਨੇ। ਹਾਂਜੀ, ਤੁਹਾਨੂੰ ਭਾਜੀ ਵਕੀਲ ਆਪਣਾ ਜਿਹੜਾ ਲੱਭ ਕੇ ਨਾ, ਉਹ ਅਸਾਈਲਮ ਆਫਿਸ ਵਾਲਾ ਜ਼ਿਆਦਾਤਰ ਜਿਹੜੇ ਕੇਸ ਹੁੰਦੇ ਆ ਸਾਲ 'ਚ ਨਹੀਂ ਫਾਈਲ ਹੁੰਦੇ,
ਉਹਨੂੰ ਉਹ ਜਿਹੜਾ ਸੀਗਾ ਉੱਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੀ ਰੈਫਰ ਜਿਹੜਾ ਕਰਦਾ ਹੈਗਾ, ਤੇ ਤੁਹਾਨੂੰ ਵਕੀਲ ਆਪਣਾ ਹਾਇਰ ਕਰਕੇ ਉੱਥੇ ਜਿਹੜਾ ਕੇਸ ਆਪਣਾ ਲੜਨਾ ਪੈਣਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ। 1 ਈਅਰ ਡੈਡਲਾਈਨ ਕਹਿੰਦੇ ਇਹਨੂੰ, 1 ਈਅਰ ਡੈਡਲਾਈਨ ਹੁੰਦੀ, 1 ਈਅਰ ਬਾਅਦ ਇਸ਼ੂ ਇਹ ਹੁੰਦਾ। ਤੁਹਾਨੂੰ ਦੱਸਣਾ ਪੈਣਾ ਕਿ ਕਿਉਂ ਨਹੀਂ ਕੀਤਾ। ਜੇ ਤੁਸੀਂ ਇਹ 'ਚ ਨਹੀਂ ਸਕਸੀਡ ਕਰਦੇ ਆ ਤਾਂ ਤੁਹਾਨੂੰ ਉਹਨਾਂ ਨੇ ਅਸਾਈਲਮ ਨਹੀਂ ਦੇਣੀ। ਤੁਸੀਂ ਵਿਦਹੋਲਡਿੰਗ ਲਈ ਐਲੀਜੀਬਲ ਹੋ ਸਕਦੇ ਆ ਮੇਬੀ, ਜਾਂ ਕੈਟ ਲਈ, ਤੇ ਅਸਾਈਲਮ ਦੇ ਲਈ ਐਲੀਜੀਬਲ ਹੋਣ ਲਈ ਤੁਹਾਨੂੰ 1 ਈਅਰ ਦੇ ਵਿੱਚ ਜਾਂ ਤਾਂ ਕੇਸ ਫਾਈਲ ਕਰਨਾ ਹੁੰਦਾ ਜਾਂ ਫਿਰ ਉਹਦੀ ਐਕਸੈਪਸ਼ਨ। ਸਾਈਕੋਲੋਜਿਸਟ ਤੋਂ ਰਿਪੋਰਟ ਬਣਵਾ ਕੇ ਦਿੱਤੀ ਸੀ PTSD ਦੀ, ਤੇ ਉਹ ਵੀ ਪਤਾ ਨਹੀਂ ਉਹਨੇ ਮਾਨੀ ਕਿ ਕਿਉਂ ਨਹੀਂ ਮਾਨੀ, ਕੀ ਸਮਝ ਨਹੀਂ ਆਈ ਮੈਨੂੰ। ਨਹੀਂ, ਅਸਾਈਲਮ ਆਫਿਸ ਨੇ ਕੁਝ ਨਹੀਂ ਮੰਨਣਾ ਹੁੰਦਾ, ਉਹਨੇ ਕੋਰਟ ਦੇ ਵਿੱਚ ਹੀ ਰੈਫਰ ਕਰਦੇ ਜ਼ਿਆਦਾਤਰ। ਇਹ ਤੁਹਾਨੂੰ ਇਮੀਗ੍ਰੇਸ਼ਨ ਕੋਰਟ 'ਚ ਜਾ ਕੇ ਆਰਗਿਊ ਕਰਨਾ ਪੈਣਾ। ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਉਂ ਨਹੀਂ ਮੰਨੀ। ਮਤਲਬ ਠੀਕ ਹੈ, ਤੁਸੀਂ ਰਿਪੋਰਟ ਦੇਤੀ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਰਿਪੋਰਟ ਮੰਨ ਲੈਣੀ ਹੈ। ਜੀ ਠੀਕ ਹੈ ਜੀ, ਥੈਂਕ ਯੂ। ਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾ ਭਾਜੀ ਦਸੰਬਰ 2023 ਚ ਨਾ ਬਿਨਾਂ ਇੰਟਰਵਿਊ ਤੋਂ ਡਿਸਮਿਸ ਕਰਤਾ ਸੀਗਾ ਕੇਸ ਇਮੀਗ੍ਰੇਸ਼ਨ ਕੋਰਟ ਚੋਂ, ਤੇ ਮੈਂ 24 ਜਨਵਰੀ ਨੂੰ ਕੇਸ ਲਾਇਆ ਸੀਗਾ ਅਸਾਈਲਮ ਆਫਿਸ 'ਚ, ਤੇ 6 ਮਹੀਨੇ ਹੋ ਗਏ ਭਾਜੀ ਇੰਟਰਵਿਊ ਹੋਈ ਨੂੰ, ਬਟ ਕੋਈ ਡਿਸੀਜਨ ਨਹੀਂ ਅਜੇ ਤੱਕ ਆਇਆ। ਪਤਾ ਕਿੰਨਾ ਕੁ ਟਾਈਮ ਲੱਗ ਸਕਦਾ? ਇਹਨੂੰ ਭਾਜੀ ਤੁਸੀਂ ਰਹਿਣ ਹੀ ਦਿਓ, ਨਾ ਹੀ ਫੋਲੋ ਅਪ ਕਰੋ ਤਾਂ ਬੈਟਰ ਹੈ, ਕਿਉਂਕਿ ਕੋਰਟਾਂ ਦੇ ਵਿੱਚ ਮਾਹੌਲ ਕੋਈ ਬਾਹਲਾ ਵਧੀਆ ਨਹੀਂ ਚੱਲਦਾ ਇਸ ਵੇਲੇ। ਤੇ ਤੁਸੀਂ ਕਰੋਗੇ, ਉਹਨਾਂ ਨੇ ਬਸ ਧੱਕੇਸ਼ਾਹੀ ਨਾਲ ਜਿਹੜਾ ਸੀਗਾ ਡਿਨਾਈ ਕਰਕੇ ਉੱਤੇ ਭੇਜ ਦੇਣਾ। ਠੀਕ ਹੈ, ਤੁਸੀਂ ਇਹਨੂੰ ਜਿੰਨਾ ਲਟਕੇ ਨਾ ਉਨਾ ਹੀ ਤੁਹਾਡਾ ਫਾਇਦਾ ਹੈ ਅੱਜ ਦੀ ਡੇਟ 'ਚ। ਓਕੇ, ਠੀਕ ਹੈ ਭਾਜੀ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਤਰਨਜੀਤ। ਹਾਂਜੀ ਤਰਨਜੀਤ। ਸੁਰਿੰਦਰਜੀਤ। ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਦੋਨੋਂ ਅਕਾਲ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਭਾਜੀ ਯੂ ਵੀਜ਼ਾ 2023 ਚ ਪ੍ਰੂਫ ਹੋਇਆ ਸੀ, ਤੇ ਹੁਣ 31 ਅਕਤੂਬਰ ਨੂੰ ਨਾ 2 ਅਕਤੂਬਰ ਨੂੰ ਉਹਦੇ 3 ਸਾਲ ਪੂਰੇ ਹੋਏ ਨੇ ਆ, ਤੇ ਮੈਂ ਕਦੋਂ ਕਰ ਸਕਦਾ ਗ੍ਰੀਨ ਕਾਰਡ ਅਪਲਾਈ? ਜਿਹੜਾ ਗ੍ਰੀਨ ਕਾਰਡ ਹੁੰਦਾ, ਕਿਹੜਾ ਤੁਸੀਂ ਯੂ ਵੀਜ਼ਾ ਕਹਿੰਦੇ ਕਿ ਕਿਹੜਾ ਕਹਿੰਦੇ? ਹਾਂ, ਯੂ ਵੀਜ਼ਾ ਜੀ, ਯੂ ਵੀਜ਼ਾ 3 ਸਾਲ ਹੋਏ ਨੇ ਜੀ ਅਕਤੂਬਰ ਚ। ਹਾਂਜੀ, ਬਸ ਉਹ ਕਰ ਸਕਦੇ ਆ ਤੁਸੀਂ ਅਪਲਾਈ। 3 ਸਾਲ ਜਦੋਂ ਬੰਦੇ ਦੇ ਹੋ ਜਾਂਦੇ ਆ ਤੇ ਉਹ ਅਪਲਾਈ ਕਰ ਸਕਦਾ ਹੁੰਦਾ। ਇਹ 3 ਸਾਲ ਤੋਂ ਹੋਣ ਤੋਂ 2-4 ਮਹੀਨੇ ਪਹਿਲਾਂ ਵੀ ਕਰ ਸਕਦੇ ਜਾਂ 3 ਸਾਲ ਤੋਂ ਬਾਅਦ ਚ? 90 ਕੁ ਦਿਨ ਪਹਿਲਾਂ ਵੀ ਕਰ ਸਕਦੇ ਆ। 90 ਦਿਨ ਪਹਿਲਾਂ ਵੀ ਕਰ ਸਕਦੇ। ਹਾਂਜੀ, ਤੇ ਜੇ ਮੈਨੂੰ ਕਰਕੇ ਅਪਲਾਈ ਕਰਕੇ ਜੀ ਪਰਮਿਸ਼ਨ ਮਿਲ ਸਕਦੀ ਹੈ ਜੀ ਇੰਡੀਆ ਜਾਣ ਦੀ ਮੁੜ ਕੇ? ਤੁਹਾਡੇ ਤੇ ਹੋਰ ਤਾਂ ਨਹੀਂ ਕੋਈ ਰਿਮੂਵਲ ਆਰਡਰ ਵਗੈਰਾ ਹੈਗਾ? ਨਹੀਂ ਜੀ, ਨਹੀਂ। ਹਾਂਜੀ, ਪਰਮਿਸ਼ਨ ਮਿਲ ਵੀ ਸਕਦੀ ਹੈ, ਪਰ ਰੋਕਿਆ ਵੀ ਜਾ ਸਕਦਾ। ਤੁਹਾਨੂੰ ਮਤਲਬ ਇਹਦੇ 'ਚ ਨਾ ਆਪਣੇ ਵਕੀਲ ਨਾਲ ਡਿਸਕਸ ਕਰਨਾ ਪੈਣਾ ਕਿ 192 ਜਿੱਦਾਂ ਵੇਵਰ ਹੁੰਦਾ ਉਹ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਉਹਦੇ ਵਿੱਚ ਹੋਰ ਮਸਲੇ ਜਿਹੜੇ ਕੀ ਹੈਗੇ ਆ, ਕਿਹੜੀਆਂ ਗਰਾਊਂਡਾਂ ਤੇ ਰੋਕਿਆ ਜਾ ਸਕਦਾ। ਤੁਹਾਡੇ ਜੇ ਕੋਈ ਹੋਰ ਕੇਸ ਲੱਗੇ ਸੀਗੇ ਉੱਤੇ ਪੁੱਛਤਾਛ ਤੁਹਾਡੇ ਤੇ ਹੋ ਸਕਦੀ ਆ। ਜਿਹੜੇ ਬਾਰਡਰ ਵਾਲੇ ਜਿਹੜੇ ਹੈਗੇ ਆ ਉਹ ਰਿਫਿਊਜ਼ ਵੀ ਕਰ ਸਕਦੇ ਆ ਕਿ ਤੂੰ ਪਹਿਲਾਂ ਇਮੀਗ੍ਰੇਸ਼ਨ ਲਾਅ ਵਾਇਲੇਟ ਕੀਤਾ ਸੀਗਾ। ਸੋ ਮੇਰੀ ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਜੇ ਤੁਸੀਂ ਐਡੀ ਲਾਗੇ ਆ ਗਏ ਆ ਹੁਣ, ਤੇ ਜਿਹੜਾ ਸੀਗਾ ਆਪਣਾ ਗ੍ਰੀਨ ਕਾਰਡ ਲੈ ਕੇ ਹੀ ਜਾਓ। ਹਾਂਜੀ, ਪਹਿਲਾਂ ਕੀਤਾ, ਪ੍ਰੀਟੀਕਲ ਦਾ ਕੀਤਾ ਸੀ, ਉਹ ਵਾਪਸ ਲੈ ਲਿਆ ਸੀ ਨਾ, ਪ੍ਰੀਟੀਕਲ ਦਾ ਲਿਆ ਸੀ ਪਹਿਲਾਂ। ਹਾਂਜੀ, ਮੈਂ ਉਹੀ ਸਲਾਹ ਦਊਂਗਾ ਤੁਹਾਨੂੰ ਕਿ ਤੁਸੀਂ ਗ੍ਰੀਨ ਕਾਰਡ ਲੈ ਕੇ ਹੀ ਜਾਓ। ਸਾਰਿਆਂ ਨੂੰ ਸਲਾਹ ਹੀ ਜੀ। ਏਕਮ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ, ਮੇਰੇ ਆਪਣੇ ਵਿਆਹ ਦੀ ਇੰਟਰਵਿਊ ਹੋਈ ਨੂੰ 90 ਦਿਨ ਹੋ ਗਏ ਅੱਜ। ਇੱਕ ਸੈਕਿੰਡ ਇੱਕ ਮਿੰਟ ਏਕਮ ਜੀ। ਹਾਂਜੀ, ਜਿਹੜਾ ਯੂ ਵੀਜ਼ੇ ਵਾਲਾ ਸੀਗਾ ਨਾ, ਉਹਨਾਂ ਨੂੰ ਇਹ ਹੈ ਕਿ ਫਿਜ਼ੀਕਲ ਪ੍ਰੈਜ਼ੈਂਸ ਪੂਰੀ ਤੁਸੀਂ 3 ਸਾਲ ਦੀ ਕਰਕੇ ਹੀ ਜਿਹੜਾ ਸੀਗਾ ਉਹ ਅਪਲਾਈ ਕਰਿਓ। ਕੰਟੀਨਿਊਸ ਹੋਵੇ। ਹਾਂਜੀ, ਓਕੇ, 3 ਸਾਲ ਲਗਾਤਾਰ ਇੱਥੇ ਵਿੱਚੋਂ ਕਿਤੇ ਗਏ ਨਹੀਂ ਹੋਣੇ ਚਾਹੀਦੇ, ਮਤਲਬ ਇਹ ਆ। ਮਤਲਬ ਗਏ ਦਾ ਉਹ ਹੈਗਾ ਕਿ 3 ਈਅਰ ਫਿਜ਼ੀਕਲ ਪ੍ਰੈਜ਼ੈਂਸ ਜਿਹੜੀ ਚਾਹੀਦੀ ਹੈ ਤੇ ਕੰਟੀਨਿਊਸ ਪ੍ਰੈਜ਼ੈਂਸ ਜਿਹੜੀ ਚਾਹੀਦੀ ਹੈ। ਤੇ ਜਿਹੜਾ ਪੁਰਾਣੇ ਵੀਰ ਸੀਗੇ ਇਹਨਾਂ ਨੇ ਸਵਾਲ ਪੁੱਛਿਆ ਸੀਗਾ, ਤੇ ਉਹਨਾਂ ਨੂੰ ਉਹੀ ਹੈ ਕਿ ਜਿਹੜਾ ਡੇਟਾ ਮੈਂ ਦੇਖ ਰਿਹਾ ਆਨਲਾਈਨ, ਉਹਦੇ ਵਿੱਚ ਇਹੀ ਹੈ ਕਿ USCIS ਕਹਿ ਰਹੀ ਹੈ ਕਿ 485 ਜਿਹੜਾ ਸੀਗਾ ਡਿਨਾਈ ਕਰ ਦੂਗੀ ਉਹ। ਓਕੇ, ਠੀਕ ਹੈ। ਹਾਂਜੀ ਏਕਮ, ਪੁੱਛੋ ਸਵਾਲ। ਹਾਂਜੀ, ਮੈਂ ਪੁੱਛਿਆ ਸੀਗਾ ਵੀ ਮੇਰੀ ਮੈਰਿਡ ਵਾਲੇ ਕੇਸ ਦੀ ਇੰਟਰਵਿਊ ਹੋਈ ਨੂੰ 90 ਦਿਨ ਹੋ ਗਏ ਅੱਜ। ਨਿਊਯਾਰਕ ਹੋਈ ਸੀਗੀ, ਤੇ ਉਹਨਾਂ ਰਿਜ਼ਲਟ ਦਾ ਕੋਈ ਸ਼ੋ ਕਰਦਾ ਪਿਆ ਵੀ ਕੇਸ USCIS ਦੇ ਪ੍ਰੋਸੈਸ ਦੇ ਵਿੱਚ ਆ, ਵੀ ਰਾਈਟ ਨਾਓ ਵੀ ਡੋਨਟ ਨੀਡ ਐਨੀਥਿੰਗ, ਪ੍ਰੋਸੈਸ ਦੇ ਸ਼ੋ ਕਰੀ ਜਾਂਦੇ। 90 ਦਿਨ ਹੋ ਗਏ ਆਲਰੇਡੀ। ਉਹਦਾ ਪਤਾ ਨਹੀਂ ਰਿਜ਼ਲਟ ਦਾ ਕਿੰਨਾ ਟਾਈਮ ਲੱਗਦਾ ਯੂਜ਼ਲੀ? ਤੁਸੀਂ ਕਹਿ ਰਹੇ ਅਸਾਈਲਮ ਆਫਿਸ ਦੀ ਇੰਟਰਵਿਊ ਹੋਈ ਹੈ? ਨਹੀਂ, ਵਿਆਹ ਵਾਲੀ ਨਹੀਂ, ਮੈਰਿਡ ਵਾਲੀ। I-130 ਦੀ ਇੰਟਰਵਿਊ ਕਹਿੰਦੇ ਆ? ਹਾਂਜੀ। ਤੇ ਬਾਕੀ ਉਸ ਤੋਂ ਇਲਾਵਾ ਤੁਹਾਡਾ ਸਟੇਟਸ ਕੀ ਹੈ ਇੱਥੇ ਅਮਰੀਕਾ 'ਚ? ਮੈਨੂੰ 15 ਸਾਲ ਹੋ ਗਏ। ਮੇਰੀ ਵਾਈਫ US ਸਿਟੀਜ਼ਨ ਆ, ਇੱਧਰਲੀ ਬੌਰਨ ਆ, ਗੋਰੀ ਆ, ਤੇ
ਮੇਰਾ ਅਸਾਈਲਮ ਦਾ ਵੀ ਚੱਲਦਾ ਪਿਆ, ਉਹਦੀ ਫਾਈਨਲ ਉਹਨੇ ਦਿੱਤੀ ਹੈ ਮੇਰੀ 2027 ਦੇ ਵਿੱਚ। ਠੀਕ ਹੈ। ਤੇ ਜਿਹੜਾ ਹਾਂਜੀ, ਇਹਦੇ ਵਿੱਚ ਆਪਣਾ ਟਾਈਮ ਲਾਉਗੇ, ਮਤਲਬ ਕਿ ਔਨ ਐਵਰੇਜ ਜਿਹੜਾ ਸੀਗਾ ਆਲਮੋਸਟ ਜਿਹੜਾ ਬੰਦੇ ਰਿਮੂਵਲ ਪ੍ਰੋਸੀਡਿੰਗਸ ਹੁੰਦੇ ਆ 3 ਸਾਲ 3.5 ਸਾਲ ਜਿਹੜਾ ਔਨ ਐਵਰੇਜ ਆਪਾਂ ਦੇਖਿਆ ਲੱਗ ਜਾਂਦੇ ਆ ਕੇਸ ਲਾਈ ਨੂੰ ਵੈਸੇ ਤਾਂ ਮੇਰੇ ਹੋ ਗਿਆ 3.5 ਸਾਲ ਹੋ ਗਏ ਆਲਰੇਡੀ ਵਿਆਹ ਵਾਲੇ ਨੂੰ, ਤੇ ਇੰਟਰਵਿਊ ਜਾ ਕੇ ਹੁਣ ਆਈ ਸੀਗੀ ਤੇ ਆਲਰੇਡੀ 90 ਦਿਨ ਹੋ ਗਏ। ਉਹਨੇ 120 ਦਿਨ ਕਿਹਾ ਸੀਗਾ ਆਫਿਸਰ ਨੇ। 120 ਦਿਨ ਦੇ ਵਿੱਚ ਬੇਸਿਕਲੀ 120 ਦਿਨ ਦੇ ਵਿੱਚ ਜਾਂ ਤਾਂ ਤੁਹਾਨੂੰ ਨੋਟਿਸ ਦਊਗੇ ਰਿਕੁਐਸਟ ਫॉर ਐਵੀਡੈਂਸ ਦਾ, ਜਾਂ ਤੁਹਾਨੂੰ ਉਹ ਇਹਨਾਂ ਨੇ ਦਿੱਤਾ ਸੀਗਾ ਰਿਕੁਐਸਟ, ਉਹ ਮੈਂ ਭੇਜਦੇ ਸੀ ਆਲਰੇਡੀ ਜਦੋਂ ਇੰਟਰਵਿਊ ਹੋਈ ਆ, ਉਦੋਂ ਹਫ਼ਤੇ ਬਾਅਦ ਹੀ ਭੇਜਦੇ ਸੀਗੇ ਸਾਰੇ ਜਿਹਨਾਂ ਨੇ। ਫਿਰ ਉਸ ਤੋਂ ਬਾਅਦ ਜਿਹੜਾ ਜੇ ਤੁਸੀਂ ਦੇ ਦਿੱਤਾ ਸੀਗਾ, ਉਸ ਤੋਂ ਬਾਅਦ ਜਿਹੜਾ 120 ਦਿਨ ਉਹ ਬੇਸਿਕਲੀ ਤੁਹਾਨੂੰ ਆਫਿਸਰ ਕੀ ਕਹਿ ਰਿਹਾ ਕਿ 120 ਦਿਨ ਤੱਕ ਆਪਾਂ ਡਿਸੀਜਨ ਦੇ ਸਕਦੇ ਹਾਂ, ਉਸ ਤੋਂ ਬਾਅਦ ਤੁਸੀਂ ਫੋਲੋ ਅਪ ਕਰ ਸਕਦੇ ਹੋ ਉਹਨਾਂ ਨਾਲ। ਇਹਦਾ ਮਤਲਬ ਇਹ ਨਹੀਂ ਹੈਗਾ ਕਿ 120 ਦਿਨਾਂ ਦੇ ਅੰਦਰ ਉਹਨਾਂ ਨੇ ਦੇ ਹੀ ਦੇਣਾ। ਅਗਰ 120 ਦਿਨਾਂ ਦੇ ਅੰਦਰ ਜੇ ਨਹੀਂ ਤੁਹਾਨੂੰ ਉਹ ਡਿਸੀਜਨ ਇਸ਼ੂ ਕਰਦੇ ਆ ਤਾਂ ਤੁਸੀਂ ਉਹਨਾਂ ਨਾਲ ਫੋਲੋ ਅਪ ਕਰ ਸਕਦੇ ਆ। ਇਹ ਬੇਸਿਕਲੀ ਇਹਦਾ ਮਤਲਬ ਹੁੰਦਾ। ਓਕੇ ਠੀਕ ਹੈ ਜੀ, ਵੇਟ ਕਰੋ। ਹਾਂਜੀ ਓਕੇ ਥੈਂਕ ਯੂ। ਨਾਲੇ ਅੱਜ ਕੱਲ ਦੱਸਿਆ ਤਾਂ ਹੈਗਾ ਇਹਨਾਂ ਨੇ ਵੈਟਿੰਗ ਵੂਟਿੰਗ ਤੇਜ਼ ਕੀਤੀ ਹੋਈ ਆ, ਸੋ ਬਹੁਤ ਆ। ਪਿਛਲੇ ਵੀਕ ਦੇ ਵਿੱਚ ਆਪਾਂ ਇੱਕ ਖਬਰ ਸ਼ੇਅਰ ਕੀਤੀ ਸੀ ਆਪਣੇ ਸਰੋਤਿਆਂ ਦੇ ਨਾਲ, ਗ੍ਰੀਨ ਕਾਰਡ ਜਿਹੜੀ ਐਪਲੀਕੇਸ਼ਨਾਂ ਆ ਉਹਨਾਂ ਦਾ ਅਪਰੂਵਲ 35% ਰਹਿ ਗਿਆ ਆ, ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਉਹ ਘਟਿਆ ਆ। ਤੇ ਜਿਹੜੇ ਭਾਰਤੀ ਮੂਲ ਵਾਲੇ ਲੋਕ ਆ ਉਹ ਸਭ ਤੋਂ ਉਹਨਾਂ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਪਿਆ, ਜਿਨ੍ਹਾਂ ਦੇ ਪਹਿਲਾਂ ਜ਼ਿਆਦਾ ਹੁੰਦੇ ਸੀਗੇ ਉਹ ਆંકੜਾ ਜਿਹੜਾ ਉਹ ਘਟਿਆ ਆ। ਸੋ ਬਾਕੀ ਸਾਰਿਆਂ ਦੇ ਲਈ ਵੀ ਇਹੀ ਆ ਵੀ ਵੈਟਿੰਗ ਵੂਟਿੰਗ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਵਕਤ ਵੀ ਲਾ ਰਹੇ ਆ। ਜਿੱਥੇ ਅਮੂਮਨ ਮੈਨੂੰ ਲੱਗਦਾ ਟਾਈਮ ਲੱਗਦਾ ਸੀ, ਹੁਣ ਇਹੀ ਸਾਰੇ ਜਾਣੇ ਸੋਚ ਕੇ ਚੱਲਣ ਵੀ ਵੱਧ ਟਾਈਮ ਵੀ ਜਿਹੜਾ ਉਸ ਦੇ ਵਿੱਚ ਲੱਗ ਸਕਦਾ ਹੈਗਾ ਆ। ਅਗਲੇ ਆਪਣੇ ਜਿਹੜੇ ਕਾਲਰ ਨੇ ਗੁਰਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਨਾਮ ਜੀ, ਪੁੱਛੋ ਜੀ ਕੀ ਸਵਾਲ ਹੈ ਜੀ। ਹਾਂਜੀ ਆਵਾਜ਼ ਆ ਰਹੀ ਹੈ ਜੀ? ਜੀ ਆ ਰਹੀ ਆਵਾਜ਼ ਜੀ, ਪੁੱਛੋ ਜੀ ਸਵਾਲ। ਹਾਂਜੀ ਮੈਂ ਭਾਜੀ ਨੂੰ ਪੁੱਛਣਾ ਜੀ, ਕੇਸ ਡਾਕੂਮੈਂਟਲੀ ਅਪਰੂਵ ਹੋਏ ਨੂੰ 16 ਮਹੀਨੇ ਹੋ ਗਏ ਜੀ, ਉਸ ਤੋਂ ਬਾਅਦ ਕੋਈ ਇੰਟਰਵਿਊ ਨਹੀਂ ਆਈ। ਇਨਕੁਆਇਰੀਆਂ ਵੀ ਪਾਈਆਂ 2-3 ਵਾਰੀ, ਪਹਿਲਾਂ ਜਦੋਂ ਲਾਸਟ ਇਨਕੁਆਇਰੀ ਪਾਈ, ਪਹਿਲੀ ਇਨਕੁਆਇਰੀਆਂ ਪਾਈਆਂ 2 ਤੇ ਉਦੋਂ ਕਹਿੰਦੇ ਕਿ ਤੁਹਾਡਾ ਡਾਕੂਮੈਂਟਰੀ ਕੰਪਲੀਟ ਹੈ ਕੇਸ ਤੇ ਬਸ ਇੰਟਰਵਿਊ ਦੀ ਵੇਟ ਕਰੋ, ਜਦੋਂ ਕੌਂਸੂਲੇਟ ਪ੍ਰੋਵਾਈਡ ਕਰੂਗਾ ਡੇਟ ਉਦੋਂ ਆ ਜਾਊਗੀ। ਫਿਰ ਆ ਲਾਸਟ ਇਨਕੁਆਇਰੀ ਜੂਨ 'ਚ ਪਾਈ ਸੀ, ਉਦੋਂ ਵੀ ਕਹਿੰਦੇ ਕਿ ਤੁਹਾਡਾ ਕੇਸ ਰਿਵਿਊ 'ਚ ਹੈ, ਸੋ ਜਸਟ ਵੇਟ ਫॉर ਦ ਇੰਟਰਵਿਊ। ਤੇ ਉਹਦੇ ਬਾਰੇ ਦੱਸਣਾ ਹੈ ਕਿ ਇਹ ਨਾਰਮਲ ਹੈ, ਇੰਨਾ ਟਾਈਮ ਹੀ ਲੱਗਦਾ ਜੀ ਇੰਟਰਵਿਊ ਆਉਣ ਨੂੰ? ਕਿਹੜਾ ਕੇਸ ਆ? 730 ਦਾ ਕੇਸ ਆ? ਸਿਟੀਜ਼ਨ ਨੇ ਕੀਤਾ? ਕਿਹਦੇ ਲਈ ਕੀਤਾ ਕੇਸ? ਸਮਝਾਓਗੇ? ਕੀਤਾ ਜੀ ਵਿਆਹ ਵਾਲਾ ਕੇਸ ਆ, I-130 ਦੇ 2019 ਦਾ ਅਪਰੂਵ ਹੋਇਆ ਸੀ, ਉਸ ਤੋਂ ਬਾਅਦ I-601A ਦੀ ਵੇਟ ਕੀਤੀ, ਉਹ ਅਪਰੂਵ ਹੋਣ ਤੋਂ ਬਾਅਦ DS-260 ਜਿਹੜਾ ਕੀਤਾ ਫਾਈਲ, ਤੇ ਡਾਕੂਮੈਂਟਰੀ ਅਪਰੂਵ ਅਪ੍ਰੈਲ ਪਿਛਲੇ ਸਾਲ ਦਾ ਹੋਇਆ ਜੀ। ਮਤਲਬ ਇਹ ਜਿਹੜਾ ਸਪਾਊਸ ਦੇ ਲਈ ਕੀਤਾ ਨਾ? ਹਾਂਜੀ ਮੇਰੀ ਵਾਈਫ ਨੇ ਕੀਤਾ ਜੀ ਮੇਰੇ ਲਈ। ਤੁਹਾਡੇ ਲਈ ਕੀਤਾ। ਤੇ ਤੁਸੀਂ ਜਿਹੜਾ ਸੀਗਾ ਉਸ ਦੇਖੋ ਹੁਣ ਤੁਸੀਂ ਅਸਾਈਲਮ ਵਗੈਰਾ ਵੀ ਕੀਤੀ ਸੀਗੀ ਫਾਈਲ ਉਹਦੇ ਪਹਿਲਾਂ? ਹਾਂਜੀ ਭਾਜੀ ਅਸਾਈਲਮ ਉਹ ਐਡਮਿਨ ਕਲੋਜ਼ ਕਰਾ ਲਈ ਸੀ ਆਪਣਾ ਆ ਜਿਹੜਾ DS-260 ਫਾਈਲ ਕਰਨ ਤੋਂ ਪਹਿਲਾਂ ਹੀ। ਟਰਮੀਨੇਟ ਨਹੀਂ ਕਰਾਈ ਸੀਗੀ ਐਡਮਿਨ ਕਲੋਜ਼ ਤੋਂ ਬਾਅਦ? ਨਹੀਂ ਜੀ, ਉਹ ਵਕੀਲ ਕਹਿੰਦੇ ਜਦੋਂ ਇੰਟਰਵਿਊ ਆ ਜਾਊਗੀ ਤੁਹਾਡੀ ਡੇਟ ਤੇ ਉਦੋਂ ਕਰਾਵਾਂਗੇ, ਜਾਣ ਤੋਂ ਪਹਿਲਾਂ। ਹੁਣ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਹੈਗੇ ਆ? ਹਾਂਜੀ ਇੱਥੇ ਕੈਲੀਫੋਰਨੀਆ। ਬਸ ਫਿਰ ਮੇਰਾ ਵੀਰ, ਬਾਕੀ ਆਪ ਹੀ ਤੁਸੀਂ ਡਾਟ ਕਨੈਕਟ ਕਰ ਲਓ। ਤੁਸੀਂ ਹੁਣ ਜਾਣਾ ਨਹੀਂ, ਕੇਸ ਤੁਹਾਡਾ ਪੈਂਡਿੰਗ ਦੇ ਵਿੱਚ ਆ, ਕੇਸ ਟਰਮੀਨੇਟ ਨਹੀਂ ਹੋਇਆ ਤਾਂ ਇੰਟਰਵਿਊ ਉਹਨਾਂ ਨੇ ਦੇਣੀ ਨਹੀਂ ਤੁਹਾਨੂੰ। ਸੋ ਹੁਣ ਤੁਸੀਂ ਵੇਟ ਕਾਹਦੀ ਕਰਦੇ ਆ? ਮਤਲਬ ਉਹਨੂੰ ਕੇਸ ਨੂੰ ਜਿਹੜਾ ਸੀਗਾ ਇੰਟਰਵਿਊ ਆਣੇ ਨਾ ਬੰਬੇ ਜਿੱਦਾਂ ਫਿਰ ਉਹੀ ਗੱਲ ਆ ਨਾ। ਹੁਣ ਮੈਂ ਕਿਹਾ ਉਹੀ ਤਾਂ ਸਮਝਾ ਰਿਹਾ ਨਾ ਮੈਂ, ਹੁਣ ਜਿਹੜਾ ਸਾਰਾ ਤਾਂ ਹੁਣ ਫਿਨਿਸ਼ ਲਾਈਨ ਤਾਂ ਹੁਣ ਹੋ ਗਈ ਆ। ਹੁਣ ਬੰਦੇ ਨੇ ਏਦਾਂ ਸੁਣਨਾ ਕਿ ਐਗਜ਼ੈਕਟਲੀ ਉਹ ਇੰਟਰਵਿਊ ਦਊਗੇ ਤਾਂ ਹੀ ਬੰਦੇ ਨੇ ਛੱਡਣਾ। ਨਾਲੇ ਅਗਲੇ ਇੰਟਰਵਿਊ ਕਿਉਂ ਦਊਗੇ? ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਨੇ ਕੇਸ ਰੀਓਪਨ ਕਰਨਾ, ਇਮੀਗ੍ਰੇਸ਼ਨ ਕੋਰਟ ਐਡੇ ਬਿਜ਼ੀ ਆ, ਉਸ ਤੋਂ ਬਾਅਦ ਜੱਜ ਉਹਨੂੰ ਗ੍ਰਾਂਟ ਕਰੇ ਟਰਮੀਨੇਸ਼ਨ ਨੂੰ, ਨਾ ਗ੍ਰਾਂਟ ਕਰੇ, ਠੀਕ ਆ, ਉਹ ਵੀ ਉਹਨਾਂ ਦੀ ਮਰਜ਼ੀ ਜਿਹੜੀ ਹੈਗੀ ਆ, ਠੀਕ ਆ ਕਿ ਨਹੀਂ? ਕਿ ਵਲੰਟਰੀ ਡਿਪਾਰਚਰ ਉਹ ਦਿੰਦਾ ਕਿ ਨਹੀਂ ਦਿੰਦਾ, ਕੇਸ ਟਰਮੀਨੇਟ ਕਰਦਾ ਕਿ ਨਹੀਂ ਕਰਦਾ, ਸਰਕਾਰ ਐਗਰੀ ਕਰਦੀ ਕਿ ਨਹੀਂ ਕਰਦੀ, ਕਦੋਂ ਉਹਨਾਂ ਨੇ ਉਹਲੀ ਹੀਅਰਿੰਗ ਜਿਹੜੀ ਲੈਣੀ ਆ। ਸੋ ਉਹ ਸਾਰਿਆਂ ਨੂੰ ਕਈ ਮਹੀਨੇ ਜਿਹੜੇ ਲੱਗ ਸਕਦੇ ਆ। ਤੇ ਕੌਂਸੂਲੇਟ ਕਿਹੜੇ ਹਿਸਾਬ ਨਾਲ ਇੰਟਰਵਿਊ ਦਊਗਾ? ਉਹਨਾਂ ਨੂੰ ਤਾਂ ਮਤਲਬ ਇੰਟਰਵਿਊ ਤੁਹਾਡੇ ਕੋਲ ਕਿਹੜਾ ਜਾ ਹੋਣਾ ਵਾਲੇ ਟਾਈਮ ਤੇ ਜਾ ਕੇ ਤੁਸੀਂ ਮੈਡੀਕਲ ਕਰਾਣੇ, ਪੂਰੀ ਸਕ੍ਰੀਨੈਂਸਾਂ ਕਰਾਉਣੀਆਂ, ਸਭ ਕੁਝ ਕਰਾਉਣਾ। ਸੋ ਜਿਹੜੀ ਤੁਹਾਨੂੰ ਸਲਾਹ ਨਾ ਉਹ ਗਲਤ ਹੈਗੀ ਆ ਉਰੇ। ਤੁਹਾਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ ਕਿ ਆਪਣਾ ਮੋਸ਼ਨ ਟੂ ਰੀਓਪਨ ਕਰਕੇ ਆਪਣਾ ਪਹਿਲਾਂ ਕੇਸ ਨੂੰ ਜਿਹੜਾ ਓਪਨ ਕਰਾਓ, ਉਸ ਤੋਂ ਬਾਅਦ ਜੱਜ ਨੂੰ ਜਿਹੜਾ ਕਹਿ ਕੇ ਕਿ ਮੈਨੂੰ ਵਲੰਟਰੀ ਡਿਪਾਰਚਰ ਵਗੈਰਾ ਜਿਹੜਾ ਚਾਹੀਦਾ ਹੈਗਾ, ਤੇ ਵਲੰਟਰੀ ਡਿਪਾਰਚਰ ਤੁਸੀਂ ਕਰੋ, ਤੁਹਾਨੂੰ 90 ਜਾਂ 120 ਦਿਨ ਦਾ ਟਾਈਮ ਦੇਓਗੇ ਕੰਟਰੀ ਛੱਡਣ ਦਾ, ਠੀਕ ਆ? ਤੇ ਉਹਦੇ ਵਿੱਚ ਆਪਣਾ ਸਾਰਾ ਇਹ ਕੰਮ ਜਿਹੜਾ ਸਮੇਟੋ, ਉਰੇ ਜਿਹੜਾ ਵੀ ਹੈਗਾ
ਤੇ ਫਿਰ ਜਿਹੜਾ ਸੀਗਾ ਉਹ ਕੌਂਸੂਲੇਟ ਨੂੰ ਜਿਹੜਾ ਭੇਜੋ ਕਿ ਮੈਂ ਇਨਕੁਆਇਰੀ ਦੇ ਵਿੱਚ ਕਿ ਮੇਰਾ ਵਲੰਟਰੀ ਡਿਪਾਰਚਰ ਆ ਗਿਆ, ਮੇਰੀ ਆਹ ਜਿਹੜੀ ਇੰਨੀ ਤਰੀਕ ਦੀ ਜਿਹੜੀ ਟਿਕਟ ਦੀ ਇਨਫੋਰਮੇਸ਼ਨ ਆ। ਸੋ ਉਹਨਾਂ ਨੂੰ ਜਦੋਂ ਪਤਾ ਲੱਗੂਗਾ ਬੰਦਾ ਉੱਥੇ ਆ, ਫਿਰ ਹੀ ਉਹ ਇੰਟਰਵਿਊ ਦੇਊਗੇ ਨਾ। ਤਾਂ ਇਹ ਤਾਂ ਹੁਣ ਸਰਕਾਰ ਚੇਂਜ ਹੋ ਗਈ, ਇਹ ਤਾਂ ਹੁਣ ਬਾਬੇ ਆਦਮ ਦੇ ਜ਼ਮਾਨੇ ਦੀਆਂ ਪਾਲਿਸੀਆਂ ਤੁਸੀਂ ਫੋਲੋ ਕਰਨ ਦੇ ਆ ਤੇ ਜਾ ਕੇ ਵਾਪਸ ਆਪਣੇ ਪਹਿਲਾਂ ਇਦਾਂ ਬਾਕੀਆਂ ਦਾ ਵੀ ਸੁਣੀਦਾ ਭਾਜੀ ਕਿ ਪਹਿਲਾਂ ਮੇਰਾ ਵੀਰ ਆਫ ਹੋ ਗਿਆ ਕੰਮ, ਪਹਿਲਾਂ ਵਾਲਾ ਕੰਮ ਨਹੀਂ ਹੈਗਾ ਹੁਣ, ਉਹ 1.5 ਸਾਲ ਤੋਂ ਪਹਿਲੇ ਵਾਲਾ ਕੰਮ ਨਹੀਂ ਹੈਗਾ ਇਹ, ਠੀਕ ਆ। ਸੋ ਉਹਨਾਂ ਨੇ ਜਿਹੜਾ ਸੀਗਾ ਕੇਸ ਨੂੰ ਰੀਓਪਨ ਕਰਕੇ ਵਲੰਟਰੀ ਡਿਪਾਰਚਰ ਦੀ ਜਿਹੜੀ ਸੀ ਆਪਸ਼ਨ ਉਹ ਲੈ ਕੇ ਇੰਡੀਆ ਜਾਓ। ਜੇ 601A ਵਗੈਰਾ ਤੁਹਾਡਾ ਹੈਗਾ, ਤੁਹਾਡਾ ਕਿਹੜਾ ਉੱਥੇ ਰੁਕਣਾ, ਤੁਹਾਨੂੰ ਪ੍ਰੋਸੈਸਿੰਗ ਟਾਈਮ ਦੀ ਵੇਟ ਕਰਨੀ ਪੈਣੀ ਆ। ਤੇ ਉਹ ਤਾਂ ਜੇ ਕੋਈ ਨਾਰਮਲ ਵੀ ਬੰਦਾ ਆਪਣਾ US ਸਿਟੀਜ਼ਨ ਨਾਲ ਵਿਆਹ ਕਰਾਉਂਦਾ ਇੰਡੀਆ ਤੋਂ, ਉਹਨੂੰ ਵੀ ਸੇਮ ਹੀ ਉਹ ਹੈਗਾ ਨਾ। ਤਾਂ ਹੁਣ ਜੇ ਤੁਸੀਂ ਪੂਰਾ ਬੰਨੇ ਤੇ ਇੱਕਦਮ ਆ ਗਏ ਆ ਤਾਂ ਇਹਨੂੰ ਜਿਹੜੀ ਤੁਸੀਂ ਵੀ ਥੋੜੀ ਜਿਹੀ ਡੇਰਿੰਗ ਰੱਖੋ ਨਾ ਕਿ ਮੈਂ ਜਾ ਕੇ ਇਹ ਚੀਜ਼ ਕਰਨੀ ਹੈ। ਨਹੀਂ, ਮੈਨੂੰ ਇਹ ਗੱਲ ਦਾ ਪਤਾ ਨਹੀਂ, ਮਤਲਬ ਤੁਹਾਡੇ ਕਹਿਣ ਮੁਤਾਬਿਕ ਹਾਲੇ ਹੋਇਆ ਕਿ ਪਹਿਲਾਂ ਅਸਾਈਲਮ ਦਾ ਟਰਮੀਨੇਟ ਕਰਾਵਾਂ, ਵਲੰਟਰੀ ਡਿਪਾਰਚਰ ਲਵਾਂ ਤੇ ਫਿਰ ਉਹ ਇੰਟਰਵਿਊ ਡੇਟ ਦੇਣਗੇ। ਹਾਂਜੀ ਭਾਜੀ, ਫਾਸਟ ਹੋ ਜਾਊਗਾ ਨਾ। ਜਾ ਕੇ ਦੇਖੋ ਤੁਸੀਂ ਕਿ ਤੁਸੀਂ ਟਾਈਮ ਹੀ ਨਹੀਂ ਕਰ ਪਾਣਾ ਇਸ ਚੀਜ਼ ਨੂੰ। ਤੁਹਾਨੂੰ ਉਹਨਾਂ ਨੇ ਇੰਟਰਵਿਊ ਦਿੱਤੀ, ਤੁਸੀਂ ਪੁਲਿਸ ਕਲੀਅਰੈਂਸ, ਮੈਡੀਕਲ, ਇਹ ਸਾਰਾ ਕਿੱਥੋਂ ਕਰਾ ਲਓਗੇ ਤੁਸੀਂ? ਤੁਹਾਡਾ ਇੱਥੇ ਨਹੀਂ, ਜਿਹੜਾ ਇੱਥੇ ਕਿਹੜਾ ਜੱਜ ਕੋਈ ਇਦਾਂ ਹੀ ਪਿਆ ਕਿ ਤੁਸੀਂ ਮੋਸ਼ਨ ਪਾਤੀ ਤੇ ਉਹਨੇ ਕਰਕੇ ਰਾਈਟ ਵੇ ਕਰ ਦੇਣਾ। ਜੀ ਜਗਮੋਹਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਨਾ ਨਿਊਯਾਰਕ ਸਿਟੀ ਵਿੱਚ ਕੋਰਟ ਵਿੱਚ ਅਸਾਈਲਮ ਦਾ ਕੇਸ ਚੱਲ ਰਿਹਾ ਤੇ ਵਾਈਫ ਮੇਰੀ ਕੈਨੇਡੀਅਨ ਸਿਟੀਜ਼ਨ ਹੈ ਤੇ ਮੈਂ ਉਧਰ ਮੂਵ ਹੋਣਾ ਚਾਹੁੰਦਾ ਤੇ ਉਹਦਾ ਕੀ ਪ੍ਰੋਸੈਸ ਹੈ? ਮੈਨੂੰ ਕੇਸ ਬੰਦ ਕਰਾਉਣਾ ਪਏਗਾ ਜਾਂ ਕੀ ਪ੍ਰੋਸੈਸ ਹੋਏਗਾ? ਕਿੰਨਾ ਟਾਈਮ ਲੱਗੇਗਾ ਕੇਸ ਬੰਦ ਕਰਾਉਣ ਨੂੰ? ਇਮੀਗ੍ਰੇਸ਼ਨ ਕੋਰਟ ਮੋਰੇ ਆ ਤੁਸੀਂ? ਹਾਂਜੀ ਭਾਜੀ। ਤੁਸੀਂ ਭਾਜੀ ਵਲੰਟਰੀ 2018 ਚ ਆਇਆ ਸੀ ਭਾਜੀ। ਹਾਂਜੀ, ਤੁਸੀਂ ਵਲੰਟੀਅਰ ਡਿਪਾਰਚਰ ਲੈ ਕੇ ਜਿਹੜਾ ਜਾਣਾ ਹੈਗਾ, ਹੋਰ ਕੋਈ ਚੀਜ਼ ਨਹੀਂ ਕਰਾਣੀ। ਵਲੰਟੀਅਰ ਡਿਪਾਰਚਰ ਲੈ ਕੇ ਤੁਸੀਂ ਜਿਹੜਾ ਜਾਣਾ ਉਹ ਤੁਹਾਡਾ ਉਹਨਾਂ ਨੇ ਦੇ ਵੀ ਦੇਣਾ, ਟਾਈਮ ਦੇ ਦਿੰਦੇ ਆ। ਆਪਣਾ ਜਿਹੜਾ ਸੀਗਾ ਸਰਕਾਰੀ ਵਕੀਲ ਨੂੰ ਕੰਟੈਕਟ ਕਰਕੇ ਨਾ ਵਕੀਲ ਦੇ ਥਰੂ ਵਲੰਟਰੀ ਡਿਪਾਰਚਰ ਦੀ ਮੋਸ਼ਨ ਜਿਹੜੀ ਪਾ ਦਿਓ। ਜੱਜ ਜੋ ਜ਼ਿਆਦਾਤਰ ਉਹ ਇੰਟਰਸਟਿਡ ਹੁੰਦੇ ਨੇ ਇਹੀ ਜਿਹੜਾ 90 ਤੋਂ 120 ਦਿਨ ਤੱਕ ਦਾ ਤੁਹਾਨੂੰ ਟਾਈਮ ਜਿਹੜਾ ਮਿਲੂਗਾ। ਤੇ ਉਹ ਤੁਸੀਂ ਅਮਰੀਕਾ ਤੋਂ ਜਾ ਸਕਦੇ ਆ। ਹੁਣ ਤੁਸੀਂ ਕੈਨੇਡਾ ਜਾ ਸਕਦੇ ਆ ਕਿ ਨਹੀਂ, ਤੁਹਾਡੇ ਕੋਲ ਵੀਜ਼ਾ ਹੈਗਾ ਕਿ ਨਹੀਂ, ਕਿ ਤੁਹਾਨੂੰ ਇੰਡੀਆ ਜਾਣਾ ਪੈਣਾ ਜਾਂ ਕਿਸੇ ਹੋਰ ਕੰਟਰੀ ਜਾਣਾ ਪੈਣਾ, ਉਹ ਤੁਹਾਡੇ ਤੇ ਆ ਕਿੱਥੇ ਤੁਸੀਂ ਜਾਣਾ। ਤੇ ਉਹਦੇ ਨਾਲ ਇਹ ਹੋਊਗਾ ਕਿ ਕੱਲ ਨੂੰ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਦੁਬਾਰਾ ਪੱਕੇ ਹੁੰਦੇ ਆ ਤੇ ਤੁਹਾਡੇ ਇੱਥੇ ਜਿਹੜੀ ਡੀਪੋਰਟੇਸ਼ਨ ਸਟੈਂਡ ਨਹੀਂ ਕਰੂਗੀ, ਤੁਹਾਨੂੰ ਦੁਬਾਰਾ ਜਿਹੜੀ ਉਹ ਐਂਟਰੀ ਮਿਲ ਸਕਦੀ ਹੈ। ਠੀਕ ਹੈ ਭਾਜੀ। ਠੀਕ ਹੈ, ਧੰਨਵਾਦ ਜੀ। ਠੀਕ, ਥੈਂਕ ਯੂ ਭਾਜੀ। ਗੁਰਤੇਜ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ ਹਾਂਜੀ ਭਾਜੀ, ਮੇਰਾ ਨਾ ਕਜ਼ਨ ਦੀ ਹੇਅਰਿੰਗ ਹੈ ਜੀ 31 ਅਗਸਤ ਨੂੰ ਤੇ ਆਪਣਾ ਕੇਸ ਤਰਕਾਨਾ ਜੀ ਕੋਲ ਹੀ ਆ। ਤੇ ਆਪਣੇ ਇਹਨਾਂ ਨੇ ਪਿਛਲੇ ਮਹੀਨੇ 28-29 ਤਰੀਕ ਨੂੰ ਇਹਨਾਂ ਨੇ ਕਿ ਆਪਣੀ ਹੇਅਰਿੰਗ ਪਾਤੀ ਸੀ 2027 ਦੀ 2 ਅਗਸਤ ਨੂੰ, ਹਨਾ 2 ਅਗਸਤ 2027 ਤੇ ਜੱਜ ਸੀਗਾ ਸਟਾਰ ਸ਼ੈਡੀ ਐਮ। ਤੇ ਇਹਨਾਂ ਨੇ ਇਹ ਪਿਛਲੇ ਸੋਮਵਾਰ ਹੀ ਸਾਨੂੰ ਫਿਰ ਈਮੇਲ ਆਈ ਹੈ ਆਪਣੇ ਆਫਿਸ ਵੱਲੋਂ ਵੀ ਤੁਹਾਡੀ ਤਰੀਕ ਹੈ ਜਿਹੜੀ ਹੁਣ ਆ ਗਈ 31 ਅਗਸਤ 2026 ਤੇ ਜੱਜ ਹੈਗਾ ਜੀ ਕ੍ਰੇਗ ਕਾਮਰਾ ਜੀ। ਹਾਂਜੀ, ਆਪਣੇ ਨੇ ਬਾਇਓਮੈਟ੍ਰਿਕ ਨਹੀਂ ਹੋਏ ਜੀ ਹਲੇ ਤੱਕ। ਤੇ ਆਪਣੇ ਜੀ ਮੈਂ ਹਰਸ਼ਲ ਜੀ ਨਾਲ ਗੱਲ ਕੀਤੀ ਸੀਗੀ, ਉਹ ਕਹਿ ਰਹੇ ਸੀਗੇ ਕਿ ਤੁਹਾਡੀ ਤਰੀਕ ਅਸੀਂ ਚਾਹੁੰਦੇ ਕਿ ਤਰੀਕ ਗਾਂਹ ਚੱਲ ਜੇ, ਹਨਾ ਕੋਈ ਮਿਲ ਜੇ ਹੋਰ ਟਾਈਮ, ਕਿਉਂਕਿ ਹਲੇ ਤਿਆਰੀ ਤੁਰੀ ਵੀ ਨਹੀਂ, ਹਲੇ ਕੋਈ ਬੁਲਾਵਾ ਵੀ ਨਹੀਂ ਆਇਆ ਆਪਣੇ ਵੱਲੋਂ। ਤੇ ਕਿਸੇ ਪ੍ਰਕਾਰ ਦਾ ਦੇਖੋ ਤੁਸੀਂ ਉਹ ਚੀਜ਼ ਤੇ ਨਹੀਂ ਕਰ ਸਕਦੇ, ਤੁਸੀਂ ਕੇਸ ਵੱਲ ਜਿਹੜਾ ਫੋਕਸ ਕਰੋ। ਕਦੀ ਵੀ ਕਿਸੇ ਬੰਦੇ ਨੂੰ ਆਪਾਂ ਨਾ ਹੁਣ ਨਾ ਆਫਿਸ 'ਚ ਕਦੀ ਵੀ ਕਿਸੇ ਨੂੰ ਨਹੀਂ ਇਹ ਕਿਹਾ ਹੈਗਾ ਕਿ ਤਰੀਕ ਤੁਹਾਡੀ ਅੱਗੇ ਜਿਹੜੀ ਚੱਲ ਜਾਣੀ ਹੈ ਜਾਂ ਹੋ ਸਕਦੀ ਹੈ। ਜੇ ਉਹਨਾਂ ਨੇ ਤਰੀਕ ਅੱਗੇ ਕੀਤੀ ਨਾ, ਅੱਜ ਕੱਲ੍ਹ ਕੋਰਟਾਂ ਦੇ ਵਿੱਚ ਉਹ ਤਰੀਕ ਨਾਲ ਅੱਗੇ ਜਿਹੜੇ ਜਾਂਦੇ ਹੀ ਆ। ਜਿਹੜੀ ਬਾਇਓਮੈਟ੍ਰਿਕਸ ਦੀ ਹੈਗੀ ਆ ਉਹ ਆਪਾਂ ਰਿਫਰੈਸ਼ ਕਰਨ ਦੀ ਰਿਕੁਐਸਟ ਪਾ ਸਕਦੇ ਹਾਂ। ਤੇ ਉਹ ਜਿਹੜਾ ਹੈਗਾ ਕਿ ਐਂਡ ਆਫ ਦਾ ਡੇ ਤਰੀਕ ਤੋਂ ਪਹਿਲਾਂ ਸਰਕਾਰੀ ਵਕੀਲ ਦੇ ਹੱਥ ਹੁੰਦਾ। ਉਹ ਪੁਰਾਣੇ ਬਾਇਓਮੈਟ੍ਰਿਕਸ ਵੀ ਕਈ ਵਾਰੀ ਜਿਹੜੇ ਫਿੰਗਰਪ੍ਰਿੰਟ ਚੱਕ ਕੇ ਰਿਫਰੈਸ਼ ਕਰ ਦਿੰਦੇ ਆ। ਤੇ ਮਤਲਬ ਕਿ ਕਈ ਵਾਰੀ ਉਹ ਜਿਹੜਾ ਹੈਗਾ ਵਿਦਆਊਟ ਬਾਇਓਮੈਟ੍ਰਿਕਸ ਵੀ ਜਿਹੜਾ ਸਰਕਾਰੀ ਵਕੀਲ ਹੈਗਾ ਉਹ ਅੱਗੇ ਜਾ ਸਕਦਾ ਕਿ ਨਹੀਂ, ਆਪਾਂ ਉਹਦੇ ਕਰਕੇ ਜਿਹੜੀ ਕੰਟੀਨਿਊਸ਼ਨ ਜਿਹੜੀ ਨਹੀਂ ਦੇਣੀ। ਸੋ ਤੁਹਾਡੇ ਜਿਹੜੇ ਡਾਕੂਮੈਂਟ ਦੀ ਜਿਹੜੀ ਡੈਡਲਾਈਨ ਵਗੈਰਾ ਜਿਹੜੀ ਹੈਗੀ ਆ, ਜਿਹੜੇ ਤੁਹਾਡੇ ਫੀਸ ਪੇਮੈਂਟ ਵਗੈਰਾ ਦੇ ਜਿਹੜੇ ਓਬਲੀਗੇਸ਼ਨ ਹੈਗੇ ਆ ਸਾਰੇ ਸਾਡੇ ਵੱਲ, ਜਿਹੜਾ ਸਾਡਾ ਕੰਟਰੈਕਟ ਹੈਗਾ ਉਹ ਸਾਰਾ ਤੁਸੀਂ ਜਿਹੜਾ ਕਲੀਅਰ ਕਰਨਾ ਆਪਣੇ ਕਜ਼ਨ ਨੂੰ ਕਹਿ ਕੇ। ਤੇ ਜਿਹੜਾ ਕੇਸ ਵੱਲ ਆ ਉਹਦੇ ਵੱਲ ਜਿਹੜਾ ਕੰਮ ਕਰਨਾ ਤੇ ਆਪਾਂ ਨੂੰ ਜਿਹੜਾ ਉਹ 100% ਕਰਨਾ ਪੈਣਾ ਹੈ। ਉਹ ਜਦੋਂ ਤਿਆਰੀ ਹੀ ਕਰੀ ਜਾਂਦੇ ਆ। ਤੇ ਆਪਣੇ ਇੱਕ ਹੋਰ ਰਿਕੁਐਸਟ ਸੀ ਕਿ ਤੁਸੀਂ ਜਾਓਗੇ ਜੇ ਮੰਨ ਲਓ 31 ਅਗਸਤ ਨੂੰ ਹੁੰਦੀ ਆ ਜਿੱਦਾਂ, ਹਨਾ, ਕਿਉਂਕਿ ਕੇਸ ਇਹਨਾਂ ਦਾ ਬਹੁਤ ਪੁਰਾਣਾ ਜੀ 2011 ਦੇ ਆਏ ਸੀ ਤੇ 1 ਈਅਰ ਦੀ ਡੈਡਲਾਈਨ ਵੀ ਹੈਗੀ ਹੈ ਜਿਹੜੀ ਤੁਸੀਂ ਕਹਿੰਦੇ ਆ। ਕੇਸ ਕਾਫੀ ਪੁਰਾਣਾ ਜੀ। ਤੇ ਇਹ ਹੁਣ ਮੇਰਾ ਵੀ ਤੂੰ ਆ ਕੇ ਮੈਨੂੰ ਹੁਣ ਮੈਂ ਕਿਹਾ ਮੇਰੀ ਬਾਤ ਸੁਣਨਾ ਮਰੋੜ ਦੇਣੀ ਰੇਡੀਓ ਤੇ ਆ ਕੇ ਕਿ ਮੈਂ ਜਾਣਾ। ਇਹ ਤਾਂ ਮੈਂ ਕਈ ਵਾਰੀ ਦੱਸਿਆ ਹੋਇਆ ਵਾ ਪਹਿਲਾਂ ਵੀ, ਇਹ ਤਾਂ ਜਨਤਾ ਨੂੰ ਹੁਣ ਸੁਣਿਆ ਹੀ ਆ। ਤਾਂ ਚੱਲ ਹੁਣ ਤੂੰ ਸਵਾਲ ਪੁੱਛਿਆ ਤਾਂ ਦੱਸ ਦਿੰਦਾ ਕਿ ਪਹਿਲਾਂ ਤਾਂ ਕਜ਼ਨ ਦਾ ਕੇਸ ਉਹਨੂੰ ਕਹਿਣਾ ਆਪ ਕਾਲ ਕਰੇ, ਠੀਕ ਆ। ਤਾਂ ਜਿਹੜੇ ਵਿੱਚ ਵਿਚੋਲੇ ਪਾ ਕੇ ਫਿਰ ਮੇਰੇ ਆ ਜਿਹੜੇ ਤਿੱਖੀ ਜੀ ਗੱਲ ਛੱਡ ਦਿੰਦੇ ਨਾ, ਇਹ ਮੈਨੂੰ ਉਵੇਂ ਨਹੀਂ ਵਧੀਆ ਲੱਗਦਾ ਸਿਸਟਮ ਜਿਹਾ। ਸਾਡੇ 4 ਵਕੀਲ ਆ, ਸੋ ਮੈਂ ਡਿਸਾਈਡ ਕਰਦਾ ਕਿ ਕਿਹੜੇ ਵਕੀਲ ਨੇ ਜਾਣਾ, ਕਿਹੜਾ ਕੇਸ ਕਿੱਦਾਂ ਜਿਹੜਾ ਉਹ ਹੋਣਾ, ਠੀਕ ਆ। ਸੋ ਆਪਾਂ ਇਹ ਚੀਜ਼ 'ਚ ਕਲੀਅਰ ਹੁੰਦੇ ਆ। ਤਾਂ ਇਹ ਹੈ ਕਿ ਹੁਣ
ਜਿਹੜੇ ਮੇਰੇ ਫੀਸ ਪੇਮੈਂਟ ਵਾਲੇ ਓਬਲੀਗੇਸ਼ਨ ਆ, ਡੇਟ ਕਿਉਂਕਿ ਜਲਦੀ ਆਈ ਆ, ਉਹ ਆਪਣੇ ਕਜ਼ਨ ਨੂੰ ਵੀ ਨਾਲ ਸਲਾਹ ਦੇਣੀ ਹੈ ਕਿ ਬਾਈ ਮੈਂ ਤੇਰਾ ਪੱਖ ਵਕੀਲ ਦੇ ਰੱਖਿਆ, ਹੁਣ ਵਕੀਲ ਦਾ ਪੱਖ ਵੀ ਉਹਦੇ ਮੂਹਰੇ ਜਾ ਕੇ ਵਾਪਸ ਰੱਖਣਾ ਵਾ। ਉਹ ਸੁਣਦੇ ਹੋਣਾ, ਉਹ ਕਹਿੰਦੇ ਤੂੰ ਲਾ ਲਾ ਕੋਲ, ਮੈਂ ਕੰਮ ਕਰਨ ਦਿਆ। ਬਸ ਫਿਰ ਉਹਨੂੰ ਕਿਹਾ ਸੀ ਨਾ ਹੁਣ ਕਿ ਮੈਂ ਮੰਡੇ ਨੂੰ ਮੈਂ ਆਪ ਲਾਉਂਗਾ ਕਾਲ। ਕਿੱਦਾਂ? ਕੀ ਗੱਲ ਆ? ਠੀਕ ਹੈ ਜੀ, ਠੀਕ ਹੈ, ਓਕੇ ਓਕੇ ਜੀ, ਓਕੇ ਜੀ। ਹਾਂਜੀ, ਕਜ਼ਨ ਬੜਾ ਇੱਕ ਤਾਂ ਦੁਖੀ ਕਰਦੇ ਭਰਾਵਾ, ਆਪ ਕਾਲ ਲਾਇਆ ਕਰ। ਹੁਣ ਵਿੱਚ ਵਿਚਾਲੇ ਜੇ ਕਹਿ ਕੇ ਉਹਨੂੰ ਕਹਿਣਾ ਭਾਜੀ ਮੈਂ ਨਹੀਂ ਕਹਿਣਾ ਸੀਗਾ, ਮੇਰਾ ਕਜ਼ਨ ਹੀ ਗੱਬਾ, ਉਹਨੇ ਏਦਾਂ ਕਹਿਤਾ ਉਦਾਂ ਕਹਿਤਾ। ਇੱਕ ਦੂਜੇ ਦੇ ਉੱਤੇ ਫਿਰ ਫਿੰਗਰ ਪੁਆਇੰਟਿੰਗ ਕਰਨ ਲੱਗ ਜਾਂਦੇ ਆ। ਸਿੱਧੀ ਗੱਲ ਕਰ ਲਿਆ ਕਰੋ, ਸਹੀ ਗੱਲ ਆ। ਹਾਂਜੀ ਰਣਜੀਤ। ਸਤਿ ਸ਼੍ਰੀ ਅਕਾਲ ਜੀ। सर मेरा क्वेश्चन ये है कि अगर इस टाइम अफर्मेटिव केस इसके लगाने हैं USCIS ऑफिस ਤੇ ਸਾਨੂੰ ਸਰ ਕੀ ਪ੍ਰੋਸੀਜਰ ਹੈ ਤੇ ਵਰਕ ਪਰਮਿਟ ਆਉਣ 'ਚ ਸਰ ਕਿੰਨਾ ਟਾਈਮ ਲੱਗਦਾ ਤੇ ਇਸ ਟਾਈਮ ਕੀ ਟ੍ਰੈਂਡ ਚੱਲ ਰਿਹਾ ਇਸ ਟਾਈਮ? ਜਿਹੜੇ ਅਫਰਮੇਟਿਵ ਕੇਸ ਹੈ ਉਹਨਾਂ ਦੀ 45 ਕੁ ਦਿਨਾਂ ਦੇ ਵਿੱਚ ਜਿਹੜੀ ਇੰਟਰਵਿਊ ਆ ਜਾਂਦੀ ਹੈ। ਜ਼ਿਆਦਾਤਰ ਕੇਸ ਡਿਨਾਈ ਹੋ ਕੇ ਉੱਤੇ ਇਮੀਗ੍ਰੇਸ਼ਨ ਕੋਰਟ 'ਚ ਰੈਫਰ ਹੋ ਜਾਂਦੇ ਆ, ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਚੱਲ ਜਾਂਦਾ। ਤੇ ਰਿਮੂਵਲ ਪ੍ਰੋਸੀਡਿੰਗ ਜਿਹੜੇ ਜੱਜ ਆ, ਡਿਪੈਂਡਿੰਗ ਪੌਨ ਕੇਸ ਕਿੱਦਾਂ ਦਾ, ਕੀ ਹੈ, ਜੈਨੂਇਨ ਹੈ ਨਹੀਂ ਜੈਨੂਇਨ, ਹੋਰ ਸਾਰੇ ਮੁੱਦੇ ਜਿਹੜੇ ਨਾਲ ਆਊਟਸਟੈਂਡਿੰਗ ਜਿਹੜੇ ਉੱਥੇ ਹੁੰਦੇ। ਤੇ ਵਰਕ ਪਰਮਿਟ ਵਾਲਾ ਤਾਂ ਜਿਹੜਾ ਸੀਗਾ ਉਹ ਤਾਂ ਉਦੋਂ ਆਊਗਾ ਜਦੋਂ ਬੰਦੇ ਦੇ 180 ਦਿਨ ਜਿਹੜੇ ਕੰਪਲੀਟ ਹੋਊਗੇ। ਤੇ ਜੇ ਇੱਥੋਂ ਦੀ ਨਹੀਂ ਉਹ ਕਰਦੇ, ਇਮੀਗ੍ਰੇਸ਼ਨ ਕੋਰਟ 'ਚ ਕਰਦੇ, ਤਾਂ ਫਿਰ ਕਲੌਕ ਰੁਕਦੀ ਆ, ਫਿਰ ਦੁਬਾਰਾ ਸਟਾਰਟ ਹੁੰਦੀ ਹੈ ਨਾ। ਰਾਈਟ ਸਰ। ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਮਾਂ ਵੀ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਅਟਾਰਨੀ ਟਰਕੀਆਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਗੱਲਬਾਤ ਦੇ ਲਈ, ਲੋਕਾਂ ਦੇ ਸਰੋਤਿਆਂ ਦੇ ਜਿਹੜੇ ਤੁਸੀਂ ਸਵਾਲਾਂ ਦੇ ਜਵਾਬ ਦਿੱਤੇ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਪਬਲਿਕ ਚਾਰਜ ਨੂੰ ਲੈ ਕੇ ਜੇ ਜਾਂਦੇ ਤੁਸੀਂ ਸ਼ਾਰਟ ਸਮਰੀ ਜਿਹੜੀ ਉਹ ਦੱਸਣੀ ਹੋਵੇ, ਜਿਹੜਾ ਅੱਜ ਦੀ ਮੇਨ ਕਹਿ ਸਕਦੇ ਹਾਂ ਵੀ ਚੀਜ਼ ਆ, ਜਿਹੜੀ ਨਵੀਂ ਗਾਈਡੈਂਸ ਆਈ ਆ, ਜੇ ਤੁਸੀਂ ਸ਼ਾਰਟਲੀ ਬਰੀਫਲੀ ਜਿਹੜਾ ਉਹ ਦੱਸਣਾ ਹੋਵੇ, ਕਿਤੇ ਅਸਰ ਆ ਕਿਤੇ ਨਹੀਂ ਅਸਰ ਆ, ਕੀ ਧਿਆਨ ਰੱਖਣਾ ਹੈ? ਸਤੰਬਰ 18 2026 ਤੋਂ ਪਹਿਲਾਂ ਉਹਨਾਂ ਨੇ ਦੇਖਣਾ ਕਿ ਬੰਦੇ ਨੇ ਜਿਹੜੇ ਇਨਕਮ ਅਸਿਸਟੈਂਸ, ਜਿਹੜੇ ਮੀਨਸ ਐਸੈਟ ਬੈਨੀਫਿਟ, ਉਹ ਤਾਂ ਨਹੀਂ ਲਏ, ਜਿਹਦੇ ਵਿੱਚ ਕੀ ਲੌਂਗ ਟਰਮ ਹਸਪੀਟਲ ਕੇਅਰ ਵੀ ਜਿਹੜੀ ਆ ਜਾਂਦੀ ਹੈ, ਤੇ ਇੱਕ ਕੈਸ਼ ਅਸਿਸਟੈਂਸ ਤੇ ਇੱਕ ਲੌਂਗ ਟਰਮ ਇੰਸਟੀਟਿਊਸ਼ਨਲਾਈਜ਼ ਕੇਅਰ, ਦੋ ਚੀਜ਼ਾਂ ਜਿਹੜੀਆਂ ਸੀਗੀਆਂ। ਜਿਹੜੇ ਸਤੰਬਰ 18 2026 ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਹੀ ਦੇਖਣਾ, ਠੀਕ ਹੈ, ਇਨਕਲੂਡਿੰਗ ਐਜੂਕੇਸ਼ਨ ਲੋਨ, EBT, ਫੂਡ ਸਟੈਂਪਸ, ਇਹ ਉਹ ਹਰੇਕ ਚੀਜ਼ ਉਹਨਾਂ ਨੇ ਦੇਖਣੀ ਹੈ। ਟੋਟੈਲਿਟੀ ਆਫ ਸਰਕਮਸਟੈਂਸ ਉਹ ਕਹਿੰਦੇ ਦੇਖਣਾ। ਇਮੀਗ੍ਰੈਂਟ ਦੀ ਏਜ ਦੇਖਣੀ ਹੈ, ਹੈਲਥ ਦੇਖਣੀ ਆ, ਉਹਦਾ ਐਜੂਕੇਸ਼ਨ ਲੈਵਲ ਦੇਖਣਾ, ਉਹਦੇ ਐਸੈਟਸ ਦੇਖਣੇ, ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਦੇਖਣੀਆਂ। ਮਤਲਬ ਕਿ ਸਤੰਬਰ 18 2026 ਤੋਂ ਬਾਅਦ ਉਹਨਾਂ ਨੇ ਜਿਹੜਾ ਸੀਗਾ ਆਪਣਾ ਘੇਰਾ ਵਧਾ ਦਿੱਤਾ ਕਿ ਕਿਹੜੀਆਂ ਚੀਜ਼ਾਂ ਕਰਕੇ ਆਪਾਂ ਲੋਕਾਂ ਨੂੰ ਡਿਸਕੁਆਲੀਫਾਈ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਉਹ ਤੁਹਾਡੇ ਮਾਪਿਆਂ ਨੂੰ ਸਿੱਧੇ ਕਹਿ ਸਕਦੇ ਕਿ ਇਹਨਾਂ ਦੀ ਉਮਰ ਜ਼ਿਆਦਾ, ਇਹਨਾਂ ਦਾ ਐਜੂਕੇਸ਼ਨ ਲੈਵਲ ਨਹੀਂ ਹੈਗਾ, ਤੇ ਇਹਨਾਂ ਨੇ ਜਾ ਕੇ ਜਿਹੜਾ ਸੀਗਾ ਉਹ ਬਿਮਾਰ ਰਹਿਣਾ ਤੇ ਹੈਲਥ ਕੇਅਰ ਦੇ ਇਹਨਾਂ ਕੋਲ ਪੈਸੇ ਨਹੀਂ ਹੈਗੇ, ਤੇ ਆਪਾਂ ਇਹਨਾਂ ਨੂੰ ਕਰਨਾ ਨਹੀਂ। ਇਹਦੇ ਵਿੱਚ ਉਹ ਕਹਿੰਦੇ ਕਿ ਇਨਵੀਟੇਸ਼ਨ ਓਨਲੀ ਆਪਾਂ ਇੱਕ ਬੌਂਡ ਤੁਹਾਨੂੰ ਰਿਕੁਐਸਟ ਜਿਹੜੀ ਦੇਵਾਂਗੇ, ਪਬਲਿਕ ਚਾਰਜ ਬੌਂਡ। ਉਹਦੇ ਵਿੱਚ ਕੀ ਹੈ ਕਿ ਉਹ ਅਗਲੇ 5 ਸਾਲਾਂ ਦੇ ਵਿੱਚ, ਫੋਰ ਐਗਜ਼ਾਮਪਲ ਤੁਹਾਡੇ ਘਰਦਿਆਂ ਦੇ ਕੇਸ ਹੈ ਕਿ ਕਿੰਨਾ ਖਰਚਾ ਉਹ ਸਰਕਾਰ ਤੇ ਪਾ ਸਕਦੇ ਆ, ਕਿ ਮਤਲਬ ਉਹ ਹੈਲਥ ਇੰਸ਼ੋਰੈਂਸ ਵੀ ਲੈ ਸਕਦੇ, ਉਹ ਵੀ ਕਰ ਸਕਦੇ, ਉਹ ਵੀ ਕਰ ਸਕਦੇ। ਤੇ ਉਹਨਾਂ ਨੇ 5 ਸਾਲ ਦੀ ਆਪਣੀ ਜਿਹੜੀ ਕੈਲਕੂਲੇਸ਼ਨ ਬਣਾ ਕੇ ਤੇ ਇੱਕ ਰਕਮ ਜਿਹੜੀ ਦੱਸਣੀ ਹੈ, ਤੇ ਉਹਨਾਂ ਨੇ ਤੁਹਾਨੂੰ ਇਹ ਕਹਿਣਾ ਹੈਗਾ ਕਿ ਇਹ ਤੁਸੀਂ ਰਕਮ ਜਿਹੜੀ ਇਨਵਾਈਟ ਕਰਨਾ ਉਹਨੇ ਤੁਹਾਨੂੰ ਕਿ ਤੁਸੀਂ ਬੌਂਡ ਭਰ ਕੇ ਆਪਣੀ ਉਹ ਜਿਹੜੀ ਚੀਜ਼ ਓਵਰਕਮ ਕਰ ਸਕਦੇ ਆ। ਸੋ ਬੇਸਿਕਲੀ ਇਹ ਟ੍ਰੈਂਡ ਇੱਧਰ ਨੂੰ ਜਾਣਾ ਕਿ ਇਹਨਾਂ ਨੇ ਜਿਹੜੇ ਬਜ਼ੁਰਗ ਲੋਕੀ ਜਿਹੜੇ ਆਉਂਦੇ ਉਹਨਾਂ ਦੀ ਬੇਸਿਕਲੀ ਕਿ ਉਹ ਆ ਕੇ ਬੈਨੀਫਿਟ ਨਾ ਲੈਣ, ਉਹਨਾਂ ਦੇ ਲਈ ਉਹਨਾਂ ਨੇ ਜਿਹੜਾ ਸੀਗਾ ਉਰੇ ਜਿਹੜਾ ਬੰਦਾ ਇਮੀਗ੍ਰੈਂਟ ਸਪਾਂਸਰ ਕਰ ਰਿਹਾ, ਉਹ ਕੋਈ ਉਹਦੇ ਸੱਜਣ ਮਿੱਤਰ ਤੋਂ ਜਾਂ ਕਿਸੇ ਹੋਰ ਕੰਪਨੀਆਂ ਦੇ ਥਰੂ, ਉਹ ਕਹਿੰਦੇ ਆ ਕਿ ਤੁਹਾਨੂੰ ਇਹ ਬੌਂਡ ਜਿਹੜੇ ਆਪਾਂ ਇਨਵਾਈਟ ਕਰਾਂਗੇ ਤੁਹਾਨੂੰ ਉਹ ਭਰਨੇ ਪੈਣੇ ਆ। ਸੋ ਬੇਸਿਕਲੀ ਇਹ ਜਿਹੜਾ ਸੀਗਾ ਪੈਸੇ ਨੂੰ ਵਿੱਚ ਲੈ ਕੇ ਜਿਹੜਾ ਆ ਰਹੇ ਆ, ਤੇ ਜਿਹਨਾਂ ਦੇ ਤਾਂ ਹੁਣ ਟੈਕਸ ਟੁਕਸ ਸਾਰੇ ਸਹੀ ਹੈ, ਉਹਨਾਂ ਤੇ ਵੀ ਉਹ ਪਬਲਿਕ ਚਾਰਜ ਲਾ ਸਕਦੇ ਹੈਗਾ। ਘਰਦਿਆਂ ਦੀ ਹੈਲਥ ਨਹੀਂ ਵਧੀਆ ਤੇ ਬੌਂਡ ਲਈ ਇਨਵਾਈਟ ਕਰ ਸਕਦੇ ਆ। ਜਿਹੜੇ ਲੋਕਾਂ ਨੇ ਉਰੇ ਟੈਕਸ ਭਰਿਆ ਹੀ ਨਹੀਂ ਹੈਗਾ ਜਾਂ ਬਹੁਤ ਹੀ ਜ਼ਿਆਦਾ ਲੋ ਇਨਕਮ ਜਿਹੜੀ ਹੈਗੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਹੁਣ ਆਉਣ ਵਾਲੇ ਟਾਈਮਾਂ 'ਚ ਆਉਗੀਆਂ। ਜੀ, ਇਹ ਅਟਾਰਨੀ ਟਰਕੀਆਣਾ ਜੀ, ਜਿਹੜੇ ਅਪਲਾਈ ਕਰ ਰਹੇ ਆ ਨਵੇਂ, ਉਹਨਾਂ ਦੇ ਲਈ ਵੀ ਤੇ ਜਿਹੜੇ ਆਲਰੇਡੀ ਇਨ ਪ੍ਰੋਸੈਸ ਹੈਗੀ, ਉਹਨਾਂ ਸਾਰਿਆਂ ਦੇ ਉੱਤੇ ਇਸ ਦਾ ਜਿਹੜਾ ਅਸਰ ਹੋਊਗਾ? ਹਾਂਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।